ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी ਤੁਹਾਨੂੰ ਵੀ ਤੇ TV 84 ਦੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਵਾਲੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਅੱਜ ਅਸੀਂ 30 ਮਈ 2024 16 ਜੇਠ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਅੱਜ ਜਦੋਂ ਅਸੀਂ ਪੰਜਾਬ ਜਾਂ ਭਾਰਤ ਦੀ ਉਸ ਹਰਾਈਜ਼ਨ ਦੇ ਉੱਤੇ ਦੇਖਦੇ ਹਾਂ ਤੇ ਜਿਹੜਾ ਚੋਣਾਂ ਨੇ ਉਹਦਾ ਅਖੀਰਲਾ ਪੜਾਅ ਜਿਹੜਾ ਉਹਦੇ ਲਈ ਜਿਹੜਾ ਪ੍ਰਚਾਰ ਆ ਉਹ ਮੁਕੰਮਲ ਹੋ ਚੁੱਕਿਆ ਆ। ਇੱਕ ਦਿਨ ਹੁਣ ਗੈਪ ਹੈਗਾ, ਅੱਜ ਆਲਰੇਡੀ ਉੱਥੇ ਸਵੇਰ ਹੋ ਚੁੱਕੀ ਹੈ ਤੇ ਆਉਂਦੀ ਕੱਲ 1 ਤਰੀਕ ਨੂੰ ਜਿਹੜਾ ਹੈ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ 4 ਤਰੀਕ ਨੂੰ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਨਤੀਜੇ ਨਿਕਲਣੇ ਆ। ਸੋ ਕਈ ਕਿਸਮ ਦੀਆਂ ਜਿਹੜੀਆਂ ਕਿਆਸਰਾਈਆਂ ਨੇ ਉਹ ਲਾਈਆਂ ਜਾ ਰਹੀਆਂ ਨੇ। ਪੰਜਾਬ ਸਪੈਸੀਫਿਕ ਵੀ ਇਸ ਦੇ ਉੱਤੇ ਅਸੀਂ ਗੱਲ ਕਰਾਂਗੇ ਜਾਂ ਸਿੱਖ ਨਜ਼ਰੀਏ ਤੋਂ ਕਿਵੇਂ ਦੇਖਿਆ ਜਾਵੇ ਇਹ ਸਾਰੇ ਪਾਰਟ ਨੂੰ, ਜਿਹੜਾ ਇਹ 7 ਗੇੜਾਂ ਦੇ ਵਿੱਚ ਚੋਣਾਂ ਹੋਈਆਂ ਨੇ। ਪਰ ਓਵਰਆਲ ਜੇ ਦੇਖਣਾ ਹੋਵੇ ਇੰਡੀਆ ਲੈਵਲ ਦੇ ਉੱਤੇ, ਇੱਕ ਪਾਸੇ ਮੋਦੀ ਕਿਆਂ ਦੀ ਜਿਹੜੀ ਨੀਤੀ ਹੈਗੀ ਹੈ ਉਹ ਨਿਰੰਤਰ ਜਾਰੀ ਹੈ ਤੇ ਇੰਡੀਆ ਬਲਾਕ ਜਿਹੜਾ ਜਿਹਦੇ ਵਿੱਚ ਕਾਂਗਰਸ ਉਹ ਤੇ ਰਹੇਗੀ ਹੈ ਜਿਹੜੀ ਇੰਡੀਆ ਬਲਾਕ ਨੂੰ ਲੀਡ ਕਰ ਰਹੀ ਹੈ ਤੇ ਉਹਨਾਂ ਨੇ ਨਾਰਾ ਦਾਵਾ ਸੰਵਿਧਾਨ ਬਚਾਉਣ ਦਾ, ਭਾਰਤ ਨੂੰ ਬਚਾਉਣ ਦਾ ਦਿੱਤਾ, ਉਹ ਕਿੰਨਾ ਕੁ ਕਾਰਗਰ ਸਿੱਧ ਹੁੰਦਾ ਨਜ਼ਰ ਆ ਰਿਹਾ ਇਸ ਵਕਤ। ਤੇ ਕੀ ਲੱਗਦਾ ਹੈ ਜਿਹੜੀਆਂ ਵੋਟਾਂ ਪਈਆਂ ਨੇ, ਹਾਲਾਂਕਿ ਵੋਟ ਪਰਸੈਂਟੇਜ ਥੋੜ੍ਹੀ ਜਿਹੀ ਜਿਹੜੀ ਹੈ ਉਹ ਘਟੀ ਹੈ, ਇਹਨੂੰ ਵੀ ਡਿਫਰੈਂਟਲੀ ਦੇਖਿਆ ਜਾ ਰਿਹਾ ਤੇ ਐਗਜ਼ਿਟ ਪੋਲਸ ਦੇ ਮੁਤਾਬਕ ਜਾਂ ਐਗਜ਼ਿਟ ਪੋਲਸ ਤੇ ਨਹੀਂ ਪਰ ਜਿਹੜੀਆਂ ਪਹਿਲਾਂ ਇਹਨਾਂ ਨੇ ਸਰਵੇ ਕਰਵਾਇਆ ਸੀ ਉਹਦੇ ਵਿੱਚ ਤੇ ਮੋਦੀ ਕਿਆਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਉਹ ਲੀਡ ਦਿਖਾਈ ਸੀਗੀ। ਪਰ ਉਸ ਕਿਸਮ ਦੇ ਨਤੀਜੇ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਸਾਰੇ ਜਿਵੇਂ ਮੋਦੀ ਸਰਕਾਰ ਦਾ ਵਰਤਾਰਾ ਵੀ ਰਿਹਾ, ਉਹਨਾਂ ਦੀਆਂ ਚੋਣ ਰੈਲੀਆਂ ਨੂੰ ਐਨਾਲਾਈਜ਼ ਕਰਦੇ ਹਾਂ ਜਾਂ ਓਵਰਆਲ ਦੇਖਦੇ ਹਾਂ, ਉਹ ਉਸ ਕਿਸਮ ਦੀ ਲੀਡ ਨਹੀਂ ਨਜ਼ਰ ਆਉਂਦੀ ਹੈਗੀ। ਸੋ ਕੀ ਲੱਗਦਾ ਵੀ ਕੋਈ ਉਹ 300 ਦੇ ਗੇੜ 'ਚ ਹੀ ਜਾ ਕੇ ਡਿੱਗਣਗੇ ਜਾਂ ਥੋੜ੍ਹਾ ਬਹੁਤ ਉੱਤੇ ਥੱਲੇ ਵੀ ਹੋ ਸਕਦਾ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦਾ ਕਿਉਂਕਿ ਫਾਰਮੈਟ ਅਸੀਂ ਭਾਰਤ ਦੀਆਂ ਚੋਣਾਂ ਇਨ ਜਨਰਲ ਤੇ ਪੰਜਾਬ ਦੇ 13 ਹਲਕਿਆਂ ਨਾਲ ਸੰਬੰਧਿਤ ਚੋਣਾਂ ਇਨ ਪਾਰਟਿਕੂਲਰ, ਇਸ ਦੇ ਮੱਦੇਨਜ਼ਰ ਜਿਹੜਾ ਹੈ ਉਹ 1-to-1 ਡਿਸਕਸ਼ਨ ਲਈ ਇਸ ਫਾਰਮੈਟ ਨੂੰ ਚੁਣਿਆ ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕਾਂ ਦੀ ਇਹ ਮੰਗ ਵੀ ਸੀ। ਹਾਲਾਂਕਿ ਅਸੀਂ ਪਿਛਲੇ 4-5 ਦਿਨ ਤੋਂ ਲਗਾਤਾਰਤਾ ਨਾਲ 2 ਜਾਂ 3 ਸੈਗਮੈਂਟ ਉਹ ਚੋਣਾਂ ਜਾਂ ਪੰਜਾਬ ਨਾਲ ਸੰਬੰਧਿਤ ਸਨ, ਪਰ ਜਿਹੜੀ ਇੰਟੀਮੇਟ ਗੁਫ਼ਤਗੂ ਹੁੰਦੀ ਹੈ ਉਹ ਸਾਡੇ ਦਰਸ਼ਕਾਂ ਦੀ ਮੰਗ ਸੀ। ਉਹ ਅਸੀਂ ਜ਼ਰੂਰ ਅੱਜ ਦੇ ਪ੍ਰੋਗਰਾਮ 'ਚ ਡਿਫਰੈਂਟ ਆਸਪੈਕਟ ਓਵਰਆਲ ਭਾਰਤੀ ਚੋਣਾਂ ਦਾ ਇੱਕ ਐਟ ਏ ਗਲੈਂਸ ਪੰਜਾਬ ਦੇ ਵਿੱਚ ਇਸ ਦਾ ਕੀ ਪ੍ਰਭਾਵ ਹੋਏਗਾ, ਜਾਂ 2014 ਔਰ 2019 ਜਦੋਂ ਕਿ ਪੰਜਾਬ ਨੇ ਰਿਵੋਲਟ ਕੀਤਾ ਨੈਸ਼ਨਲ ਸਿਨੈਰੀਓ ਦੇ ਖਿਲਾਫ, ਜੋ ਨੇਸ਼ਨ 'ਚ ਹੋਇਆ, ਮੋਦੀ ਦੇ ਉੱਤੇ ਸਟੈਂਪ ਲੱਗੀ, ਉਸ ਦੀ ਗੱਲ ਵੀ ਜੀ। ਔਰ ਕੁੱਲ ਮਿਲਾ ਕੇ ਜਿੱਥੇ 3 ਪੰਥਕ ਹਲਕਿਆਂ ਦੇ ਵਿੱਚ ਦਿਲਚਸਪੀ ਹੈ, ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਦੀ ਉਸ ਨੂੰ ਲੈ ਕੇ ਫਿਕਰ ਵੀ ਹੈ। ਤੇ ਇੱਕ ਜਿਹੜਾ ਬ੍ਰੌਡਰ ਕੁਐਸਚਨ ਜਿਹੜਾ ਕਿ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਪਿਛਲੇ 4 ਦਹਾਕਿਆਂ ਤੋਂ ਅਸੀਂ ਫੇਸ ਵੀ ਕੀਤਾ ਹੈ, ਕਈ ਵਾਰ ਉਹਦਾ ਕ੍ਰਿਟਿਸਿਜ਼ਮ ਵੀ ਲਿਆ ਹੈ ਕਿ ਭਾਰਤੀ ਇਲੈਕਟਰਲ ਸਿਸਟਮ ਜਾਂ ਪਾਰਲੀਮੈਂਟਰੀ ਸਿਸਟਮ ਰਾਹੀਂ ਕੀ ਅਸੀਂ ਆਪਣਾ ਗੋਲ ਅਚੀਵ ਕਰ ਸਕਦੇ ਹਾਂ ਜਾਂ ਕੀ ਇਹ ਈਵਨ ਐਡਵਾਈਜ਼ੇਬਲ ਵੀ ਹੈ ਖਾਲਿਸਤਾਨੀ ਧਿਰਾਂ ਲਈ ਕਿ ਅਸੀਂ ਉਹਨਾਂ ਦੇ ਸਿਸਟਮ 'ਚ ਜਾਈਏ। ਸੋ ਇਹਨਾਂ ਸਾਰੇ ਆਸਪੈਕਟਸ ਦੇ ਉੱਤੇ ਅਸੀਂ ਇਨ ਡੀਟੇਲ ਜਿਹੜਾ ਉਹ ਗੱਲਬਾਤ ਕਰਾਂਗੇ। ਪਰ ਮੈਂ ਸ਼ੁਰੂ ਦੇ ਵਿੱਚ ਦੱਸਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਅਸੀਂ ਸੰਤ ਬਾਬਾ ਰੋਸ਼ਨ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਔਰ ਮੈਂ ਜਦੋਂ ਅੱਜ ਸਵੇਰ ਦੇ ਆਵਰਸ ਜੀ ਇਸ ਦਾ ਸਾਨੂੰ ਪਤਾ ਲੱਗਾ, ਬਾਬਾ ਰੋਸ਼ਨ ਸਿੰਘ ਜਿਹੜੇ ਉਸ ਪਰੰਪਰਾ ਨਾਲ ਸੰਬੰਧਿਤ ਸੀ। ਹਾਲਾਂਕਿ ਇਹ ਠੀਕ ਹੈ ਕਿ ਅੱਜ ਵੀ ਜਦੋਂ ਕ੍ਰਿਟਿਸਿਜ਼ਮ ਹੁੰਦਾ ਹੈ ਬਹੁਤ ਵਾਰ, ਕਿਉਂਕਿ ਭੇਖੀ ਕਿਸਮ ਦੇ ਲੋਕਾਂ ਨੇ ਸੰਤ ਬਾਣੇ ਦੇ ਅੰਦਰ ਇਸ ਕਿਸਮ ਦਾ ਅਡੰਬਰ ਜਾਂ ਪਖੰਡ ਬਣਾਇਆ ਹੋਇਆ
ਕਿ ਉਸ ਨੂੰ ਲੈ ਕੇ ਅਕਸਰ ਜਿਹੜਾ ਇਹ ਲੱਗਦਾ ਹੈ ਕਿ ਵੀ ਕਿਵੇਂ ਮੁੱਖ ਧਾਰਾ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪੋ ਆਪਣਾ ਜਿਹੜਾ ਹੈ ਉਹ ਹਰ ਇੱਕ ਨੇ ਪੰਥ ਚਲਾਇਆ ਹੋਇਆ। ਪਰ ਮੁੱਖ ਧਾਰਾ ਦੇ ਵਿੱਚ ਜਦੋਂ ਅਸੀਂ ਹੋਤੀ ਮਰਦਾਨ ਦਾ ਜ਼ਿਕਰ ਪੜ੍ਹਦੇ ਹਾਂ ਔਰ ਐਜ਼ ਏ ਵਿਦਿਆਰਥੀ, ਐਜ਼ ਏ ਸਟੂਡੈਂਟ, ਜਦੋਂ ਅਸੀਂ ਇਨੀਸ਼ੀਅਲ ਆਪਣੇ ਸਕੂਲ ਡੇਜ਼ ਦੇ ਵਿੱਚ ਇਹ ਲਫ਼ਜ਼ ਵੀ ਸੁਣਦੇ ਸੀ ਹੋਤੀ ਮਰਦਾਨ, ਕਿਉਂਕਿ ਸਾਡੇ ਖਿੱਤੇ ਨਾਲ ਤਾਂ ਇਹਦਾ ਤਾਲੁਕ ਨਹੀਂ ਹੈ, ਇਸ ਗੱਲ ਦਾ ਧਿਆਨ ਰਹੇ ਕਿ ਮਰਦਾਨ ਇਹ ਖੈਬਰ ਪਖਤੂਨਖਵਾ ਜਿਹੜਾ ਅੱਜ ਪਾਕਿਸਤਾਨ ਦਾ ਸੂਬਾ ਹੈ ਔਰ ਸਿੱਖ ਰਾਜ ਵੇਲੇ ਇਹ ਸਿੱਖ ਰਾਜ ਦਾ ਹਿੱਸਾ ਸੀ। ਜਮਰੌਦ ਤੱਕ ਅਸੀਂ ਦੇਖਦੇ ਪਿਸ਼ਾਵਰ ਤੋਂ ਲਗਭਗ 62 ਕਿਲੋਮੀਟਰ ਈਸਟ ਵੱਲ ਇਸ ਦਾ, ਔਰ ਇਸ ਮਰਦਾਨ ਜ਼ਿਲ੍ਹੇ ਦੇ ਵਿੱਚ ਇੱਕ ਸਿਟੀ ਕੌਂਸਲ ਹੋਤੀ, ਜਿੱਥੇ ਕਿ ਜਦੋਂ ਸਿੱਖੀ ਦੇ ਈਵਨ ਇਤਿਹਾਸਕ ਪੱਖ ਦੀ ਗੱਲ ਹੁੰਦੀ ਹੈ, ਅਸੀਂ ਜੇ ਦੂਸਰੇ ਪੱਖ ਦੀ ਗੱਲ ਅਜੇ ਨਾ ਵੀ ਕਰੀਏ ਤੇ ਫਿਰ ਸੰਤ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜਿਨ੍ਹਾਂ ਦੇ ਨਾਂ ਨਾਲ ਲੱਗਾ ਹੁੰਦਾ ਸੀ। ਇਸ ਲਈ ਜਦੋਂ ਹੋਤੀ ਲਫ਼ਜ਼ ਆਉਂਦਾ ਹੈ ਮਰਦਾਨ ਆਟੋਮੈਟਿਕਲੀ ਆ ਜਾਂਦਾ ਹੈ। ਤਾਂ ਤੁਹਾਨੂੰ ਰਿਸਰਚ ਕਰਕੇ ਪਤਾ ਲੱਗਦਾ ਹੈ ਕਿ ਮਰਦਾਨ ਜ਼ਿਲ੍ਹਾ ਹੈ ਖੈਬਰ ਪਖਤੂਨਖਵਾ ਦਾ, ਹੋਤੀ ਇੱਕ ਟਾਊਨ ਹੈ। ਔਰ ਉਹਨਾਂ ਨੇ ਉਸ ਪੀਰੀਅਡ ਦੇ ਵਿੱਚ, ਕਿਉਂਕਿ ਇਹ ਉਹ ਸਾਰੀ ਬੜੀ ਠੇਠ ਪਠਾਣੀ ਬੈਲਟ ਹੈ, ਪਸ਼ਤੋ ਜ਼ਬਾਨ ਬੋਲੀ ਜਾਂਦੀ ਹੈ। ਔਰ ਜਦੋਂ ਅਸੀਂ ਹਰੀ ਸਿੰਘ ਨਲੂਆ ਔਰ ਅਕਾਲੀ ਫੂਲਾ ਸਿੰਘ, ਸਾਡੇ ਦੋਵੇਂ ਵੱਡੇ ਜਰਨੈਲ ਔਰ ਅਕਾਲੀ ਫੂਲਾ ਸਿੰਘ ਦਾ ਜਥੇਦਾਰ ਅਕਾਲ ਤਖਤ, ਜਿਨ੍ਹਾਂ ਦੀ ਸ਼ਹਾਦਤ ਲੰਡੇ ਦਰਿਆ ਦੇ ਕੰਢੇ ਨਸ਼ਹਿਰੇ ਦੀ ਜੰਗ ਵਿੱਚ ਹੋਈ ਔਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਜਮਰੌਦ ਦੀ ਜੰਗ ਦੇ ਵਿੱਚ ਜਦੋਂ ਕਿ ਵੱਡਾ ਪਠਾਣੀ ਲਸ਼ਕਰ ਹਮਲਾਵਰ ਹੁੰਦਾ ਹੋਈ। ਸੋ ਉਹਨਾਂ ਦੀਆਂ ਜੇ ਬਾਇਓਗ੍ਰਾਫੀਜ਼ ਜਿਹਦੇ 'ਚ ਕਿ ਓਰੀਜਨਲ ਪਸ਼ਤੋ ਟੱਚ ਵੀ, ਕਿ ਲੋਕ ਜ਼ੁਬਾਨ ਦੇ ਵਿੱਚ ਕਿਵੇਂ ਚੁੱਪ ਸ਼ਾਹ ਹਰੀਆ ਰਾਗਲਾ, ਚੁੱਪ ਕਰ ਹਰੀ ਸਿੰਘ ਨਲੂਆ ਆਇਆ, ਜਾਂ ਹੋਰ ਬਹੁਤ ਸਾਰੇ ਜਿਵੇਂ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਪਸ਼ਤੋ ਦੇ ਵਿੱਚ ਗੀਤ ਨੇ। ਸੋ ਉਹ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਉਹਨਾਂ ਦੀਆਂ ਲਿਖਤਾਂ ਰਾਹੀਂ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਇਤਿਹਾਸਕ ਜਿਹੜੇ ਨੇ ਉਹ ਗ੍ਰੰਥ ਨੇ ਜਿਹੜੇ ਉਹਨਾਂ ਨੇ ਰਚੇ। ਬਹੁਤ ਸਾਨੂੰ ਇਹ ਵੀ ਪਤਾ ਲੱਗਿਆ ਕਿ ਭਾਈ ਇਸ ਇਲਾਕੇ ਦੇ ਵਿੱਚ ਹੀ ਜਿਹਨੂੰ ਅਸੀਂ ਫਕੀਰ ਟ੍ਰੈਡੀਸ਼ਨ ਜਾਂ ਸੰਤ ਪਰੰਪਰਾ ਦੇ ਨਾਂ ਨਾਲ ਦੇਖਦੇ ਹਾਂ ਕਿ ਵੀ ਕਿਵੇਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਔਰ ਫਿਰ ਉਹਨਾਂ ਦੀ ਜਿਹੜੀ ਲਿਨੇਜ ਦੇ ਨਾਲ ਚੱਲਦੇ, ਕਿਉਂਕਿ ਜਦੋਂ ਅਸੀਂ ਲਿਨੇਜ ਕਹਿੰਦੇ ਹਾਂ ਇੱਕ ਤਾਂ ਉਹ ਡੇਰੇਦਾਰੀ ਹੁੰਦੀ ਹੈ, ਇੱਕ ਹੁੰਦਾ ਜਿਹੜੇ ਉਹਨਾਂ ਤੋਂ ਫੈਜ਼ਯਾਬ ਹੋਏ ਜਾਂ ਉਹਨਾਂ ਦੀ ਸੰਗਤ ਦੇ ਨਾਲ ਆ ਕੇ ਜੁੜਦੇ ਰਹੇ ਔਰ ਫਿਰ ਥਾਂ ਥਾਂ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਉਹਨੇ 'ਚ ਈਵਨ ਦਮਦਮੀ ਟਕਸਾਲ ਦੀ ਪਰੰਪਰਾ ਬਾਬਾ ਗੁਰਬਚਨ ਸਿੰਘ ਤੋਂ ਪਹਿਲਾਂ ਵੀ ਜਿਹੜੇ ਨੇ ਉਸ ਹੋਤੀ ਮਰਦਾਨ ਵਾਲਿਆਂ, ਕਿਉਂਕਿ ਜਿਵੇਂ ਅੱਜ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਨੇ ਜੀ ਅਸੀਂ ਸਿੱਧੇ ਉਸ ਥਾਂ ਤੋਂ ਆਏ ਜਾਂ ਉਸ ਥਾਂ ਤੋਂ ਆਏ, ਇਵੇਂ ਨਹੀਂ ਸੀ ਇਹ। ਕਿਉਂਕਿ ਜਿਹੜਾ ਇੱਕ ਜਿਹੜੀ ਪ੍ਰਚਾਰ ਪਰੰਪਰਾ ਸੀ, ਇੱਕ ਪਾਸੇ ਤਾਂ ਡੇਰਾ ਸੀ, ਕੋਈ ਨਿਰਮਲਿਆਂ ਦੇ ਡੇਰੇ ਨੇ ਜਾਂ ਉਦਾਸੀਆਂ ਦੇ ਡੇਰੇ ਨੇ, ਜਾਂ ਜਿਵੇਂ ਸੇਵਾ ਪੰਥੀਆਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਉਹਨਾਂ ਦਾ ਵੀ ਵੱਡਾ ਜਿਹੜਾ ਇਲਾਕਾ ਸੀ ਨੂਰਪੁਰ ਥਲ, ਜਿਹੜਾ ਬਿਲਕੁਲ ਡੈਜ਼ਰਟ ਝੰਗ ਮਗਿਆਣੇ ਦੇ ਖਿੱਤੇ ਦੇ ਵਿੱਚ ਹੁਣ ਜਿਹੜੇ ਨੇ ਇੱਧਰ ਗੁਨਿਆਣਾ ਮੰਡੀ ਬਠਿੰਡਾ 'ਚ ਉਹ ਸੈਟਲ ਹੋਏ ਆ ਕੇ। ਸੋ ਇਹ ਆਪੋ ਆਪਣੇ ਢੰਗ ਦੇ ਨਾਲ ਕੋਈ ਗੁਰਮਤ ਵਿਦਿਆ, ਕੋਈ ਪ੍ਰਚਾਰਕ, ਕੋਈ ਗੁਰਮਤ ਸੰਥਿਆ, ਕੋਈ ਗੁਰਬਾਣੀ ਕੀਰਤਨ। ਸੋ ਬਹੁਤ ਵਾਰ ਮੈਂ ਜਦੋਂ ਦੇਖਦਾ ਕਿ ਇਸ 'ਚ ਗਏ ਬਿਨਾਂ ਵੀ ਕਿੰਨਾ ਕੁ ਕਰਾਮਾਤੀ ਪੱਖ ਉਭਾਰਿਆ ਜਾਂਦਾ ਹੈ ਤੇ ਕਿੰਨਾ ਕੁ ਜੈਨੂਇਨ ਹੁੰਦਾ ਹੈ, ਕਿੰਨਾ ਕੁ ਉਹਦੇ ਨਾਲ ਜੋੜਿਆ ਜਾਂਦਾ ਹੈ, ਪਰ ਮੈਂ ਦੇਖਦਾ ਵੀ ਜਦੋਂ ਤੁਸੀਂ ਉਹਨਾਂ ਇਲਾਕਿਆਂ 'ਚ ਜਿਹੜੇ ਦੂਸਰੇ ਕਲਚਰਸ ਦੀ ਧੁਨੀ ਸੀ ਉੱਥੇ ਬੈਠ ਕੇ ਜਦੋਂ ਤੁਸੀਂ ਸਿੱਖੀ ਪਰੰਪਰਾਵਾਂ, ਪੰਜ ਕਕਾਰੀ ਰੂਪ ਔਰ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਗੱਲ ਨੂੰ ਅੱਗੇ ਤੋਰਿਆ, ਜਿਸ ਨੇ ਉਹਨਾਂ ਦੂਸਰੇ ਮਜ਼ਹਬਾਂ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ, ਤੇ ਇਹ ਬਹੁਤ ਵੱਡੀ ਗੱਲ ਸੀ। ਔਰ ਉਸੇ ਪਰੰਪਰਾ 'ਚੋਂ 47 ਤੋਂ ਬਾਅਦ ਕਿਉਂਕਿ ਇਹ ਸਾਰਾ ਕੁਛ ਹੀ ਜਿਹੜਾ ਉਹ ਉਥਲ ਪੁਥਲ ਹੋਈ, ਸੋ ਬਹੁਤ ਸਾਰੇ ਉਹਨਾਂ ਪਰੰਪਰਾਵਾਂ ਵਾਲੇ ਜਿਵੇਂ ਅਸੀਂ ਜੇ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਦਾ ਜ਼ਿਕਰ ਕਰਦੇ ਹਾਂ, ਉਹਨਾਂ ਦੇ ਨਾਲ ਫਿਰ ਜੁੜੇ ਹੋਏ ਬਾਬਾ ਆਇਆ ਸਿੰਘ, ਜਾਂ ਜਦੋਂ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਜਿਨ੍ਹਾਂ ਦੇ ਨਾਲ ਮੁਰਾਲੇ ਵਾਲੇ ਲਫ਼ਜ਼ ਜੁੜਿਆ ਔਰ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਇਕੱਲਾ ਇੱਕ ਫੀਲਡ ਦੇ ਵਿੱਚ ਹੀ ਨਹੀਂ ਕਿ ਵੀ ਧਾਰਮਿਕ ਈਵਨ ਸਿਆਸੀ ਪੱਖ ਤੋਂ ਵੀ ਜਿਹੜਾ ਉਹਨਾਂ ਦੇ ਪੰਥਕ ਪਲੇਟਫਾਰਮ, ਔਰ ਉਹਨਾਂ ਇਲਾਕਿਆਂ 'ਚ ਉਹਨਾਂ ਲੋਕਾਂ 'ਚ ਜਿਹੜੇ ਬਹੁਤ ਸਾਰੇ ਸਿੱਖੀ ਦੇ ਨੇੜੇ ਤੇੜੇ ਵੀ ਨਹੀਂ ਸੀ
ਨਸ਼ਿਆਂ ਦਾ ਵੀ ਸ਼ਿਕਾਰ ਸੀ, ਅਨਪੜ੍ਹਤਾ ਵੀ ਸੀ, ਆਰਥਿਕ ਮੰਦਹਾਲੀ ਵੀ ਸੀ। ਉਹਦੇ 'ਚ ਇਹਨਾਂ ਨੇ ਆਪੋ ਆਪਣੇ ਤਰੀਕੇ ਨਾਲ ਜਿਹੜੀ ਹੈ ਉਹ ਸਿੱਖੀ ਦੀ ਜੜ ਲਾਈ। ਔਰ ਇੱਧਰ ਆ ਕੇ ਜਦੋਂ ਮੈਂ ਦੇਖਦਾ, ਔਰ ਖ਼ਾਸ ਤੌਰ 'ਤੇ ਹਾਲਾਂ ਮੈਨੂੰ ਬਾਬਾ ਰੋਸ਼ਨ ਸਿੰਘ ਜਿਨ੍ਹਾਂ ਦਾ ਜਿਹੜੇ ਇੱਥੇ ਜਿਹੜਾ ਗੁਰਦੁਆਰਾ ਬਾਬਾ ਮਾਝਾ ਸਿੰਘ ਆ ਉੱਥੇ ਉਹਨਾਂ ਦਾ ਆਉਣ ਜਾਣ ਸੀ, ਮੈਨੂੰ ਤਾਂ ਉਹਨਾਂ ਦੇ ਦੀਦਾਰ ਦਾ ਮੌਕਾ ਨਹੀਂ ਬਣਿਆ, ਪਰ ਬੀਬੀ ਨੀਲਮ ਕੌਰ ਜਿਹੜੇ ਉਸ ਇਲਾਕੇ 'ਚ ਹੀ ਰਹਿੰਦੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਪ੍ਰਭਾਵ ਵੀ ਸੀ। ਔਰ TV 84 ਨੂੰ ਵੀ ਬਾਬਾ ਰੋਸ਼ਨ ਸਿੰਘ ਦੇਖਦੇ ਸੀ, ਐਡਮਾਇਰ ਵੀ ਕਰਦੇ ਸੀ। ਔਰ ਉਹਨਾਂ ਨੇ ਹਮੇਸ਼ਾ ਜਿਹੜੇ ਪੰਥਕ ਪਲੇਟਫਾਰਮ ਨੇ ਔਰ ਉਹਨਾਂ ਤੋਂ ਜਿਹੜੀ ਹੈ ਪੰਥ ਦੀ ਗੱਲ ਨੂੰ ਵੀ ਅੱਗੇ ਤੋਰਿਆ। ਪਰ ਇਸ ਦੇ ਨਾਲ ਨਾਲ ਮੈਂ ਸਮਝਦਾ ਵੀ ਇੱਕ ਫੀਲਡ ਜਦੋਂ ਕਿ ਇਹ ਮੈਂ ਇਸ ਲਈ ਐਮਫੇਸਾਈਜ਼ ਕਰਨਾ ਚਾਹੁੰਦਾ ਕਿ ਬਜਾਏ ਇਸ ਦੇ ਕੋਈ ਸਮਝੇ ਕਿ ਬਈ ਸ਼ਾਇਦ ਕਿਸੇ ਇੱਕ ਦੇ ਨਾਲ ਸਾਡੀ ਆਸਥਾ ਜੁੜੀ ਹੁੰਦੀ ਹੈ, ਅਸੀਂ ਸਮਝਦੇ ਹਾਂ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ 1920 'ਚ ਹੋਂਦ 'ਚ ਆਈ, ਨਿਰੋਲ ਗੁਰਮਤ ਦੀ ਵਿਚਾਰਧਾਰਾ ਨੂੰ ਪਰਨਾਇਆ, ਧਾਰਮਿਕ ਸਮਾਜਿਕ ਬਾਕੀ ਸਾਰੇ ਪੱਖਾਂ ਨੂੰ ਸਿਆਸੀ ਇਹਨੂੰ ਅੱਗੇ ਤੋਰਿਆ ਹੁੰਦਾ, ਤੇ ਫਿਰ ਜਿਸ ਕਿਸਮ ਦਾ ਜਾਲੀ ਬਾਬਾ ਕਲਚਰ ਦਾ ਇੱਕ ਮਸ਼ਰੂਮ ਪੰਜਾਬ ਦੇ ਵਿੱਚ ਖੜਾ ਹੋਇਆ, ਔਰ ਅੱਜ ਅਸੀਂ ਉਸ ਦਾ ਇੰਪੈਕਟ ਬਾਹਰ ਵੀ ਦੇਖ ਰਹੇ ਹਾਂ, ਜਿਸ ਨਾਲ ਅਸੀਂ ਹਮੇਸ਼ਾ ਲੀਕ ਖਿੱਚ ਕੇ ਰੱਖਦੇ ਹਾਂ, ਇਵੇਂ ਨਾ ਹੁੰਦਾ। ਲੇਕਿਨ ਜਿਹੜੇ ਪੰਥਕ ਮੁੱਖ ਧਾਰਾ 'ਚ ਰਹਿੰਦੇ ਆ, ਜਿਨ੍ਹਾਂ ਨੇ ਇਕੱਲਾ ਧਾਰਮਿਕ ਹੀ ਨਹੀਂ, ਐਜੂਕੇਸ਼ਨ ਦੇ ਮਾਮਲੇ 'ਚ ਹਸਪੀਟਲਸ, ਡਿਸਪੈਂਸਰੀਆਂ, ਮਾਡਲ ਸਕੂਲ, ਔਰ ਇਸ ਮਾਮਲੇ ਦੇ ਵਿੱਚ ਵੀ ਬਾਬਾ ਰੋਸ਼ਨ ਸਿੰਘ ਜਿਨ੍ਹਾਂ ਦਾ ਮਕਸੂਦਪੁਰਾ, ਇਹ ਸ਼ਾਇਦ ਨਡਾਲੇ ਦੇ ਨੇੜੇ ਮੁਕਾਮ ਹੈ ਜਿੱਥੇ ਉਹਨਾਂ ਦਾ ਮੁੱਖ ਉਹਨਾਂ ਨੇ ਆਪਣਾ ਸਥਾਨ ਬਣਾਇਆ ਹੋਇਆ ਸੀ, ਪਰ ਉਹ ਟਰੈਵਲ ਕਰਦੇ ਆ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਔਰ ਆਲਮੋਸਟ ਸ਼ਾਇਦ 85 ਸਾਲ ਦੀ ਉਮਰ 'ਚ ਉਹਨਾਂ ਨੇ ਅੱਜ ਜਿਹੜਾ ਹੈ ਉਹ ਗੁਰਪੁਰੀ ਪਿਆਨਾ ਕੀਤਾ। ਸੋ ਅਸੀਂ ਜਿਹੜਾ ਇਹ ਪ੍ਰੋਗਰਾਮ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਅਸੀਂ ਸਮਝਦੇ ਕਿ ਇਹ ਹਾਲਾਂ ਬਹੁਤ ਸਾਰੇ ਜਦੋਂ ਅਸੀਂ TV 84 ਦੇ ਖੈਰ ਖੁਆਹ ਹੋਣ ਦੀ ਗੱਲ ਕਰਦੇ ਹਾਂ, ਸੋ ਉਹਨਾਂ ਨੇ ਹਮੇਸ਼ਾ ਹੀ ਕਿਸੇ ਨਾ ਕਿਸੇ ਰਾਹੀਂ ਜਿਹੜਾ ਉਹਨੂੰ ਕਮੈਂਡ ਵੀ ਕੀਤਾ। ਸਾਡੇ ਵੀਰ ਬਲਜਿੰਦਰ ਸਿੰਘ ਵੀ ਉਹਨਾਂ ਨੂੰ ਮਿਲਦੇ ਰਹੇ ਤਾਂ ਉਹਨਾਂ ਨੇ ਕਹਿਣਾ ਕਿ ਵੀ ਬਾਬਾ ਜੀ ਪੰਥਕ ਮਾਮਲਿਆਂ ਦੇ ਵਿੱਚ ਵੀ ਬਹੁਤ ਚੜ੍ਹਦੀ ਕਲਾ ਵਾਲਾ ਓਪੀਨੀਅਨ ਰੱਖਦੇ ਨੇ। ਹਾਲਾਂ ਉਹਨਾਂ ਦਾ ਆਪਣਾ ਦਾਇਰਾ ਕਾਰ ਜਿਹੜਾ ਹੈ ਜਿਸ ਦੇ ਵਿੱਚ ਸਿੱਖੀ ਪ੍ਰਚਾਰ, ਕੀਰਤਨ, ਕਥਾ, ਜੋ ਵੀ ਉਹਨਾਂ ਦਾ ਸਟਾਈਲ। ਔਰ ਅਸੀਂ ਇਹ ਗੁਰੂ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਕਿਉਂਕਿ ਨੋ ਮੈਟਰ ਕੌਣ ਕਿੰਨਾ ਪੁੱਗਿਆ ਹੋਏ, ਕਿੰਨਾ ਰੱਬ ਨਾਲ ਜੁੜਿਆ ਹੋਏ, ਕਿ ਭਾਈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਔਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਵੀ ਇਹ ਸਾਡੀ ਸੰਤ ਪਰੰਪਰਾ ਵਾਲੇ ਜਿਹੜੇ ਖਾਸ ਤੌਰ 'ਤੇ ਗੁਰਮਤ ਮੁੱਖ ਧਾਰਾ ਦੇ ਨਾਲ ਜੁੜੇ ਹੋਏ ਨੇ, ਇਹ ਜਿੱਥੇ ਧਾਰਮਿਕ ਜਾਗ੍ਰਿਤੀ ਪੈਦਾ ਕਰਦੇ ਨੇ, ਉੱਥੇ ਅੱਜ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਲਾਉਣ ਲਈ ਵੀ ਜਿਹੜਾ ਹੈ ਉਹ ਪ੍ਰਚਾਰ ਢੰਗ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਵੀ ਉਸੇ ਸੰਤ ਪਰੰਪਰਾ 'ਚੋਂ ਹੀ ਆਏ ਸੀ, ਜਿਹੜੀ ਬੇਸ਼ੱਕ ਗ੍ਰਸਤੀ ਪਰੰਪਰਾ। ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਨੇ ਆਪਣੇ ਪੀਰੀਅਡ 'ਚ ਈਵਨ ਜਦੋਂ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ, ਸੋ ਉਹਨਾਂ ਨੇ ਇੱਕ ਤਰੀਕਾ ਲੱਭਿਆ। ਉਹਨਾਂ ਨੇ ਕਿਹਾ ਕਿ ਉਹ ਪੋਲੀਟੀਕਲ ਤਾਂ ਉਹ ਜ਼ਿੰਦਾਬਾਦ ਤੇ ਦੂਜੇ ਵਾਲੇ ਤਾਂ ਜਲੂਸ ਕੱਢਣੇ ਨਹੀਂ ਸੀ ਉਹਨਾਂ ਨੇ ਜੀ, ਕਿਉਂਕਿ ਜਦੋਂ ਇਹ ਪਾਬੰਦੀ ਲੱਗੀ ਈਵਨ ਪੰਜਾਬ ਦੇ ਵਿੱਚ ਉਹਨਾਂ ਨੇ ਨਗਰ ਕੀਰਤਨਾਂ ਦਾ ਸਿਲਸਿਲਾ ਸ਼ੁਰੂ ਕੀਤਾ। 37 ਦੇ ਕਰੀਬ ਇਸ ਕਿਸਮ ਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਉੱਥੇ ਉਹਨਾਂ ਨੇ ਪੰਥ ਦੀ ਗੱਲ, ਗੁਲਾਮੀ ਦੇ ਸੰਗਲ ਕੱਟਣ ਦੀ ਗੱਲ, ਕੌਮ ਦੀ ਆਜ਼ਾਦੀ ਦੀ ਗੱਲ। ਔਰ ਉਸੇ ਹੀ ਜਿੱਥੋਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਇਹ ਗੱਲ ਛੱਡੀ, ਉੱਥੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਫਿਰ ਜਿੱਥੇ ਜਾਲੀ ਗੁਰੂਡਮ ਨਰਕਧਾਰੀਆਂ ਨੂੰ ਚੈਲੰਜ ਕੀਤਾ, ਦੂਸਰਿਆਂ ਨੂੰ ਕੀਤਾ, ਔਰ ਆਪਣੇ ਕਿਵੇਂ ਉਹਨਾਂ ਨੇ ਸਮੁੱਚੀ ਕੌਮ ਦੇ ਅੰਦਰ, ਜੇ ਮੈਂ ਇਹ ਕਹਾਂ ਕਿ 1849 ਤੋਂ ਬਾਅਦ ਜਦੋਂ ਕਿ ਸਿੱਖ ਰਾਜ ਜਾਂਦਾ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਨੇ ਜਿਨ੍ਹਾਂ ਨੇ ਫੋਕਸ ਕੀਤਾ ਕਿ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਲਾਉਣੇ ਨੇ, ਔਰ ਸਿੱਧੇ ਸਿੱਧੇ ਖਾਲਸਾ ਰਾਜ ਦੇ ਕਾਨਸੈਪਟ ਨੂੰ ਸਾਹਮਣੇ ਲਿਆਂਦਾ। ਇਨ ਬਿਟਵੀਨ 98 ਸਾਲ ਦੀ ਜਿਹੜੀ ਸਾਡੀ ਸਟਰਗਲ ਹੈ, ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਉਹ ਕੋਈ ਗਦਰ ਲਹਿਰ, ਕੋਈ ਫਰੰਗੀ ਕੱਢੋ, ਕੋਈ ਨੈਸ਼ਨਲਿਜ਼ਮ, ਕੋਈ ਕਿਸੇ ਖਾਤੇ 'ਚ। ਸੋ ਇਹ ਨਹੀਂ ਹੈ ਕਿ ਜੇ ਇਹ ਸੱਚਮੁੱਚ ਜਿਨ੍ਹਾਂ ਦਾ ਸੰਤ ਬਾਣ ਹੈ ਜਾਂ ਜਿਨ੍ਹਾਂ ਦੇ ਨੂੰ ਲੋਕ ਸਤਿਕਾਰਤ ਜਿਹੜੀਆਂ ਨੇ ਸਪਿਰਿਚੁਅਲ ਸ਼ਖਸੀਅਤਾਂ ਦੇ ਤੌਰ 'ਤੇ ਦੇਖਦੇ ਨੇ, ਇਹ ਉਹਨਾਂ ਦੇ ਜ਼ਿੰਮੇ ਵੀ ਹੈ ਕਿ ਭਾਈ ਇਹ ਸੰਤ ਸਿਪਾਹੀ ਦਾ ਕਾਨਸੈਪਟ ਹੈ। ਗੁਰਬਾਣੀ ਦੇ ਅੰਦਰ ਜਾਂ ਗੁਰਮਤ ਸਿਧਾਂਤ ਦੇ ਅੰਦਰ ਤੁਸੀਂ
ਇਹ ਕਡਰਾ ਜੀ ਸਾਡਾ ਤਾਂ ਇੱਥੋਂ ਤੱਕ ਸੰਬੰਧ ਹੈ, ਇਹੀ ਕਾਨਸੈਪਟ ਤਾਂ ਸਿੱਧਾਂ ਜੋਗੀਆਂ ਦਾ ਸੀ। ਸੋ ਜਿਹੜੀ ਸਿੱਖੀ ਪਰੰਪਰਾ ਹੈ ਉਹ ਇਹੀ ਸਿਖਾਉਂਦੀ ਹੈ ਕਿ ਭਾਈ ਅਸੀਂ ਜਿੱਥੇ ਜੀਵਨ ਦਾ ਮਕਸਦ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ ਹੈ। ਉੱਥੇ ਨਾਲ ਦੀ ਨਾਲ ਸਾਡੇ ਜ਼ਿੰਮੇ ਹੈ ਇਹ ਕਿ ਭਾਈ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਔਰ ਇਹ ਸਾਡੇ ਜ਼ਿੰਮੇ ਹੈ ਕਿ ਅਸੀਂ ਉਹ ਸਿਸਟਮ ਧਰਤੀ ਦੇ ਉੱਤੇ ਕਾਇਮ ਕਰਨਾ ਹੈ ਜਿਹੜਾ ਗੁਰੂ ਅਰਜਨ ਸਾਹਿਬ ਨੇ ਜਿਸ ਨੂੰ ਫਰਮਾਇਆ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿਝਾਣ ਦਾ, ਸਭ ਸੁਖਾਲੀ ਉਠਿਆ ਹੁਣ ਹੋਆ ਹਲੀਮੀ ਰਾਜ ਜੀਓ। ਉਹ ਰਾਜ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਕਿਸੇ ਦੇ ਹੱਕ ਨਾ ਖੋਏ, ਕੋਈ ਕਿਸੇ ਨੂੰ ਰਿੰਝਾਏ ਨਾ, ਸਾਰੇ ਸੁਖੀ ਵਸਣ, ਇਹੀ ਖਾਲਿਸਤਾਨ ਦਾ ਕਾਨਸੈਪਟ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਹਰ ਜਿਹੜਾ ਬੰਦਾ ਆਪਣੇ ਆਪ ਨੂੰ ਰੂਹਾਨੀਅਤ ਨਾਲ ਜੁੜਿਆ ਇਨਸਾਨ ਕਹਿੰਦਾ, ਕਿਉਂਕਿ ਗੱਲ ਇੱਕ ਪਾਸੇ ਦੀ ਨਹੀਂ ਹੈ, ਗੱਲ ਓਵਰਆਲ ਵੀ ਅਸੀਂ ਦੇਖਦੇ ਹਾਂ ਅੱਜ ਇੱਕ ਰੁਝਾਨ ਹੈ। ਤੁਸੀਂ ਵੱਡੇ ਵੱਡੇ ਕੀਰਤਨ ਦਰਬਾਰ, ਵੱਡੇ ਵੱਡੇ ਕਥਾ ਦਰਬਾਰ ਜਾਂ ਈਵਨ ਰਹਿਣ ਸਬਾਈ ਜਾਂ ਦੂਸਰੇ ਧਾਰਮਿਕ ਸਮਾਗਮ ਬਹੁਤ ਹੁੰਦੇ ਨੇ ਜਿਹੜੇ ਜ਼ਰੂਰੀ ਨੇ, ਹੋਣੇ ਵੀ ਚਾਹੀਦੇ ਨੇ, ਤੁਹਾਡੀ ਰੂਹ ਦੀ ਖੁਰਾਕ ਹੈ, ਜੀਵਨ ਦਾ ਆਸ਼ਾ ਹੈ। ਲੇਕਿਨ ਸਿੱਖੀ ਮੁਕੰਮਲ ਹੈ ਮੀਰੀ ਪੀਰੀ ਦੇ ਨਾਲ, ਰਾਜ ਯੋਗ ਦੇ ਨਾਲ, ਸੰਤ ਸਿਪਾਹੀ ਦੇ ਨਾਲ, ਭਗਤੀ ਸ਼ਕਤੀ ਦੇ ਨਾਲ। ਸਿੱਖੀ ਦੇ ਵਿੱਚ ਕੱਲਾ ਆਪਣੀ ਆਪਣੀ ਮੁਕਤੀ ਜਾਂ ਆਪੋ ਆਪਣਾ ਜਿਹੜਾ ਆਰ ਰੂਹਾਨੀ ਇਸ ਨਾਲ ਜੁੜਿਆ ਹੋਇਆ ਕਾਨਸੈਪਟ ਨਹੀਂ ਹੈ, ਕਲੈਕਟਿਵ ਹੈ। ਖਾਲਸਾ ਪੰਥ ਦੇ ਗਲੋਂ ਗੁਲਾਮੀ ਦੇ ਸੰਗਲ ਕੱਟਣੇ ਨੇ। ਸੋ ਇਹ ਮੈਂ ਸਮਝਦਾ ਵੀ ਇਸ ਪਲੇਟਫਾਰਮ ਤੋਂ ਅਸੀਂ ਲਗਾਤਾਰਤਾ ਨਾਲ ਇਹ ਮੈਸੇਜ ਪਿਛਲੇ 12 ਸਾਲ ਤੋਂ ਦਿੰਦੇ ਵੀ ਹਾਂ, ਪਰ ਕਈ ਵਾਰ ਕੋਈ ਓਪਰਚੁਨਿਟੀ ਵੀ ਹੁੰਦੀ ਹੈ ਜਿਹਦੇ ਰਾਹੀਂ ਅਸੀਂ ਇਸ ਕਾਨਸੈਪਟ ਨੂੰ ਜਿਹੜਾ ਹੈ ਉਹ ਇੱਕ ਨਵੇਂ ਫਰੇਜ਼ਸ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਤੁਹਾਡੇ ਮੈਂ ਸਵਾਲ ਵੱਲ ਆਵਾਂ। ਦੇਖੋ ਓਵਰਆਲ ਜੇ ਅਸੀਂ ਡੈਮੋਕ੍ਰੇਸੀ, ਜਮਹੂਰੀਅਤ ਇਹ ਲਫ਼ਜ਼ ਜਦੋਂ ਸੁਣਦੇ ਹਾਂ ਤੇ ਬੜੇ ਚੰਗੇ ਲੱਗਦੇ ਨੇ, ਕੰਨਾਂ ਨੂੰ ਵੀ ਚੰਗੇ ਲੱਗਦੇ ਨੇ, ਔਰ ਲਿੰਕਨ ਦੇ ਅਲਫਾਜ਼ ਇੱਕਦਮ ਜ਼ਿਹਨ ਦੇ ਵਿੱਚ ਆਉਂਦੇ ਨੇ ਕਿ ਜਿਹੜਾ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਰਿਪਬਲਿਕ ਨੂੰ ਇਹੀ ਕਿਹਾ ਜਾਂਦਾ ਹੈ, ਰੀਪਬਲਿਕ ਵੀ ਇਹੀ ਹੈ, ਲੋਕਾਂ ਰਾਹੀਂ। ਔਰ ਜਦੋਂ ਅਸੀਂ ਕਹਿੰਦੇ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਕਿ ਇਹ ਸਿਸਟਮ ਜਿਹਦੇ 'ਚ ਕਿ ਜਿਹੜਾ ਲੋਕ ਬਣਾਉਂਦੇ ਨੇ, ਲੋਕਾਂ ਵਾਸਤੇ ਹੈ, ਲੋਕਾਂ ਰਾਹੀਂ ਹੈ, ਇਹ ਇੱਕ ਇਨ ਜਨਰਲ ਅਸੀਂ ਸਮਝਦੇ ਹਾਂ ਡੈਮੋਕ੍ਰੇਸੀ ਨੂੰ। ਫਿਰ ਜਦੋਂ ਤੋਂ ਇਹ ਵੋਟ ਸਿਸਟਮ ਇਜਾਦ ਹੋਇਆ, ਕਨਸਟੀਟਿਊਸ਼ਨ ਜਾਂ ਸੰਵਿਧਾਨ ਜਾਂ ਆਇਨ ਦੇ ਕਾਨਸੈਪਟ ਆਏ, ਫਿਰ ਇਹ ਹੋਇਆ ਕਿ ਭਾਈ ਜਿਹੜੇ ਸ਼ਹਿਰੀ ਨੇ, ਔਰ ਇਹਦੀ ਇੱਕ ਲੰਬੀ ਕਹਾਣੀ ਹੈ ਕਿ ਵੀ ਅੱਜ ਵਾਂਗ ਨਹੀਂ ਹੈ, ਔਰਤਾਂ ਨੂੰ ਆਪਣੇ ਹੱਕ ਲੈਣ ਲਈ ਵੋਟਾਂ ਦੇ, ਈਵਨ ਜਿਹੜੇ ਡਿਵੈਲਪਡ ਨੇਸ਼ਨਸ ਨੇ, ਅਮਰੀਕਾ ਦੇ ਵਿੱਚ 1920 'ਚ ਔਰਤਾਂ ਨੂੰ ਵੋਟ ਦਾ ਹੱਕ ਮਿਲਿਆ। ਅਜੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਟਰਗਲ ਅਫਰੀਕਨ ਕੰਟਰੀਜ਼ ਜਾਂ ਦੂਸਰਿਆਂ 'ਚ ਹੈ ਹੀ ਹੈ, ਬਾਕੀਆਂ ਨੂੰ ਛੱਡ ਵੀ ਦਈਏ। ਅਥੋਰੀਟੇਰੀਅਨਿਜ਼ਮ, ਕਮਿਊਨਿਜ਼ਮ, ਫਾਸ਼ਿਜ਼ਮ ਔਰ ਕਿਸ ਕਿਸਮ ਦੇ ਰਾਜ। ਲੇਕਿਨ ਇੱਕ ਪਾਰਟ ਜਦੋਂ ਅਸੀਂ ਭਾਰਤੀ ਜਮਹੂਰੀਅਤ ਦੇ ਕੰਟੈਕਸਟ ਦੇਖਦੇ ਹਾਂ, ਕੋਈ ਸ਼ੱਕ ਨਹੀਂ ਹੈ ਕਿ ਉਸ ਜ਼ਮਾਨੇ 'ਚ ਜਦੋਂ ਭਾਰਤੀ ਕਨਸਟੀਟਿਊਸ਼ਨ 26 ਜਨਵਰੀ 1950 ਨੂੰ ਹੋਂਦ 'ਚ ਆਇਆ, ਸਿੱਖ ਫੈਕਟਰ ਜੇ ਪਾਸੇ ਰੱਖ ਦਈਏ, ਅਸੀਂ ਇਹ ਗੱਲ ਪਹਿਲੇ ਦਿਨ ਤੋਂ ਕਲੀਅਰ ਕਰਦੇ ਆਏ ਹਾਂ ਕਿ ਭਾਈ ਸਾਡਾ ਇਸ ਸੰਵਿਧਾਨ ਨਾਲ ਲਾਗਾ ਦੇਗਾ ਨਹੀਂ ਹੈ, ਕਿਉਂਕਿ 2 ਸਿੱਖ ਨੁਮਾਇੰਦੇ ਜਿਹੜੇ ਸੰਵਿਧਾਨ ਸਭਾ 'ਚ ਸਨ, ਉਹਨਾਂ ਨੇ ਇਸ ਦੇ ਉੱਤੇ ਦਸਤਖਤ ਨਹੀਂ ਸੀ ਕੀਤੇ, ਕਿਉਂਕਿ ਸਿੱਖਾਂ ਨਾਲ ਕੀਤੇ ਗਏ ਇਕਰਾਰ ਨਹੀਂ ਸੀ ਪੂਰੇ ਕੀਤੇ ਗਏ। ਔਰ ਆਰਟੀਕਲ 25(20) ਭਾਰਤੀ ਆਇਨ ਦਾ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਬਣਾਉਂਦਾ। ਇਹੀ ਕਾਰਨ ਸੀ ਕਿ 26 ਜਨਵਰੀ 1950 ਨੂੰ ਜਦੋਂ ਕਿ ਬਾਕੀ ਮੁਲਕ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਸੀ ਰਿਪਬਲਿਕ ਡੇ ਦੇ, ਸਿੱਖ ਇਹਨੂੰ ਐਜ਼ ਏ ਬਲੈਕ ਡੇ ਬਣਾ ਰਹੇ ਸੀ। ਸੋ ਇਹ ਜਿਹੜੀ ਹੈ ਕਨਸੈਪਚੁਅਲੀ ਗੱਲ ਕਲੀਅਰ ਹੋਣੀ ਚਾਹੀਦੀ ਹੈ। ਪਰ ਇਹਦੇ ਬਾਵਜੂਦ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਵੀ ਇਸ ਸੰਵਿਧਾਨ ਨੇ ਉਹ ਕੁਝ ਕੀਤਾ, ਕੁਝ ਚੀਜ਼ਾਂ ਨੇ ਜਿਹੜੀਆਂ 3-3.5 ਸਾਲ ਤੋਂ ਜੋ ਕੁਝ ਚੱਲ ਰਿਹਾ ਸੀ ਬ੍ਰਾਹਮਣਵਾਦ ਦੀ ਵਿਚਾਰਧਾਰਾ ਦਾ, ਉਹਨੂੰ ਅਨਡੂ ਕੀਤਾ। ਔਰ ਉਹਦੇ 'ਚ ਇੱਕ ਵੱਡੀ ਗੱਲ ਮੈਂ ਜੇ ਕਹਿਣੀ ਹੋਏ ਕਿ ਜਿਹੜਾ 3.5 ਸਾਲ ਤੋਂ ਵਰਣ ਆਸ਼ਰਮ ਜਾਂ ਹਿੰਦੂ ਧਰਮ ਦੀ ਰੀੜ੍ਹ ਦੀ ਹੱਡੀ ਜਾਂ ਹਿੰਦੂ ਹੋਣ ਦੀ ਨਿਸ਼ਾਨੀ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਜਿੱਥੇ ਬ੍ਰਾਹਮਣ ਉੱਚ ਥਾਂ ਤੇ ਬੈਠਾ, ਸਾਰੇ ਰਾਈਟ ਉਹਦੇ ਕੋਲ ਨੇ, ਐਜੂਕੇਸ਼ਨ ਦਾ ਵੀ, ਲਾਅ ਦਾ ਵੀ, ਬ੍ਰਾਹਮਣ ਦੇਵਤਾ ਹੈ,
ਕਸ਼ਤਰੀ ਵੈਸ਼ ਸ਼ੂਦਰ ਦੀ ਸੇਵਾ 'ਚ ਲੱਗੇ ਹੋਏ ਨੇ। ਸ਼ੂਦਰ ਔਰ ਔਰਤ ਉਹਨਾਂ ਦੇ ਕੋਲ ਕੋਈ ਹਕੂਕ ਨਹੀਂ ਨੇ, ਕਿਉਂਕਿ ਉਹਨੂੰ ਜਿਹੜਾ ਗਵਰਨ ਕਰਨ ਵਾਲਾ ਲਾ ਸੀ ਮਨੂ ਸਮ੍ਰਿਤੀ, ਉਹ ਬੇਸਿਕ ਰਾਈਟ ਹੀ ਨਹੀਂ ਦਿੰਦਾ। ਸੋ ਇਸ ਸੰਵਿਧਾਨ ਦਾ ਜੇ ਕੋਈ ਇੱਕ ਰੈਵੋਲੂਸ਼ਨਰੀ ਸਟੈਪ ਕਹਿਣਾ ਹੋਏ ਉਹ ਇਹ ਸੀ ਕਿ ਸ਼ੂਦਰ ਵੀ ਤੇ ਔਰਤ ਵੀ ਬ੍ਰਾਹਮਣ ਦੇ ਬਰਾਬਰ ਆ ਗਈ ਵੋਟ ਦੇ ਹੱਕ ਨਾਲ, ਕਿ ਜਿਹੜੀ ਇੱਕ ਵੋਟ ਬ੍ਰਾਹਮਣ ਕੋਲ ਹੈ ਉਹੀ ਇੱਕ ਵੋਟ ਦਾ ਹੱਕ ਐਡਲਟ ਔਰਤ ਨੂੰ ਵੀ ਮਿਲਿਆ, ਉਹੀ ਸ਼ੂਦਰ ਨੂੰ। ਬਾਕੀ ਅਸੀਂ ਰਿਜ਼ਰਵੇਸ਼ਨ ਦੂਸਰੇ ਤੀਸਰੇ ਫੈਕਟਰ ਛੱਡ ਵੀ ਦਈਏ ਜਾਂ ਸੰਵਿਧਾਨ ਦੇ ਵਿੱਚ ਇਕੁਆਲਿਟੀ ਔਰ ਫਰੀडम्स ਔਰ ਫੰਡਾਮੈਂਟਲ ਰਾਈਟਸ ਔਰ ਡਾਇਰੈਕਟਿਵ ਪ੍ਰਿੰਸੀਪਲਸ ਔਰ ਉਹ ਮੈਂ ਉਸ ਡਿਟੇਲ 'ਚ ਨਾ। ਸੋ ਇਹ ਜਿਹੜੀ ਇੱਕ ਵੱਡੀ ਤਬਦੀਲੀ ਸੀ ਸੰਵਿਧਾਨਕ ਤੌਰ ਦੇ ਉੱਤੇ, ਇਹ ਜੇ ਤੁਸੀਂ ਸੰਵਿਧਾਨ ਬਣਨ ਤੱਕ 2-3 ਸਾਲ ਦੀ ਡਿਬੇਟ ਦੇਖੋਗੇ ਤੇ ਤੁਹਾਨੂੰ ਨਜ਼ਰ ਆਏਗਾ ਕਿ ਕਿਵੇਂ ਕਿੰਨਾ ਵੱਡਾ ਵਿਰੋਧ ਇਸ ਲਾਈਨ ਦਾ ਵੀ ਹੁੰਦਾ ਰਿਹਾ। ਔਰ ਇਹਦੇ 'ਚ ਬੜੀ ਦਿਲਚਸਪ ਗੱਲ ਹੈ, ਕਿਉਂਕਿ ਹਾਲਾਂਕਿ ਇਲੈਕਸ਼ਨਾਂ ਦਾ ਬਹੁਤਿਆਂ ਦੀ ਦਿਲਚਸਪੀ ਹੋਏਗੀ ਕਿ ਜੇ ਅਸੀਂ ਦੱਸੀਏ ਕੌਣ ਜਿੱਤ ਰਿਹਾ ਕੌਣ ਕਿੰਨੀ। ਮੇਰੀ ਹਮੇਸ਼ਾ ਮੈਨੂੰ ਇਹ ਹੁੰਦਾ ਵੀ ਜੇ ਕਾਨਸੈਪਟ ਸਮਝ ਆ ਜਾਏ, ਸਿਧਾਂਤ ਸਮਝ ਆ ਜਾਏ, ਬਾਕੀ ਤਾਂ ਖੇਡ ਉਸ ਸਿਧਾਂਤ ਦੇ ਥੱਲੇ ਹੀ ਖੇਡੀ ਜਾਂਦੀ ਹੈ ਜਾਂ ਉਹਦੇ ਬੁਰਕੇ 'ਚ ਖੇਡੀ ਜਾਂਦੀ ਹੈ। ਹੁਣ ਜਦੋਂ ਇਹ ਸੰਵਿਧਾਨ ਬਣ ਗਿਆ, ਸਰ ਕਪੂਰ ਸਿੰਘ ਜਿਨ੍ਹਾਂ ਦੀ ਇੱਕ ਬੜੀ ਪ੍ਰਸਿੱਧ ਪੁਸਤਕ ਪ੍ਰਾਸ਼ਰ ਪ੍ਰਸ਼ਨ ਹੈ, ਪ੍ਰਾਸ਼ਰ ਇੱਕ ਬ੍ਰਾਹਮਣ ਜਿਹੜਾ ਉਹਨਾਂ ਦੇ ਨਾਲ ਸੈਰ ਤੇ ਨਿਕਲਦਾ ਸੀ ਸ਼ਿਮਲੇ, ਜਦੋਂ ਕਿ ਉਹਨਾਂ ਨੂੰ ਨੌਕਰੀਓਂ ਡਿਸਮਿਸ ਕਰ ਦਿੱਤਾ ਗਿਆ ਸੀ। ਸ਼ਿਮਲਾ ਹਾਈ ਕੋਰਟ ਸੀ ਉਦੋਂ, ਪੰਜਾਬ ਹਾਈ ਕੋਰਟ, ਉੱਥੇ ਉਹ। ਔਰ ਉਹਦੇ 'ਚ ਪ੍ਰਾਸ਼ਰ ਪ੍ਰਸ਼ਨਾਂ ਦੇ ਵਿੱਚ ਸਰ ਕਪੂਰ ਸਿੰਘ ਹੋਰਾਂ ਨੇ ਇੱਕ ਗੱਲ ਲਿਖੀ ਇਸ ਸੰਵਿਧਾਨ ਬਾਰੇ। ਉਹਨਾਂ ਨੇ ਕਿਹਾ ਵੀ ਜਿਹੜੀ ਹਿੰਦੂ ਥਾਟ ਦੀ ਆਰੀਆ ਆਤਮਾ ਹੈ ਉਹ ਇਹਨੂੰ ਕਦੇ ਵੀ ਕਬੂਲ ਨਹੀਂ ਕਰੇਗੀ, ਕਿਉਂਕਿ ਇਹ ਸੰਵਿਧਾਨ ਬੇਸਿਕਲੀ ਸੋਸ਼ਲਿਸਟਿਕ ਕਮਿਊਨਿਸਟਿਕ ਸਮਾਜਿਕ ਜਿਹਦਾ ਇੰਪੈਕਟ ਨਹਿਰੂ ਤੇ ਅੰਬੇਦਕਰ ਤੇ ਜਾਂ ਦੂਸਰਿਆਂ ਤੇ ਹੈ, ਇਹ ਉਸ ਇਨਫਲੂਐਂਸ ਦੇ ਥੱਲੇ ਸੰਵਿਧਾਨ ਆਇਆ। ਔਰ ਜਿਹੜੀ ਆਰੀਅਨ ਆਤਮਾ ਹੈ ਜਿਸ ਦੇ ਅੰਦਰ ਮਨੂ ਸਮਾਇਆ ਹੋਇਆ ਹੈ ਉਹ ਇਹਨੂੰ ਕਬੂਲ ਨਹੀਂ ਕਰੇਗੀ। ਹੁਣ ਜਦੋਂ ਅੱਜ ਅਸੀਂ ਇਹ ਗੱਲ 1950 ਦੀ ਹੈ ਔਰ ਆਲਮੋਸਟ 70 ਸਾਲ ਬਾਅਦ ਅਸੀਂ ਜਦੋਂ ਦੇਖ ਰਹੇ ਹਾਂ ਕਿ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਇੰਡੀਆ ਬਲੌਕ ਬਣਦਾ ਹੈ ਉਹਦੀ ਡਿਬੇਟ ਕੀ ਹੈ। ਹਰ ਗੈਦਰਿੰਗ ਦੇ ਵਿੱਚ ਉਹ ਖੜ ਗਏ ਹੋਏ, ਕਾਂਗਰਸ ਦਾ ਪ੍ਰੈਜ਼ੀਡੈਂਟ ਜਾਂ ਰਾਹੁਲ ਗਾਂਧੀ ਹੋਏ, ਉਹ ਹੱਥ ਦੇ ਵਿੱਚ ਭਾਰਤੀ ਸੰਵਿਧਾਨ ਉਹਨਾਂ ਨੇ ਫੜਿਆ ਹੋਇਆ ਕਿ ਜੀ ਜੇ ਬੀਜੇਪੀ ਵਾਪਸ ਪਾਵਰ ਦੇ ਵਿੱਚ ਆਈ ਤੇ ਇਹ ਸੰਵਿਧਾਨ ਨੂੰ ਬਦਲ ਦੇਣਗੇ। ਔਰ ਹੁਣ ਇਹ ਇੱਕ, ਔਰ ਜਦੋਂ ਮੈਂ ਇਹ ਸਾਰਾ ਪ੍ਰਚਾਰ ਦੇਖਿਆ ਮੈਂ ਕਿਹਾ ਜੀ ਚਲੋ ਅਸੀਂ ਤਾਂ ਇਹਦਾ ਫਾਸਤਾ ਪਹਿਲਾਂ ਹੀ ਵੜ ਦਿੱਤਾ ਸੀ, ਅਸੀਂ ਤਾਂ ਇਹਨੂੰ ਮੰਨਦਾ ਹੀ ਨਹੀਂ, ਪਰ ਇਹ ਕੀ ਹੈ। ਔਰ ਇੱਕਦਮ ਮੇਰੇ ਮਾਈਂਡ ਦੇ ਵਿੱਚ ਉਹ ਪ੍ਰਾਸ਼ਰ ਪ੍ਰਸ਼ਨਾਂ ਦਾ ਸਰ ਕਪੂਰ ਸਿੰਘ ਹੋਰਾਂ ਦੀਆਂ ਲਾਈਨਾਂ ਆਈਆਂ ਕਿ ਵੀ ਇਹ ਲਾਗੂ ਤਾਂ ਹੋ ਗਿਆ ਕਾਂਸਟੀਟਿਊਟ ਅਸੈਂਬਲੀ 'ਚ, ਕਿਉਂਕਿ ਕਾਂਗਰਸ ਕੋਲ ਮੈਜੋਰਿਟੀ ਸੀ, ਪਰ ਉਹਨਾਂ ਨੇ ਕਿਹਾ ਵੀ ਜਿਹੜੀ ਆਰੀਆ ਆਤਮਾ ਹੈ ਜਿਹਦੇ 'ਚ ਮਨੂ ਸਮ੍ਰਿਤੀ ਲਾਈ ਕਰ ਰਹੀ ਹੈ ਉਹਨੇ ਇਸ ਨੂੰ ਐਕਸੈਪਟ ਨਹੀਂ ਕਰਨਾ। ਅਲਟੀਮੇਟਲੀ ਇਸ ਖਿੱਤੇ ਦੀ ਜਿਹੜੀ ਹਿੰਦੂ ਜਿਹੜੀ ਆਰੀਅਨ ਸੋਲ ਹੈ ਉਹ ਤਾਂ ਸੈਟੀਸਫਾਈ ਹੁੰਦੀ ਹੈ ਮਨੂ ਸਮ੍ਰਿਤੀ ਨਾਲ ਔਰ ਉਹਦੇ ਲਾਅ ਦੇ ਨਾਲ। ਸੋ ਇਹ ਇੱਕ ਬੜੀ ਇੰਪੋਰਟੈਂਟ ਗੱਲ ਹੈ ਕਿ ਵੀ ਬੇਸ਼ੱਕ ਸੰਵਿਧਾਨ ਦੇ ਥੱਲੇ ਪਹਿਲੀਆਂ ਇਲੈਕਸ਼ਨਾਂ 1952 'ਚ ਹੋਈਆਂ, 1950 'ਚ ਸੰਵਿਧਾਨ ਲਾਗੂ ਹੋਇਆ, ਨਹਿਰੂ 3 ਟਰਮ ਕੰਟੀਨਿਊਸਲੀ ਪ੍ਰਾਈਮ ਮਿਨਿਸਟਰ ਰਿਹਾ, 52 ਦੇ ਵਿੱਚ ਉਹ ਪ੍ਰਾਈਮ ਮਿਨਿਸਟਰ, 57 ਦੇ ਵਿੱਚ ਔਰ 62 ਦੇ ਵਿੱਚ, ਔਰ 27 ਮਈ ਜਿਹੜੀ 2 ਦਿਨ ਪਹਿਲਾਂ 3 ਦਿਨ ਬੀਤੀ ਆ ਉਹਦੀ ਮੌਤ ਹੋਈ 1964 ਦੇ ਵਿੱਚ। ਫਿਰ ਅਸੀਂ ਦੇਖਦੇ ਹਾਂ ਸ਼ਾਸਤਰੀ ਇੰਦਰਾ ਗਾਂਧੀ ਦੇ ਪੀਰੀਅਡ ਤੋਂ ਚੱਲਦੇ ਹਾਂ ਅੱਜ ਹਾਲਾਤ ਇਹ ਬਣ ਗਏ। ਹਾਲਾਂਕਿ ਇੰਦਰਾ ਗਾਂਧੀ ਦੇ ਪੀਰੀਅਡ 'ਚ ਹੀ ਇਸ ਦਾ ਡਿਕਲਾਈਨ ਸ਼ੁਰੂ ਹੋ ਗਿਆ ਸੀ, ਸਾਰੇ ਸਿਸਟਮ ਨੇ ਅਲਟੀਮੇਟਲੀ ਇੱਕ ਪਾਸੇ ਜਿੱਥੇ ਖਾਨਦਾਨੀ ਬਣਨ ਵੱਲ ਉੱਥੇ ਕਰਪਸ਼ਨ ਵੀ। ਔਰ ਜਦੋਂ ਈਵਨ ਉਹਦਾ ਇੰਦਰਾ ਗਾਂਧੀ ਦੇ ਵੇਲੇ ਜਿਹੜਾ ਕਾਂਗਰਸ ਪ੍ਰੈਜ਼ੀਡੈਂਟ ਸੀ ਡੀ.ਕੇ. ਬਰੂਆ ਜੀ ਅਸਾਮ ਤੋਂ, ਐਮਰਜੈਂਸੀ ਦੇ ਪੀਰੀਅਡ 'ਚ ਵੀ, ਔਰ ਐਮਰਜੈਂਸੀ ਜਦੋਂ ਤੋੜੀ ਗਈ ਇਲੈਕਸ਼ਨਾਂ ਹੋਈਆਂ ਤੇ ਉਸ ਨੇ ਇੱਕ ਨਾਰਾ ਦਿੱਤਾ ਸੀ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ ਜੀ। ਮਤਲਬ ਇਹ ਹੈ ਕਿ ਵੀ ਅਲਟੀਮੇਟਲੀ ਬੇਸ਼ੱਕ ਸੰਵਿਧਾਨਕ ਤੌਰ ਤੇ ਵੋਟਿੰਗ ਦੇ ਨਾਲ ਜਮਹੂਰੀਅਤ ਜੇ ਇੰਡੀਆ ਦੀ ਕਹਿਣੀ ਹੋਏ, ਬਾਕੀ ਸਿਸਟਮ ਤਾਂ ਸਾਰੇ ਟੁੱਟੇ ਹੀ ਟੁੱਟੇ ਨੇ, ਪਰ ਮੈਜੋਰੀਟੇਰੀਅਨਿਜ਼ਮ ਦੇ ਉੱਤੇ ਆ ਕੇ ਐਂਡ ਹੋਇਆ ਬਹੁ ਗਿਣਤੀਵਾਦ। ਹੁਣ ਬਹੁ ਗਿਣਤੀਵਾਦ ਦੇ ਵਿੱਚ ਬੇਸ਼ੱਕ ਕਾਂਗਰਸ ਨੇ ਪੋਸਟ 47 ਆਜ਼ਾਦੀ 'ਚ ਅਸੀਂ ਅਗਲਾ ਰੋਲ ਅਦਾ ਕੀਤਾ, ਅਸੀਂ ਆਜ਼ਾਦੀ ਲੈ ਕੇ ਦਿੱਤੀ, ਉਹ ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਜਾਂ ਉਹਦੇ ਡਿਸੈਂਡੈਂਟਸ ਤੱਕ
ਇਹ ਸੌਦਾ ਵੇਚਦੇ ਰਹੇ। ਲੇਕਿਨ ਜਦੋਂ ਇਹਨਾਂ ਦੇ ਹੱਥ ਪਾਵਰ 2014 ਚ ਆਉਂਦੀ ਹੈ, ਅਲਟੂਗੈਦਰ ਜੇ ਕੰਗਣਾ ਰਣੌਤ ਵਰਗੀ ਇਹ ਕਹਿੰਦੀ ਹੈ ਵੀ ਭਾਰਤ ਨੂੰ ਆਜ਼ਾਦੀ 2014 ਚ ਮਿਲੀ, ਜਾਂ ਮੋਹਨ ਭਾਗਵਤ 2014 ਚ ਕਹਿੰਦਾ ਹੈ ਕਿ ਬਈ ਇਹ 1000 ਸਾਲ ਦੀ ਭਾਰਤ ਦੀ ਗੁਲਾਮੀ ਤੋਂ ਬਾਅਦ ਵਾਪਸ ਹਿੰਦੂਆਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ। ਫਿਰ ਜੇ ਅਸੀਂ ਇਸ 10 ਸਾਲ ਦਾ ਵਰਤਾਰਾ ਦੇਖੀਏ ਕਿ ਟੋਟਲੀ ਹੇਟਡ ਤੇ ਬੇਸਡ, ਟੋਟਲੀ ਐਗਜ਼ਿਸਟਿੰਗ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕਰਕੇ ਜਿਸ ਲੈਵਲ ਦੇ ਉੱਤੇ ਇਹ ਸਾਰੇ ਸਿਸਟਮ ਨੂੰ ਬਣਾਇਆ ਗਿਆ, ਔਰ ਜਿੰਨਾ ਡਰਟੀ ਫਾਲਸਹੁਡ ਔਰ ਨਫ਼ਰਤ ਦੇ ਉੱਤੇ ਜਿਹੜਾ ਮਬਨੀ ਕੈਂਪੇਨ ਬੀਜੇਪੀ ਨੇ ਰਨ ਕੀਤਾ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਸਾਰੇ ਚੋਂ ਕਿਹੜਾ ਲੋਕ ਭਲਾਈ ਦਾ ਏਜੰਡਾ। ਇੱਕ ਤਾਂ ਹੁੰਦਾ ਹੈ ਵੀ ਕੋਈ ਹਕੂਮਤ ਲੋਕਾਂ ਦੇ ਸਾਹਮਣੇ ਆਂਦੀ ਹੈ, ਉਹ ਆ ਕੇ ਕਹਿੰਦੀ ਹੈ ਜੀ ਸਾਡੀ ਕਾਰਗੁਜ਼ਾਰੀ ਹੈ ਜੀ। ਇੰਡੀਪੈਂਡੈਂਟ ਸਿਸਟਮ 'ਚ ਤਾਂ ਇਹੀ ਹੁੰਦਾ ਕਿ ਵੀ ਹੁਣ ਕਾਰਗੁਜ਼ਾਰੀ ਕੀ ਦੱਸੀ ਜਾ ਰਹੀ ਹੈ। ਇੱਕ ਉਹ ਕਹਿ ਰਹੇ ਜੇ ਦੂਜਿਆਂ ਦੇ ਹੱਥ ਪਾਵਰ ਆਈ, ਇਹ ਜਿਹੜਾ ਅਸੀਂ ਰਾਮ ਮੰਦਰ ਬਣਾਇਆ ਇਹਦੇ ਤੇ ਬੁਲਡੋਜ਼ਰ ਚਲਾ ਦੇਣਗੇ। ਦੇਖੋ ਅਸੀਂ 80 ਕਰੋੜ ਲੋਕਾਂ ਨੂੰ ਮੁਫਤ ਖਾਣਾ ਦੇ ਰਹੇ, ਅਸੀਂ ਜਿਹੜਾ ਉਹ ਹਿੰਦੂਤਵਾ ਨੂੰ ਵਰਲਡ ਸਟੇਜ ਦੇ ਉੱਤੇ ਲੈ, ਉਹਦਾ ਐਸ ਜੈ ਸ਼ੰਕਰ ਕਹਿ ਰਿਹਾ ਦੇਖੋ ਜੀ ਗਲੋਬਲ ਲੈਵਲ ਦੇ ਉੱਤੇ ਅਸੀਂ ਵਿਸ਼ਵ ਗੁਰੂ ਬਣ ਗਏ। ਹੁਣ ਇਹ ਸਾਰੇ ਮੈਜੋਰਿਟੇਰੀਅਨਿਜ਼ਮ ਦੇ, ਔਰ ਇੱਕ ਧਿਰ ਨੇ ਮੰਨ ਲਿਆ ਕਿ 20% ਜਿਹੜੀ ਮਾਈਨੋਰਿਟੀ ਹੈ ਜਿਹਦੇ 'ਚ ਮੁਸਲਮਾਨ, ਈਸਾਈ, ਦਲਿਤ ਉਹ ਇਰਰੈਲੇਵੈਂਟ ਨੇ, ਉਹਨੇ ਟੋਟਲੀ ਜਿਹੜਾ ਉਹ 80% ਦੇ ਉੱਤੇ ਫੋਕਸ ਔਰ ਹੇਟਰਡ ਦੇ ਉੱਤੇ ਉਹ ਸਾਰੇ ਨੂੰ ਰੱਖ ਕੇ, ਔਰ ਜੇ ਤੁਸੀਂ ਇਹ 7 ਫੇਜ਼ ਸਾਰੇ ਦੇਖੋ ਕੈਂਪੇਨ ਕਿਸ ਲਾਈਨ ਤੇ ਜਾਂਦਾ ਹੈ ਜੀ, ਕਿਵੇਂ ਹੌਲੀ 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 ਨਫ਼ਰਤ, ਔਰ ਇਹਨੂੰ ਸਾਰੇ ਹੀ ਉਹ ਜਿਹੜੀ ਆਰੀਆ ਸੋਲ ਹੈ ਉਸ ਦੀ ਬਣਾਈ ਹੋਈ ਉਹਨਾਂ ਨੇ, ਉਹਦੇ ਥੱਲੇ ਮੋਦੀ ਜਿਹੜਾ ਹੈ ਉਹ ਪੂਜਾ ਤੋਂ ਪ੍ਰਾਣ ਪ੍ਰਤਿਸ਼ਠਾ ਤੋਂ ਆਲਮੋਸਟ ਇਹਨਾਂ ਦਾ ਕੈਂਪੇਨ ਸ਼ੁਰੂ ਹੋ ਗਿਆ ਸੀ ਬੀਜੇਪੀ ਦਾ। ਤੇ ਹੁਣ ਜਦੋਂ ਲਾਸਟ ਫੇਜ਼ ਪ੍ਰਚਾਰ ਮੁੱਕ ਗਿਆ ਔਰ ਅਜੇ 2 ਦਿਨ ਦਾ ਟਾਈਮ ਹੈ ਜਦੋਂ ਕਿ 1 ਜੂਨ ਨੂੰ ਵੋਟਾਂ ਪੈਣੀਆਂ ਨੇ 7 ਸੂਬਿਆਂ ਦੇ ਵਿੱਚ, ਕਿਉਂਕਿ ਉਹਦੇ ਵਿੱਚ ਪੰਜਾਬ ਔਰ ਹਿਮਾਚਲ ਔਰ ਚੰਡੀਗੜ੍ਹ ਔਰ ਉੱਤਰਾਖੰਡ ਔਰ ਦੂਜਾ, ਤੇ ਮੋਦੀ ਜਿਹੜਾ ਡਰਾਮਾ ਕਰਦਾ ਉਹ ਕੰਨਿਆ ਕੁਮਾਰੀ ਜਿੱਥੇ ਉਹ ਰੌਕ ਹੈ ਉਹਦੀ ਵਿਵੇਕਾਨੰਦ ਦੀ ਤਮਿਲਨਾਡੂ 'ਚ ਹੈ, ਉੱਥੇ ਪਹੁੰਚ ਗਿਆ ਔਰ ਕੈਮਰੇ ਉੱਥੇ ਲੱਗੇ ਹੋਏ ਨੇ ਜੀ। ਉਹ ਹੁਣ ਪਹਿਲਾਂ ਮੰਦਿਰ 'ਚ ਉਹਨੇ ਪੂਜਾ ਕਰ ਲਈ, ਹੁਣ ਉਹ ਰੌਕ 'ਚ ਚੜ੍ਹ ਗਿਆ, ਹੁਣ ਉੱਥੇ ਵੜ ਗਿਆ, ਹੁਣ ਉੱਥੋਂ ਨਿਕਲੇਗਾ 48 ਘੰਟੇ ਬਾਅਦ, ਔਰ ਇਹ ਵੋ। ਸੋ ਉਸ ਸਾਰੇ ਨੂੰ ਜਿਸ ਰੰਗ ਦੇ ਵਿੱਚ ਰੰਗਣ ਦੀ ਕੋਸ਼ਿਸ਼ ਹੈ, ਉਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਇੱਕ ਖੌਫ ਹੈ ਘੱਟ ਗਿਣਤੀਆਂ ਦੇ ਵਿੱਚ। ਦੁਨੀਆ ਦੇ ਵਿੱਚ ਵੀ ਜਿਹੜਾ ਇੱਕ ਪਾਰਟ ਸੀ ਕਿ ਜੀ ਇਹ ਜਮਹੂਰੀਅਤ ਲਾਰਜੈਸਟ ਡੈਮੋਕ੍ਰੇਸੀ, ਉਹ ਭਰਮ ਤਾਂ ਬਹੁਤ ਤੇਜ਼ੀ ਨਾਲ ਟੁੱਟਾ, ਟਰਾਂਸਨੈਸ਼ਨਲ ਰਿਪਰੈਸ਼ਨ ਹੋਏ ਜਾਂ ਓਵਰਆਲ ਮਾਈਨੋਰਟੀਜ਼ ਦੇ ਨਾਲ ਸਲੂਕ ਹੋਏ। ਪਰ ਜਿਸ ਤਰ੍ਹਾਂ ਦਾ ਹੇਟ ਕੈਂਪੇਨ ਰਨ ਕੀਤਾ ਗਿਆ, ਔਰ ਈਵਨ ਮਨਮੋਹਨ ਸਿੰਘ, ਹਾਲਾਂਕਿ ਉਹ ਵੀ 10 ਸਾਲ ਹੀ ਪ੍ਰਧਾਨ ਮੰਤਰੀ ਰਹੇ, ਅੱਜ ਜਿਹੜੀ ਚਿੱਠੀ ਮਨਮੋਹਨ ਸਿੰਘ ਦੀ ਪੰਜਾਬੀ 'ਚ ਵੀ ਪੰਜਾਬ ਦੇ ਵਿੱਚ ਸਰਕੂਲੇਟ ਕੀਤੀ ਗਈ, ਕਿੰਨੇ ਸਫ਼ਿਆਂ ਦੀ ਹੈ, ਉਹਦੇ 'ਚ ਉਹਨੇ ਮੋਦੀ ਨੂੰ ਸ਼ੇਮ ਦਿੱਤੀ ਹੈ। ਉਹਨੇ ਕਿਹਾ ਵੀ ਅੱਜ ਤੱਕ ਦੀ ਹਿਸਟਰੀ 'ਚ ਕੋਈ ਪ੍ਰਾਈਮ ਮਿਨਿਸਟਰ ਇੰਨੇ ਲੋ ਲੈਵਲ ਦੇ ਉੱਤੇ ਸਟੂਪ ਨਹੀਂ ਕੀਤਾ ਜਿੱਥੇ ਕਿ ਇੰਨਾ ਨਫ਼ਰਤ ਨਾਲ ਭਰਿਆ ਹੋਇਆ ਕੰਮ ਹੋਏ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਇਹ ਮੈਜੋਰਿਟੇਰੀਅਨਿਜ਼ਮ ਦਾ ਡੈਮੋਕ੍ਰੇਸੀ ਦੇ ਨਾਂ ਥੱਲੇ, ਜਿਹਨੂੰ ਅਸੀਂ ਸ਼ੈਮ ਕਹਿ ਸਕਦੇ ਹਾਂ, ਝੂਠਾ ਜਿਹੜਾ ਉਹ ਇੱਕ ਨਖਲਸਤਾਨ ਹੈ ਜਿਹੜਾ ਬਣਾਇਆ ਹੋਇਆ, ਉਹਨੂੰ ਤੁਸੀਂ ਜਮਹੂਰੀਅਤ ਕਹਿ ਲਓ। ਔਰ ਇਹ ਇਲੈਕਟ੍ਰੋਕ੍ਰੇਸੀ ਨੂੰ ਕਹਿਣਾ ਕਿ ਸਿਰਫ ਵੋਟਾਂ ਤੱਕ ਇਹ ਮਹਿਦੂਦ ਹੈ। ਹੁਣ ਵੋਟਾਂ ਦਾ ਕੀ ਫੇਟ ਹੋਣਾ ਹੈ, EVM ਮਸ਼ੀਨਾਂ ਦੀ ਗੱਲ ਕਰੀਏ, ਆਲਰੇਡੀ ਇਸ ਗੱਲ ਦੇ ਚਾਰਜ ਨੇ ਵੀ ਕਿਵੇਂ ਇਲੈਕਸ਼ਨ ਕਮਿਸ਼ਨ ਲੋਕਾਂ ਦੇ ਸਵਾਲਾਂ ਤੋਂ ਭੱਜਿਆ, ਕਿਵੇਂ ਪਹਿਲਾਂ ਡਾਟਾ ਦੇਣ ਤੋਂ ਨਾ ਕੀਤੀ, ਫਿਰ ਜੇ ਦਿੱਤੀ ਹੈ ਕੁਝ ਫੇਸਿਸ ਦੇ ਤਾਂ ਐਂ ਲੱਗਦਾ ਕਿਤੇ ਲੱਖ ਵੋਟ ਵਧਾ ਦਿੱਤੀ ਹੈ, ਕਿਤੇ 2 ਲੱਖ ਵਧਾ ਦਿੱਤੀ ਹੈ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਈਵਨ ਜਿਹੜੇ ਸਾਬਕਾ ਇਲੈਕਸ਼ਨ ਕਮਿਸ਼ਨਰ ਜਾਂ ਦੂਜੇ ਨੇ ਜਿਹੜੇ ਇੰਨੇ ਕੁ ਖੌਫਜ਼ਦਾ ਨੇ ਕਿ ਮੀਡੀਆ 'ਚ ਆਪਣਾ ਨਾਮ ਵੀ ਨਹੀਂ ਲੈਣਾ ਚਾਹੁੰਦੇ, ਉਹਨਾਂ ਤੋਂ ਵੀ ਸਾਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਈਵਨ ਇਸ ਸਭ ਦੇ ਬਾਵਜੂਦ ਕਿ ਐਨਾਲਿਸਟ ਕੀ ਕਹਿੰਦੇ ਨੇ, ਕਿਉਂਕਿ ਸਰਵੇ ਦੇ ਉੱਤੇ ਤਾਂ ਪਾਬੰਦੀ ਹੈ, 1 ਜੂਨ ਨੂੰ ਚੋਣ ਸਰਵੇ ਵਾਲਿਆਂ ਦੀ ਵੀ ਆ ਜਾਏਗਾ ਸਾਹਮਣੇ, ਉਹ ਤਾਂ ਆਲਰੇਡੀ ਪੇਡ ਪ੍ਰੋਗਰਾਮ ਨੇ। ਪਰ ਕੁੱਲ ਮਿਲਾ ਕੇ ਵੀ ਜਿਹੜੇ ਬੈਠੇ ਹੋਏ ਨੇ TV ਸਕਰੀਨਾਂ ਦੇ ਉੱਤੇ ਜਾਂ ਯੂਟਿਊਬਰ ਨੇ, ਜੇ ਤੁਸੀਂ ਦੇਖੋ ਤੇ ਉਹ ਵੀ ਆਪੋ ਆਪਣੀ ਲਾਇਲਟੀ ਅਨੁਸਾਰ ਹੀ ਗੱਲ ਕਰ ਰਹੇ ਨੇ, ਲੈ ਦੇ ਕੇ ਮੁੱਦਿਆਂ ਦੀ ਰਾਜਨੀਤੀ ਨਹੀਂ ਹੈ, ਅਦਰ ਦੈਨ ਕਿ ਇੰਡੀਆ ਬਲੌਕ ਨੇ ਇਹ ਕਹਿ ਕੇ ਕਿ ਜੇ ਆ ਗਏ ਤੇ ਇਹ ਕਨਸਟੀਟਿਊਸ਼ਨ ਜਾਂਦਾ ਲੱਗੇਗਾ ਔਰ ਮਨੂ ਸਮ੍ਰਿਤੀ ਆ ਜਾਏਗੀ। ਇਸ ਨੂੰ ਅਸੀਂ ਜਿਹੜਾ ਇੱਥੋਂ ਇਨੀਸ਼ੀਏਟ ਕਰਦੇ ਹਾਂ, ਫਿਰ ਜਿਉਂ-ਜਿਉਂ ਗੱਲ ਅੱਗੇ ਤੁਰੇਗੀ
ਉਹਦੇ ਅਸੀਂ ਬਾਕੀ ਆਸਪੈਕਟਸ ਦੇ ਉੱਤੇ ਵੀ ਗੱਲ ਕਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਵਿਊਅਰਸ, ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਇੱਥੋਂ ਕੰਟੀਨਿਊ ਕਰਾਂਗੇ। ਘੁਲੂਘਾਰਾ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਅਤੇ ਭਾਰਤੀ ਹਕੂਮਤ ਵੱਲੋਂ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿਰੋਧ ਵਿੱਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਇੰਡੀਅਨ ਅੰਬੈਸੀ ਸਾਹਮਣੇ 6 ਜੂਨ 2024 ਨੂੰ ਹੋਵੇਗਾ ਭਾਰੀ ਵਿਰੋਧ ਪ੍ਰਦਰਸ਼ਨ। ਈਸਟ ਕੋਸਟ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਆਓ ਭਾਰਤੀ ਹਕੂਮਤ ਦਾ ਖੂਨੀ ਚਿਹਰਾ ਬੇਨਕਾਬ ਕਰੀਏ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਵਿੱਚ ਆਪਣੀ ਵਚਨਬੱਧਤਾ ਦੁਹਰਾਈਏ। 6 ਜੂਨ 2024 ਦਿਨ ਵੀਰਵਾਰ ਸਵੇਰੇ 10 ਵਜੇ ਇੰਡੀਅਨ ਅੰਬੈਸੀ ਵਾਸ਼ਿੰਗਟਨ ਡੀਸੀ ਸਾਹਮਣੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਦੀਆਂ ਸਮੂਹ ਸੰਗਤਾਂ ਵੱਲੋਂ ਟਰਾਈ ਸਟੇਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਇਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ 8 ਜੂਨ ਦਿਨ ਸ਼ਨੀਵਾਰ 2024 ਨੂੰ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸੰਗਤਾਂ ਨੂੰ ਬੇਨਤੀ ਹੈ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸਹੀ 11 ਵਜੇ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਖਾਸ ਕਰਕੇ ਮਾਤਾਵਾਂ ਭੈਣਾਂ ਨੂੰ, ਕਿ ਉਹ ਆਪਣੇ ਸਿਰਾਂ ਤੇ ਨੀਲੀਆਂ ਅਤੇ ਕੇਸਰੀ ਦੁਪੱਟੇ ਲੈ ਕੇ ਆਉਣ ਦੀ ਕਿਰਪਾਲਤਾ ਕਰਨ। ਵੀਰਾਂ ਤੇ ਬਜ਼ੁਰਗਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਸਿਰਾਂ ਤੇ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲ ਜੁਗ ਜਹਾਜ ਅਰਜਨ ਗੁਰੂ। ਆਕਸਫੋਰਡ ਸਿੱਖ ਸੰਗਤ ਵੱਲੋਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਅਤੇ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 8 ਜੂਨ ਦਿਨ ਸ਼ਨੀਵਾਰ ਨੂੰ ਕਾਲਜ ਐਵੇਨਿਊ ਸੈਕੰਡਰੀ ਸਕੂਲ 700 ਕਾਲਜ ਐਵੇਨਿਊ ਵੁੱਡਸਟੌਕ ਓਨਟਾਰੀਓ ਵਿੱਚ ਕਰਵਾਏ ਜਾਣਗੇ। 8 ਜੂਨ ਨੂੰ ਸਵੇਰੇ 9:30 ਵਜੇ ਤੋਂ 11 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ। ਉਪਰੰਤ 11 ਵਜੇ ਤੋਂ 1 ਵਜੇ ਤੱਕ ਕੀਰਤਨ, ਕਥਾ ਵਿਚਾਰ ਤੇ ਢਾਡੀ ਦਰਬਾਰ ਸਜਾਏ ਜਾਣਗੇ। ਭਾਈ ਜਗਦੀਸ਼ ਸਿੰਘ ਵਡਾਲਾ ਜੀ ਦਾ ਢਾਡੀ ਜਥਾ ਅਤੇ ਗਿਆਨੀ ਬਲਦੇਵ ਸਿੰਘ ਸੋਧੀ ਕਥਾਵਾਚਕ ਹਾਜ਼ਰੀ ਲਗਵਾਉਣਗੇ। ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਦੇਖੀਏ, ਮਤਲਬ ਚਲੋ ਚੋਣਾਂ ਦੀ ਅਸੀਂ ਗੱਲ ਕਰ ਰਹੇ ਹਾਂ। ਚੋਣਾਂ ਵੋਟਾਂ ਪੈ ਗਈਆਂ ਨੇ ਮੋਸਟਲੀ, ਤੇ ਪੰਜਾਬ ਦੇ ਵਿੱਚ ਪੈਣ ਜਾ ਰਹੀਆਂ ਨੇ, ਤੇ 4 ਤਰੀਕ ਨੂੰ ਇਲੈਕਸ਼ਨ ਰਿਜ਼ਲਟਸ ਜਿਹੜੇ ਆ ਉਹ ਆ ਜਾਣੇ ਆ। ਸੋ 4 ਤਰੀਕ ਤੋਂ ਬਾਅਦ ਦਾ ਜਦੋਂ ਅਸੀਂ ਉਹ ਦੇਖਦੇ ਹਾਂ, ਹੁਣ ਦਾਅਵੇ ਉਹ ਵੱਡੇ ਵੱਡੇ ਦੋਵੇਂ ਮੁੱਖ ਪਾਰਟੀਆਂ ਨੇ ਭਾਰਤ ਦੀਆਂ, ਉਹਨਾਂ ਵੱਲੋਂ ਕੀਤੇ ਜਾ ਰਹੇ ਆ। ਮੋਦੀ ਜੀ ਤੇ 6 ਮਹੀਨੇ ਬਾਅਦ ਕੋਈ ਅਰਥਕੁਏਕ ਲਿਆਉਣ ਦੀ ਗੱਲ ਕਰ ਰਹੇ ਆ। ਅਜਿਹੇ ਹੀ ਕੁਝ ਜਿਹੜੇ ਰਾਹੁਲ ਗਾਂਧੀ ਹੈਗੇ ਆ, ਉਹਨਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਆ। ਸੋ ਜਦੋਂ ਅਸੀਂ ਪੋਸਟ ਇਲੈਕਸ਼ਨ ਪੀਰੀਅਡ ਦੇਖਦੇ ਹਾਂ, ਤੇ ਕਿਵੇਂ ਦੇਖਿਆ ਜਾਵੇ ਜਿਹੜਾ ਸਮੀਕਰਨ ਬਣਦਾ ਆ, ਜਾਂ ਪੰਜਾਬ ਦੇ ਵਿੱਚ ਵੀ ਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਇਲੈਕਸ਼ਨ ਸਿਨੈਰੀਓ ਤੋਂ ਬਾਅਦ ਦਾ ਵਰਤਾਰਾ ਹੈਗਾ, ਉਹ ਕਿਵੇਂ ਦਾ ਨਜ਼ਰ ਆਉਂਦਾ? ਕਿਉਂਕਿ ਇਹਦੇ 'ਚ 2 ਗੱਲਾਂ ਮੇਨ ਹੈਗੀਆਂ ਨੇ। ਇੱਕ ਤਾਂ ਇਹ ਜਿਹੜੀ ਸਪਿਨ ਜਾਂ ਜਿਹੜਾ ਇੱਕ ਗੇੜ ਬੀਜੇਪੀ ਨੇ ਚੜ੍ਹਾ ਦਿੱਤਾ ਆ ਪਿਛਲੇ 10 ਸਾਲਾਂ ਦੇ ਵਿੱਚ, ਨੋ ਮੈਟਰ ਵਾਟ, ਉਹਨੂੰ ਤੁਸੀਂ ਵਾਪਸ ਨਹੀਂ ਲਿਆ ਸਕਦੇ ਹੈਗੇ।
ਦੂਜਾ ਪੰਜਾਬ ਪ੍ਰਤੀ ਜਿਹੜੀ ਉਹਨਾਂ ਦੀ ਨੀਤੀ ਹੈਗੀ ਹੈ ਪੋਲਰਾਈਜੇਸ਼ਨ ਦੇ ਥੱਲੇ, ਮਤਲਬ ਹੁਣ ਉਹਨਾਂ ਨੇ ਇੱਕ ਵੱਡਾ ਫੈਕਟਰ ਇਹਨਾਂ ਚੋਣਾਂ ਦੇ ਵਿੱਚ ਵੀ ਲੈ ਕੇ ਆਂਦਾ ਕਿ ਉਹਨਾਂ ਨੇ ਜਿਹੜੀ ਜੱਟ ਵੋਟ ਹੈਗੀ ਹੈ, ਕਿਸਾਨੀ ਦੀ ਵੋਟ ਹੈ, ਉਹਨੂੰ ਤੇ ਕੰਪਲੀਟਲੀ ਉਹਨਾਂ ਨੇ ਇਹ ਮੰਨ ਲਿਆ ਵੀ ਭਾਈ ਨਾ ਇਹ ਸਾਡੇ ਨਾਲ ਲੱਗੇ ਨੇ ਤੇ ਨਾ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਅਖੀਰ ਤੇ ਆ ਕੇ ਹੁਣ ਉਹਨਾਂ ਨੂੰ ਨਾਲ ਲਾਉਣ ਦੀ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਦਲਿਤਾਂ ਨੂੰ ਆਪਣੇ ਵੱਲ ਖਿੱਚਣ ਦੀ। ਜਿਹੜਾ ਦਲਿਤ ਵੋਟ ਬੈਂਕ ਹੈਗਾ ਪੰਜਾਬ ਦਾ, ਉਹ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੀਆਂ ਪੰਜਾਬ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਕਿਸ ਹੱਦ ਤੱਕ ਕਾਰਗਰ ਸਾਬਤ ਹੋਵੇਗਾ, ਇਹਨੂੰ ਸੋ ਪੋਸਟ ਇਲੈਕਸ਼ਨ ਸਿਨੈਰੀਓ ਵਜੋਂ ਕਿਵੇਂ ਦੇਖਦੇ ਹੋ, ਦੋਵੇਂ ਇੰਡੀਆ ਲੈਵਲ ਤੇ ਵੀ ਤੇ ਪੰਜਾਬ ਲੈਵਲ ਤੇ ਵੀ? ਦੇਖੋ, ਮੇਰਾ ਖਿਆਲ ਹੈ ਵੀ ਜੇ ਅਸੀਂ ਇਹਨੂੰ ਥੋੜਾ ਬ੍ਰੇਕਅਪ ਕਰਕੇ ਗੱਲ ਕਰੀਏ, ਕਿਉਂਕਿ ਇੰਡੀਅਨ ਸਿਨੈਰੀਓ ਸਮਝਣਾ ਪਹਿਲਾਂ ਜ਼ਰੂਰੀ ਹੈ, ਫਿਰ ਪੰਜਾਬ ਦੇ ਸਿਨੈਰੀਓ ਵੱਲ ਅਸੀਂ ਮੁੜਾਂਗੇ। ਇਸ ਸਾਰੇ ਮੁੱਦੇ ਨੂੰ ਲੈ ਕੇ ਕਿਉਂਕਿ ਆਲਰੇਡੀ ਪਿਛਲੇ 2-3 ਹਫ਼ਤੇ ਤੋਂ ਜਿਹੜੀ ਇੰਟੈਂਸ ਪਬਲਿਸਿਟੀ ਦੋਨੋਂ ਹੀ ਧੜਿਆਂ ਦੇ ਕੁਝ ਐਕਟਿਵਿਸਟ, ਕੁਝ ਪੇਡ, ਜਿਵੇਂ ਪ੍ਰਸ਼ਾਂਤ ਕਿਸ਼ੋਰ ਵਰਗੇ ਲੋਕ, ਜਿਨ੍ਹਾਂ ਨੇ ਇਹ ਖੁੱਲ੍ਹੇਆਮ ਜਿਹੜੀ ਲਾਈਨ ਅਬ ਕੀ ਬਾਰ 400 ਪਾਰ ਦੀ ਲਾਈਨ ਦੇਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਹੀ ਐਂਡੋਰਸ ਕੀਤਾ ਕਿ ਜੀ ਮੋਦੀ ਜਿੱਤ ਰਿਹਾ। ਤੇ ਦੂਸਰੇ ਪਾਸੇ ਜੋਗਿੰਦਰ ਯਾਦਵ ਤੋਂ ਲੈ ਕੇ ਕੁਝ ਉਸ ਕਿਸਮ ਦੇ ਜਿਹੜੇ ਜਿਨ੍ਹਾਂ ਨੂੰ ਰਿਲੇਟਿਵਲੀ ਤੁਸੀਂ ਨਿਊਟਰਲ ਜ਼ੋਨ 'ਚ ਲਿਖ ਸਕਦੇ ਹੋ, ਔਰ ਜਿਹੜਾ ਇੱਕ ਐਮਰਜਿੰਗ ਕੰਸੈਂਸਸ ਰਹੀ ਕਿ ਜੋ ਵੀ ਹਾਲਾਤ ਚੱਲ ਰਹੇ ਨੇ 400 ਪਾਰ ਤਾਂ ਦੂਰ ਦੀ ਗੱਲ, ਬੀਜੇਪੀ ਜਿਹੜਾ ਮੈਜਿਕ ਅੰਕੜਾ ਹੈ, ਜਾਦੂਈ ਅੰਕੜਾ 272 ਦਾ, ਈਵਨ ਉਹਨੂੰ ਵੀ ਹਾਸਲ ਨਹੀਂ ਕਰੇਗੀ। ਔਰ ਉਸ ਦੇ ਲਈ ਜਿਹੜੀ ਸੀਟਾਂ ਦੀ ਗਿਣਤੀ ਈਵਨ 200 ਦੇ ਨੇੜੇ ਤੇੜੇ ਕੁਝ ਜਿਹੜੇ ਐਨਾਲਿਸਟ ਨੇ ਉਹ ਬਿਲੋ 200 ਦਿੰਦੇ ਨੇ। ਦੂਸਰੇ ਪਾਸੇ ਇੰਡੀਆ ਬਲਾਕ ਦੇ ਵਿੱਚ ਇੱਕ ਗੱਲ ਦਾ ਧਿਆਨ ਰਿਹਾ ਕਿ ਵੀ ਬੇਸ਼ੱਕ ਇੰਡੀਆ ਬਲਾਕ ਨੇ ਯੂਪੀ ਔਰ ਬਿਹਾਰ ਦੀਆਂ ਜਿਹੜੀਆਂ ਦੋ ਵੱਡੀਆਂ ਧਿਰਾਂ, ਇੱਕ ਪਾਸੇ ਲਾਲੂ ਯਾਦਵ ਦਾ ਟੱਬਰ ਤੇਜਸਵੀ ਯਾਦਵ ਔਰ ਇਧਰ ਮੁਲਾਇਮ ਸਿੰਘ ਯਾਦਵ ਦਾ ਬੇਟਾ ਸਮਾਜਵਾਦੀ ਪਾਰਟੀ ਦਾ, ਉਹ ਤਾਂ ਰਾਹੁਲ ਗਾਂਧੀ ਦੇ ਖੱਬੇ ਸੱਜੇ ਆਏ। ਔਰ ਇਸੇ ਤਰ੍ਹਾਂ ਜਿਹੜਾ ਹੈ ਕੇਜਰੀਵਾਲ ਵੀ, ਜੋ ਹਾਲਾਂ ਸ਼ੁਰੂ 'ਚ ਇਫ ਐਂਡ ਬਟ ਕਰਦਾ ਸੀ, ਉਹ ਕੰਡੀਸ਼ਨਲ ਜਿਹਾ ਦਿੱਲੀ, ਹਰਿਆਣਾ, ਦੂਸਰੀਆਂ ਥਾਵਾਂ ਤੇ ਰਲ ਕੇ ਉਹਨਾਂ ਨੇ ਕੈਂਡੀਡੇਟ ਦਿੱਤੇ ਨੇ, ਪੰਜਾਬ ਦੇ ਵਿੱਚੋਂ ਟਕਰਾਅ ਦੇ ਵਿੱਚ ਨੇ। ਲੇਕਿਨ ਜਿਹੜੀਆਂ ਧਿਰਾਂ ਮੈਨੂੰ ਲੱਗਦਾ ਹੈ ਕਿ ਵੀ ਡਿਸਾਈਡਿੰਗ ਫੈਕਟਰ ਹੋਣੀਆਂ ਨੇ, ਇਹਦੇ 'ਚ ਤਾਂ ਕੋਈ ਜਿਹੜਾ ਕਿਸੇ ਨੂੰ ਇਖਤਲਾਫਾਤ ਨਹੀਂ ਕਿ ਬੇਸ਼ੱਕ ਜੇ ਬੀਜੇਪੀ 200 ਦੇ ਨੇੜੇ ਵੀ ਆ ਕੇ ਡਿਗੇ ਸੀਟਾਂ ਦੇ ਮਾਮਲੇ ਜਾਂ ਇਸ ਤੋਂ ਵੀ ਬਿਲੋ ਜਾਏ, ਪਰ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਬੀਜੇਪੀ ਦੀ ਐਮਰਜੈਂਸ ਹੋਏਗੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਹੁਣ ਜਿਹੜਾ ਗ੍ਰੈਬ ਗੇਮ ਹੋਏਗੀ, ਹੁਣ ਜਿਵੇਂ ਅਸੀਂ ਜੇ 45 ਦੇ ਕਰੀਬ ਸੀਟਾਂ ਵੈਸਟ ਬੰਗਾਲ 'ਚੋਂ ਦੇਖਦੇ ਹਾਂ ਤੇ ਮਮਤਾ ਬੈਨਰਜੀ ਇੰਡੀਆ ਬਲਾਕ ਦੇ ਨਾਲ ਨਹੀਂ ਆਈ। ਉੜੀਸਾ ਦੇ ਵਿੱਚ ਇੱਕ ਵੱਡਾ ਚੰਕ ਸੀਟਾਂ ਦਾ ਹੈ, ਬੀਜੂ ਪਟਨਾਇਕ ਦਾ ਲੜਕਾ ਨਵੀਨ ਪਟਨਾਇਕ, ਉਹ ਇੰਡੀਆ ਬਲਾਕ ਦਾ ਹਿੱਸਾ ਨਹੀਂ ਹੈ ਜੀ। ਮੋਦੀ ਨੇ ਜਿਵੇਂ ਆਂਧਰਾ ਪ੍ਰਦੇਸ਼ ਔਰ ਤੇਲੰਗਾਨਾ ਦੇ ਵਿੱਚ, ਆਂਧਰਾ 'ਚ ਖਾਸ ਤੌਰ ਤੇ ਚੰਦਰ ਬਾਬੂ ਨਾਇਡੂ ਤੇ ਦੂਜੀ ਰੈਡੀ ਫੈਕਸ਼ਨ, ਉਹ ਦੋਨਾਂ ਨੂੰ ਹੀ ਕਿਸੇ ਨੂੰ ਵੀ, ਜਿਹਨੂੰ ਪੋਚ ਅਪੋਨ ਕਹਿੰਦੇ ਨੇ ਸ਼ਿਕਾਰ ਦੀ ਜ਼ਬਾਨ ਦੇ ਵਿੱਚ, ਉਹ ਕਰ ਸਕਦਾ ਹੈ। ਔਰ ਇਸੇ ਤਰ੍ਹਾਂ ਮਾਇਆਵਤੀ, ਬੇਸ਼ੱਕ ਉਹਨੂੰ ਕਈਆਂ ਨੇ ਰਿਟ ਆਫ ਕੀਤਾ, ਪਰ ਇਸ ਗੱਲ ਦਾ ਧਿਆਨ ਰਹੇ ਕਿ ਮਾਇਆਵਤੀ ਵੀ ਮਮਤਾ ਬੈਨਰਜੀ ਵਾਂਗ ਬਹੁਤ ਸ਼ਰੂਡ ਹੈ ਔਰ ਆਪਣੀ ਗੇਮ ਉਹ ਖੇਡਦੀ ਹੈ। ਔਰ ਇਹ ਵੀ ਪੋਸੀਬਿਲਿਟੀ ਹੈ ਈਵਨ ਇਸ ਵੇਲੇ ਇਹ ਦੋ ਯੂਪੀ ਔਰ ਬਿਹਾਰ ਤੋਂ ਇਲਾਵਾ ਜਿੱਥੇ ਵੱਡਾ ਹਾਮ ਬੀਜੇਪੀ ਨੂੰ ਹੋਣ ਜਾ ਰਿਹਾ ਮਹਾਰਾਸ਼ਟਰ ਹੈ, ਜਿੱਥੇ ਕਿ ਉਧਵ ਠਾਕਰੇ, ਬਾਲ ਠਾਕਰੇ ਦਾ ਲੜਕਾ, ਖੁੱਲ੍ਹ ਕੇ ਰਾਹੁਲ ਗਾਂਧੀ ਦੇ ਇੰਡੀਆ ਕੈਂਪ ਦੇ ਨਾਲ ਆਇਆ। ਪਰ ਇਸ ਗੱਲ ਦਾ ਧਿਆਨ ਰਹੇ ਜੇ ਉਹ 20-25 ਸੀਟਾਂ, ਕਿਉਂਕਿ 45 ਸੀਟਾਂ ਮਹਾਰਾਸ਼ਟਰ ਦੀਆਂ ਨੇ, ਅਸਲੀ ਸ਼ਿਵ ਸੈਨਾ ਦੇ ਤੌਰ ਤੇ ਉਹ ਆਪਣਾ ਉਨੀਆਂ ਸੀਟਾਂ ਗ੍ਰੈਬ ਕਰ ਜਾਂਦਾ ਹੈ ਤੇ ਇਹ ਸਾਰੇ ਹੀ ਓਪਨ ਹੋਣਗੇ। ਇੱਕ ਪਾਸੇ ਮੋਦੀ, ਅਮਿਤ ਸ਼ਾਹ ਐਂਡ ਕੰਪਨੀ ਇਹ ਤਾਂ ਖਰੀਦੋ ਫਰੋਖਤ ਕਰੇਗੀ, ਪਰ ਇਹ ਕੋਈ ਇੰਡੀਆ ਬਲਾਕ ਕੋਈ ਉਸ ਕਿਸਮ ਦਾ ਇੱਕ ਦੂਸਰੇ 'ਚ ਜ਼ੰਮ ਨਹੀਂ ਨੇ। ਇਹ ਵੀ ਵਕਤੀ ਤੌਰ ਤੇ ਇਕੱਠਾ ਹੋਇਆ, ਜਿਹੜਾ ਜਿਹਨੂੰ ਤੁਸੀਂ ਕਹੋ ਕਿ ਭਾਈ ਇਹ ਸਾਧ ਦੀ ਭੂਰੀ ਤੇ ਇਕੱਠ ਹੈ, ਜਿਹੜਾ ਖਿਲਰਦਿਆਂ ਵਕਤ ਨਹੀਂ ਲੱਗਣਾ। ਦੂਸਰੇ ਪਾਸੇ ਜੇ ਕੁਝ ਇੰਡੀਕੇਸ਼ਨਸ ਕਿ ਵੀ ਇਹਨਾਂ ਨੇ ਪਾਵਰ ਈਜ਼ੀਲੀ ਗਿਵ ਅਪ ਨਹੀਂ ਕਰਨੀ, ਜੇ ਦੇਖਣੀ ਹੋਏ ਉਹਦੇ 'ਚ 2-3 ਚੀਜ਼ਾਂ ਤੁਸੀਂ ਸਿੰਪਟਮਸ ਦੇਖਦੇ ਹੋ ਕਿ ਫੌਜੀ ਚੀਫ ਦਾ ਕਾਰਜਕਾਲ 1 ਮਹੀਨਾ ਵਧਾ ਦੇਣਾ। ਇਹ ਪਹਿਲਾਂ ਨਹੀਂ ਹੋਇਆ, 75 ਸਾਲ 'ਚ ਨਹੀਂ ਹੋਇਆ। ਕਮੇਟੀ ਹੁੰਦੀ ਹੈ, ਰਿਕਮੈਂਡ ਕਰਦੀ ਹੈ, ਸੀਨੀਅਰ ਮੋਸਟ ਜਿਹੜੇ 2-3 ਹੁੰਦੇ ਨੇ ਉਹਨਾਂ 'ਚੋਂ ਇੱਕ ਚੁਣਨਾ ਇਹਨਾਂ ਦੀ ਮਰਜ਼ੀ ਹੁੰਦੀ ਹੈ, ਕਿਸੇ ਦੀ ਸਿਕਿਉਰਿਟੀ ਸੁਪਰਸੀਡ ਕਰ ਸਕਦੇ ਨੇ।
ਸੋ ਇਸ ਤੋਂ ਮੈਨੂੰ ਇਹ ਲੱਗਿਆ ਵੀ ਇਹ ਬੰਦਾ ਇਹਨਾਂ ਦਾ ਟਰਸਟਵਰਦੀ ਹੈ। ਇਹਦੇ ਰਾਹੀਂ ਇਹਨਾਂ ਨੇ ਅਗਨੀਵੀਰ ਤੇ ਫਲਾਣੀਆਂ ਢਿਮਕਾ ਹੋਰ ਵੀ ਕੁਛ ਨਾ ਕੁਛ ਅੰਡਰ ਹੈਂਡ ਆਪਰੇਸ਼ਨ ਕਰਵਾਏ ਹੋਏ ਨੇ ਔਰ ਨਵੇਂ ਤੇ ਇਹਨਾਂ ਨੂੰ ਇਤਬਾਰ ਨਹੀਂ ਸੀ। ਸੋ ਇਹਦਾ ਮਤਲਬ ਹੈ ਕਿ ਫੌਜ ਦੀ ਕੁਵਰਤੋਂ ਕਰ ਸਕਦੇ ਨੇ। ਫਿਰ ਜਿਵੇਂ 35 ਕੇ ਕਿੰਨੇ ਜਿਹੜੇ ਇਹਨਾਂ ਦੇ ਈਡੀ ਦੇ ਵਿੱਚ ਸੀ, ਐਨਫੋਰਸਮੈਂਟ ਡਰੱਗ ਐਨਫੋਰਸਮੈਂਟ ਦੇ ਵਿੱਚ, ਉਹਨਾਂ ਨੂੰ ਓਵਰਨਾਈਟ ਜੁਆਇੰਟ ਡਾਇਰੈਕਟਰ ਬਣਾ ਦੇਣਾ, ਜਦੋਂ ਕਿ 2 ਜਾਂ 3 ਦੀਆਂ ਮੈਕਸਿਮਮ ਪ੍ਰਮੋਸ਼ਨਸ ਹੁੰਦੀਆਂ ਨੇ, ਕਿ ਬਈ ਇਹ ਇਹਨਾਂ ਨੇ ਇਮੀਡੀਏਟ ਬਾਅਦ ਜਦੋਂ ਈਵਨ ਇਹ ਕਾਊਂਟਡਾਊਨ ਚੱਲ ਵੀ ਰਿਹਾ ਹੋਏਗਾ, ਡਰੱਗ ਐਨਫੋਰਸਮੈਂਟ ਵਾਲੇ ਜਿਹੜੀਆਂ ਰੀਜਨਲ ਪਾਰਟੀ ਜਾਂ ਖੇਤਰੀ ਪਾਰਟੀਆਂ ਨੇ ਜਿਨ੍ਹਾਂ ਦੇ ਕੋਲ ਬੈਲੈਂਸ ਆਏਗਾ ਅਲਟੀਮੇਟਲੀ, ਉਹਨਾਂ ਦੇ ਰੇਡ ਕਰ ਰਹੀਆਂ ਹੋਣਗੀਆਂ ਵੀ ਚੱਕੋ ਦੱਸੋ ਜੀ ਕੀ ਹੈ, ਤੁਸੀਂ ਕਿੱਧਰ ਨੂੰ ਜਾਣਾ। ਔਰ ਜਿਸ ਕੌਨਫੀਡੈਂਸ ਨਾਲ ਅੱਜ ਵੀ ਅਮਿਤ ਸ਼ਾਹ ਜਾਂ ਦੂਸਰੇ 400 ਪਾਰ ਦੀ ਗੱਲ ਜਿਵੇਂ ਇੰਡੀਅਨ ਐਕਸਪ੍ਰੈਸ ਨਾਲ ਇੰਟਰਵਿਊ 'ਚ, ਉਸ ਤੋਂ ਇਹ ਲੱਗਦਾ ਹੈ ਜਿਵੇਂ ਅਸੀਂ ਆਲਰੇਡੀ EVM ਮਸ਼ੀਨਾਂ ਦੀ ਗੱਲ ਕੀਤੀ ਹੈ। ਸੋ ਕਿਤੇ ਵੀ ਜੇ ਇਸ ਸਾਰੇ ਦੇ ਥੱਲੇ ਜੋ ਚੱਲ ਰਿਹਾ ਹੈ ਕੋਈ ਪੀਸਫੁਲੀ ਕਨਕਲੂਜਨ ਨਹੀਂ ਹੁੰਦਾ ਔਰ ਲੋਕ ਬਾਹਰ ਨਿਕਲ ਆਉਂਦੇ ਨੇ ਤਾਂ ਇਹ ਬੜੀ ਬਰੂਟਲੀ ਉਹਨੂੰ ਸੁਪਰੈਸ ਕਰਨਗੇ। ਔਰ ਮੈਨੂੰ ਇਹ ਲੱਗਦਾ ਹੈ ਕਿ ਨੋ ਮੈਟਰ ਇਹਨਾਂ ਦੀਆਂ ਸੀਟਾਂ 200 ਤੋਂ ਥੱਲੇ ਵੀ ਜਾਂਦੀਆਂ ਨੇ, ਇਹ ਐਜ਼ ਏ ਲਾਰਜੈਸਟ ਪਾਰਟੀ ਉੱਭਰੇਗੀ। ਔਰ ਜਿਹੜੀ ਪਰੰਪਰਾ ਇਹਨਾਂ ਦੀ ਰਾਸ਼ਟਰਪਤੀ ਭਵਨ ਦੀ ਰਹੀ ਹੈ, ਪਹਿਲਾ ਸਰਕਾਰ ਬਣਾਉਣ ਦਾ ਸੱਦਾ ਜਿਹੜੀ ਸਭ ਤੋਂ ਵੱਡੀ ਪਾਰਟੀ ਹੁੰਦੀ ਹੈ ਧਿਰ ਹੁੰਦੀ ਹੈ ਉਹਨੂੰ ਦਿੱਤਾ ਜਾਂਦਾ ਹੈ। ਇਸ ਮਾਮਲੇ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਅਲਟੀਮੇਟਲੀ ਬਾਲ ਜਿਹੜਾ ਉਹ ਇਹਨਾਂ ਦੀ ਜਿਹੜੀ ਹੈ ਡੀ ਦੇ ਵਿੱਚ ਹੀ ਰਹੇਗਾ। ਪਹਿਲਾ ਪਾਰਟ ਤਾਂ ਇਹ ਹੈ। ਇੰਡੀਆ ਬਲਾਕ ਦੇ ਥੱਲੇ ਜਿਹੜਾ ਹੈ, ਕਿਉਂਕਿ ਉਹਦੇ 'ਚ ਵੀ ਕੋਈ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਨਹੀਂ ਹੈ ਹਾਂਜੀ, ਔਰ ਉਹਨਾਂ ਕੋਲ ਮੌਕਾ ਵੀ ਨਹੀਂ ਹੋਣਾ। ਔਰ ਜੇ ਅਸੀਂ ਔਰ ਮੈਨੂੰ ਇਹ ਲੱਗਦਾ ਵੀ ਜੇ ਆਪੋਜੀਸ਼ਨ ਦਾ ਹਾਲ ਦੇਖਾਂ ਤਾਂ ਮੈਨੂੰ ਪੋਸਟ ਐਮਰਜੈਂਸੀ ਜਦੋਂ ਇਲੈਕਸ਼ਨਾਂ ਹੋਈਆਂ ਔਰ ਜਨਤਾ ਪਾਰਟੀ ਹੋਂਦ 'ਚ ਆਈ, ਹਾਲਾਂਕਿ ਜੈ ਪ੍ਰਕਾਸ਼ ਨਾਰਾਇਣ ਗਾਈਡਿੰਗ ਫੋਰਸ ਸੀ, ਕੰਸੈਂਸਸ ਨਹੀਂ ਸੀ ਕਿ ਕਿਹਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਹੈ। ਮੁਰਾਰਜੀ ਦੇਸਾਈ ਪਿਕਚਰ 'ਚ ਸੀ, ਜਗਜੀਵਨ ਰਾਮ ਸੀ, ਚੰਦਰ ਸ਼ੇਖਰ ਸੀ। ਸੋ ਮੁਰਾਰਜੀ ਦੇਸਾਈ ਦੇ ਹੱਕ ਦੇ ਵਿੱਚ ਗਈ ਗੱਲ, ਲੇਕਿਨ ਉਹਨੂੰ ਨਾ ਚੌਧਰੀ ਚਰਨ ਸਿੰਘ ਨੇ ਪਸੰਦ ਕੀਤਾ ਅਲਟੀਮੇਟਲੀ, ਨਾ ਜਗਜੀਵਨ ਰਾਮ ਨੇ ਕੀਤਾ। ਔਰ ਅਸੀਂ ਦੇਖਦੇ ਹਾਂ ਕਿ ਉਹ ਹਕੂਮਤ ਜਿਹੜੀ 6 ਮਹੀਨੇ ਤੋਂ ਬਾਅਦ ਹੀ, ਜਿਹਦੇ ਲਈ ਲਫ਼ਜ਼ ਉਸ ਪੀਰੀਅਡ ਦੇ ਐਨਾਲਿਸਟ ਨੇ ਚੂੰ ਚੂੰ ਦਾ ਮੁਰੱਬਾ ਕਹਿਣਾ ਸ਼ੁਰੂ ਕਰਤਾ ਔਰ ਨਤੀਜਾ ਇਹ ਹੋਇਆ ਕਿ ਵੀ ਉਹ ਸਾਰਾ ਕਲੈਪਸ ਹੋਇਆ। ਔਰ ਫੌਰਨ ਬਾਅਦ ਮਿਡ ਟਰਮ ਇਲੈਕਸ਼ਨ ਜਦੋਂ ਹੋਈਆਂ ਤੇ ਇੰਦਰਾ ਗਾਂਧੀ 1980 ਤੱਕ ਪਹੁੰਚਦੇ ਆ ਬਹੁਤ ਵੱਡੀ ਤਾਕਤ ਦੇ ਨਾਲ ਵਾਪਸ ਮੁੜੀ। ਔਰ ਫਿਰ ਅਸੀਂ ਦੇਖਦੇ ਹਾਂ ਜਿਹੜਾ ਐਂਟੀ ਸਿੱਖ ਏਜੰਡਾ ਇੰਦਰਾ ਗਾਂਧੀ ਦਾ ਸੀ, ਕਿਉਂਕਿ ਐਮਰਜੈਂਸੀ ਦਾ ਨੂੰ ਅਪੋਜ਼ ਕਰਨਾ ਇਹ ਸਿੱਖਾਂ ਦਾ ਬਹੁਤ ਵੱਡਾ ਗੁਨਾਹ ਸੀ ਉਹਦੀਆਂ ਨਜ਼ਰਾਂ ਦੇ ਵਿੱਚ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇੰਡੀਆ ਬਲਾਕ ਨੇ ਬੇਸ਼ੱਕ ਇਸ ਵੇਲੇ ਇੱਕ ਖਤਰਾ ਜ਼ਰੂਰ ਖੜਾ ਕੀਤਾ ਹੈ। ਕੁਛ ਇਸ਼ੂਜ਼ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਕੈਂਪੇਨਿੰਗ ਕੀਤੀ ਉਹ ਲੋਕਾਂ ਦੇ ਮੁੱਢਲੇ ਇਸ਼ੂ ਨੇ, ਜਿਵੇਂ ਬੇਰੁਜ਼ਗਾਰੀ ਹੈ ਜਾਂ ਸੰਵਿਧਾਨ ਦੇ ਇਸ਼ੂ ਨੂੰ ਵੀ ਉਹਨੇ ਘੱਟੋ ਘੱਟ ਮਾਇਆਵਤੀ ਦਾ ਇੱਕ ਬਲਾਕ ਖਿਸਕ ਸਕਦਾ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਸੰਵਿਧਾਨ ਗਿਆ ਤਾਂ ਸਾਡੀਆਂ ਰਿਜ਼ਰਵੇਸ਼ਨਸ ਗਈਆਂ। ਔਰ ਰੀਜਨਲ ਜਿਵੇਂ ਸ਼ਿਵ ਸੈਨਾ ਔਰ ਇੱਧਰ ਜਿਹੜਾ ਉਹ ਥੋੜ੍ਹਾ ਬਹੁਤ ਕਾਂਗਰਸ ਗੇਨ ਕਰ ਸਕਦੀ ਹੈ। ਰਾਜਸਥਾਨ ਦੇ ਵਿੱਚ ਵੀ, ਹਿਮਾਚਲ 'ਚ ਵੀ 4 ਸੀਟਾਂ ਨੇ, 4 ਚੋਂ 2 ਗੇਨ ਕਰ ਸਕਦੀ ਹੈ। ਪੰਜਾਬ ਦੇ ਹਵਾਲੇ ਨਾਲ ਜੇ ਅਸੀਂ ਪਿਛਲੀ ਪਾਰਲੀਮੈਂਟ ਦੇਖੀਏ ਉਹਦੇ 'ਚ 2 ਸੀਟਾਂ ਬੀਜੇਪੀ ਕੋਲ ਸੀ, 2 ਅਕਾਲੀਆਂ ਕੋਲ ਸੀ ਔਰ ਇਹ ਜਿਹੜੀਆਂ ਨੇ ਕਾਂਗਰਸ ਦੇ ਕੋਲ 9 ਸੀਟਾਂ ਸੀ। ਔਰ ਇਹ ਜਿਹੜੀਆਂ ਨੇ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰਾਂਗੇ ਪੰਜਾਬ ਦੇ ਕੰਟੈਕਸਟ ਕਿ 3-4 ਸੀਟਾਂ ਜਿਹੜੀਆਂ ਪੰਥਕ ਇੰਟਰਸਟ ਦੀਆਂ ਨੇ। ਬਾਕੀ ਜੇ ਕਹਿਣਾ ਹੋਏ ਤਾਂ ਮੁਕਾਬਲਾ ਜਿਹੜਾ ਉਹ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿਚਾਲੇ ਹੈ ਜੀ। ਅਕਾਲੀ ਦਲ, ਬਾਦਲ ਔਰ ਬੀਜੇਪੀ ਦਾ ਜਿਹੜਾ ਹੈ ਉਹ ਤੀਸਰੀ ਜਾਂ ਚੌਥੀ ਪੋਜੀਸ਼ਨ ਦੇ ਲਈ ਉਹਨਾਂ ਦੀ ਤੁਸੀਂ ਲੜਾਈ ਕਹਿ ਸਕਦੇ ਹੋ, ਇੱਕ ਦੀ ਸੀਟ ਨੂੰ ਛੱਡ ਕੇ, ਜਿਵੇਂ ਬਠਿੰਡੇ ਦੀ ਜਿੱਥੇ ਬੀਬੀ ਹਰਸਿਮਰਤ ਕੌਰ ਬਾਦਲ ਹੈ ਜਿਹੜੀ ਇਹਨਾਂ ਦੇ ਹੱਕ 'ਚ ਭੁਗਤ, ਉਹਦਾ ਅਸੀਂ ਅੱਗੋਂ ਗੱਲ ਕਰਦੇ। ਪਰ ਕੁੱਲ ਮਿਲਾ ਕੇ ਜਿਹੜਾ ਤੁਹਾਡਾ ਸਵਾਲ ਹੈ ਕਿ ਸਿਨੈਰੀਓ ਕੀ ਹੈ, ਫਿੰਗਰਸ ਕ੍ਰੋਸਡ, ਲੇਕਿਨ ਕਿਸੇ ਵੀ ਹਾਲਤ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜਾ ਸਰਕਾਰ ਬਣਾਉਣ ਦਾ ਸੱਦਾ ਹੈ ਉਹ ਬੀਜੇਪੀ ਨੂੰ। ਹਾਂ, ਇਹਦੇ 'ਚ ਇੱਕ ਪਾਰਟ ਜਿਹੜਾ ਮੈਂ ਮੈਂਸ਼ਨ ਨਹੀਂ ਕੀਤਾ ਕਿ ਜੇ ਮੋਦੀ ਦਾ ਜੇ 200 ਤੋਂ ਥੱਲੇ ਇਹਨਾਂ ਦਾ ਜਾਂਦਾ ਤੇ ਫਿਰ ਵਿਦਿਨ ਬੀਜੇਪੀ ਦੇ ਤਾਂ ਨਹੀਂ ਰਿਵੋਲਟ ਹੁੰਦਾ। RSS ਨਾਗਪੁਰ ਵਾਲੇ ਕਹਿਣਗੇ ਕਿ ਡੇਜ਼ ਆਫ ਮੋਦੀ ਆਰ ਓਵਰ, ਔਰ ਉਹ ਜਿਹੜਾ ਉਹਨਾਂ ਦਾ ਖਾਸਮ ਖਾਸ ਗਡਕਰੀ ਹੈ। ਫਿਰ ਅਮਿਤ ਸ਼ਾਹ ਦਾ ਦਾ ਨਹੀਂ ਹੋਏਗਾ, ਕਿਉਂਕਿ ਜੇ ਇਹ 3rd ਟਰਮ ਮੋਦੀ ਨੂੰ ਮਿਲਦੀ ਹੈ ਫਿਰ ਇੱਕ ਜੇ ਕਿਸੇ ਵੀ ਤਰੀਕੇ ਨਾਲ ਉਹ 300 ਤੱਕ ਅੰਕੜਾ ਪਹੁੰਚਾਉਂਦੇ ਨੇ ਜਾਂ ਦੂਜਿਆਂ ਦੀ ਲੋੜ ਨਹੀਂ ਰਹਿੰਦੀ, ਫਿਰ ਉਸ ਹਾਲਤ ਦੇ ਵਿੱਚ
ਇੱਕ ਪੋਸੀਬਿਲਿਟੀ ਹੋ ਸਕਦੀ ਹੈ ਕਿ ਥਰਡ ਜਿਹੜੀ ਟਰਮ ਹੈ ਉਹਨੂੰ ਮੋਦੀ ਲੀਡ ਨਾ ਕਰੇ ਬੀਜੇਪੀ ਦੀ, ਉਹਨੂੰ ਉਹਦੇ 'ਚ ਗਡਕਰੀ ਜਾਂ ਉਹਨਾਂ ਦਾ ਕੋਈ ਹੋਰ ਨੋਮੀਨੀ, ਜਿਹੜਾ ਗਡਕਰੀ ਖਾਸ RSS ਮੈਨ ਹੈ, ਫਿਰ ਇਸ ਗੱਲ ਦੀ ਪੋਸੀਬਿਲਿਟੀ ਬਣ ਜਾਂਦੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਕੰਟੀਨਿਊ ਕਰਦੇ ਹਾਂ। सूरा सो पहचान जो लरे दीन की हेत। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 2 ਜੂਨ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਆਫ ਨਾਰਥ ਟੈਕਸਸ ਡਾਲਸ ਵਿਖੇ ਹੋਣ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਮਈ ਨੂੰ ਸਵੇਰੇ ਹੋਵੇਗੀ ਅਤੇ 2 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੀ ਸੇਵਾ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। TV 84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੁਰਜਾ ਕਟ ਮਰੇ ਕਬੂ ਨ ਛਾੜੈ ਖੇਤ ਜਪਿਓ ਅਰਜਨ ਦੇਵ ਗੁਰੂ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 9 ਜੂਨ ਦਿਨ ਐਤਵਾਰ ਨੂੰ ਬਰੈਂਪਟਨ ਵਿਖੇ ਸਜਾਏ ਜਾਣਗੇ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਦੁਪਹਿਰ 12 ਵਜੇ ਹੋਵੇਗੀ ਅਤੇ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਬਰੈਂਪਟਨ ਵਿਖੇ ਹੋਵੇਗੀ। 8 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ ਵੇਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਹਨਾਂ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਅਤੇ ਪੰਥਕ ਹਾਲਾਤਾਂ ਬਾਰੇ ਬੁਲਾਰੇ ਵਿਚਾਰ ਰੱਖਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਮੁੱਖ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਮੁੱਖ ਤੌਰ ਤੇ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਮ-ਹੁਮਾ ਕੇ ਆਓ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ ਜੀ। ਸਮਾਗਮਾਂ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ 905 799 2682 ਜਾਂ 905 790 1415 ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਮਰਨਜੀਤ ਸਿੰਘ ਮਾਨ ਨੇ ਦੇਣੇ ਲੈ ਕੇ ਹੱਕ ਪੰਜਾਬ ਦੇ। ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਯੂਨਿਟ ਵੱਲੋਂ 1 ਜੂਨ 2024 ਦਿਨ ਸ਼ਨੀਵਾਰ ਨੂੰ ਪੰਜਾਬ ਵਿੱਚ ਪੈਣ ਜਾ ਰਹੀਆਂ ਲੋਕ ਸਭਾ ਦੀਆਂ ਵੋਟਾਂ ਲਈ ਪੰਥਕ ਉਮੀਦਵਾਰਾਂ ਨੂੰ ਵੋਟ ਪਾਉਣ ਦਾ ਸੱਦਾ। ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਅਤੇ ਪੂਰੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਪੰਥਕ ਉਮੀਦਵਾਰਾਂ ਨੂੰ ਆਪਣਾ ਵੋਟ ਪਾ ਕੇ ਕਾਮਯਾਬ ਬਣਾਓ। ਪੰਜਾਬ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦਿਓ। ਚੋਣ ਨਿਸ਼ਾਨ ਬਾਲਟੀ ਨੂੰ ਵੋਟ ਪਾਓ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਜਿਹੜੀਆਂ 13 ਲੋਕ ਸਭਾ ਸੀਟਾਂ ਹੈਗੀਆਂ ਨੇ, ਉਹਦੇ ਤੇ ਚਲੋ ਇੱਕ ਪੰਥਕ ਨਜ਼ਰੀਏ ਨਾਲ ਵੀ ਦੇਖਣਾ ਬਣਦਾ ਆ। ਖਡੂਰ ਸਾਹਿਬ, ਫਰੀਦਕੋਟ ਤੇ ਸੰਗਰੂਰ ਦੀ ਸੀਟ ਨੂੰ ਖਾਸ ਤੌਰ ਤੇ ਇਹਨਾਂ 3 ਸੀਟਾਂ ਦੇ ਉੱਤੇ ਜਿਹੜੀ ਪੰਥਕ ਵੋਟ ਬੈਂਕ ਹੈਗੀ ਹੈ ਜਾਂ ਪੰਥਕ ਨਿਗਾਹਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਓਵਰਆਲ ਉਹੀ ਗੱਲ ਹੈ ਕਿ 2 ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਜਿਹੜੀਆਂ ਬਾਕੀ ਦੀਆਂ ਸੀਟਾਂ ਹੈਗੀਆਂ ਨੇ ਉਹ ਨਜ਼ਰ ਆ ਰਿਹਾ ਆ ਮੁਕਾਬਲਾ। ਇੰਟਰਸਟਿੰਗਲੀ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਬਾਕੀ ਸਟੇਟਾਂ ਦੇ ਵਿੱਚ ਸੀਟ ਸ਼ੇਅਰਿੰਗ ਤੇ ਉਸ ਕਿਸਮ ਦੀ ਉਹਨਾਂ ਨੇ ਉਹ ਕੀਤੀ ਹੈ, ਪੰਜਾਬ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਵੀ ਖਲੋਤੇ ਆ। ਕਿਵੇਂ ਨਾ ਕਿਵੇਂ ਉਸ ਹਿਸਾਬ ਨਾਲ ਮੈਨੇਜ ਕਰ ਗਏ ਆ ਕਿ ਨਾ ਉਹ ਨੈਸ਼ਨਲੀ ਉਸ ਕਿਸਮ ਦਾ ਕੋਈ ਬਖੇੜਾ ਖੜਾ ਹੋਇਆ ਤੇ ਨਾ ਹੀ ਸਟੇਟ ਦੇ ਵਿੱਚ।
ਤੇ ਹੁਣ ਮਤਲਬ ਜਿਹੜੀ ਸਾਰੀ ਦੇਸ਼ ਦੀ ਲੀਡਰਸ਼ਿਪ ਹੈਗੀ ਆ ਉਹ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਤੋਂ ਲੈ ਕੇ ਪ੍ਰਿਯੰਕਾ ਗਾਂਧੀ ਤੱਕ ਤੇ ਨਰਿੰਦਰ ਮੋਦੀ ਤੋਂ ਲੈ ਕੇ ਅਸੀਂ ਦੇਖਦੇ ਹਾਂ ਸਾਰੀ ਲੀਡਰਸ਼ਿਪ ਬੀਜੇਪੀ ਦੀ ਵੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਰੈਲੀਆਂ ਨੂੰ ਸੰਬੋਧਨ ਕੀਤਾ ਆ। ਸੋ ਓਵਰਆਲ ਪੰਜਾਬ ਦੀ ਜਿਹੜੀ ਸਥਿਤੀ ਹੈ ਉਹਨੂੰ ਕਿਵੇਂ ਦੇਖ ਰਹੇ ਹੋ? ਦੇਖੋ ਬੇਸ਼ੱਕ ਪੰਜਾਬ ਨੂੰ ਇਹਨਾਂ ਨੇ ਬਹੁਤ ਕੱਟ ਵੱਢ ਕੇ ਇੰਨਾ ਕੁ ਛੋਟਾ ਕਰ ਦਿੱਤਾ ਹੈ ਕਿ ਸਿਰਫ 542 ਜਾਂ 43 ਜਿਹੜੀਆਂ ਪਾਰਲੀਮੈਂਟ ਦੀਆਂ ਸੀਟਾਂ ਨੇ ਉਹਦੇ 'ਚ ਪੰਜਾਬ ਦੇ ਹਿੱਸੇ ਸਿਰਫ 13 ਸੀਟਾਂ ਆਉਂਦੀਆਂ ਨੇ। ਇੱਕ ਚੰਡੀਗੜ੍ਹ ਦੀ ਸੀਟ ਹੈ, ਜਿਹੜਾ ਜ਼ਾਹਰ ਹੈ ਚੰਡੀਗੜ੍ਹ ਪੰਜਾਬ ਦਾ ਹੈ, ਪਰ ਉਹਨੂੰ ਇਹਨਾਂ ਨੇ ਪਹਿਲਾਂ ਯੂਨੀਅਨ ਟੈਰੀਟਰੀ ਬਣਾਇਆ ਔਰ ਹੁਣ ਹਾਲ ਇਹ ਹੈ ਜਿਹੜਾ ਉੱਥੋਂ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਸਾਂਝਾ ਉਮੀਦਵਾਰ ਮਨੋਜ ਤਿਵਾੜੀ ਹੈ, ਉਹਨੇ ਆਪਣੇ ਮੈਨੀਫੈਸਟੋ ਟਾਈਪ ਦੇ ਵਿੱਚ ਹੀ ਇਹ ਕਿਹਾ ਜੀ ਮੈਂ ਤਾਂ ਸਿਟੀ ਸਟੇਟ ਬਣਾ ਦਿਆਂਗਾ ਚੰਡੀਗੜ੍ਹ ਨੂੰ। ਸੋ ਮਤਲਬ ਇਹ ਹੈ ਵੀ ਈਵਨ ਪਹਿਲਾਂ ਕੱਟਿਆ ਵੱਢਿਆ, ਜੇ ਤੁਸੀਂ ਇਹ ਦੇਖੋ ਕਿ ਜਿਹੜੀਆਂ ਹਰਿਆਣੇ ਦੀਆਂ 10 ਸੀਟਾਂ ਨੇ ਇਹ ਵੀ ਪੰਜਾਬ ਦੀਆਂ ਹੀ ਸੀ, 13 10 23, ਤੇ ਤੁਸੀਂ 4 ਹਿਮਾਚਲ ਦੀਆਂ ਦੇਖੋ 27 ਦੇ ਨਾਲ ਪਲੱਸ ਇੱਕ ਚੰਡੀਗੜ੍ਹ 28, ਯਾਨੀ ਤੁਸੀਂ ਇੱਕ ਚੰਗੀ ਭਾਰ ਵਾਲੀ ਸਟੇਟ ਸੀ ਜਿਹੜੀ ਕਿ ਦਿੱਲੀ ਦੇ ਵਿੱਚ ਤੁਹਾਡਾ ਕੁਝ ਵਟਿਆ ਜਾਣ ਦੀ ਪੋਸੀਬਿਲਿਟੀ ਬਣ ਜਾਂਦੀ ਸੀ। ਸੋ ਇਹਨਾਂ ਨੇ ਪਹਿਲਾਂ ਤਾਂ ਇਵੇਂ ਹੀ ਜਿਹੜੀਆਂ ਬਾਹਾਂ ਔਰ ਲੱਤਾਂ ਜਿਵੇਂ ਤੁਸੀਂ ਕੱਟ ਕੇ ਸੁੱਟ ਦਿੰਦੇ ਹੋ, ਜਿਹਨੂੰ ਲੂਲਾ ਲੰਗੜਾ ਲਫ਼ਜ਼ ਗੁਲਜ਼ਾਰੀ ਲਾਲ ਨੰਦਾ ਨੇ ਕਿਹਾ ਸੀ ਉਸ ਵੇਲੇ ਦੇ ਆਰੀਆ ਸਮਾਜੀ ਲੀਡਰਾਂ ਨੂੰ। ਸੋ ਇੱਕ ਪਾਸੇ ਤਾਂ 13 ਤੱਕ ਮਹਦੂਦ, ਫਿਰ ਅਸੀਂ ਦੇਖਦੇ ਹਾਂ ਵੀ ਇਸ ਦੇ ਵਿੱਚ ਵੀ ਇਹਨਾਂ ਨੇ ਡੈਮੋਗ੍ਰਾਫੀ ਇਸ ਢੰਗ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ, ਜਿਵੇਂ ਯੂਪੀ ਬਿਹਾਰ ਔਰ ਦੂਸਰੀਆਂ ਥਾਵਾਂ ਤੋਂ ਜਿਨ੍ਹਾਂ ਨੂੰ ਵੋਟਿੰਗ ਹੱਕ ਦਿੱਤੇ ਜਾਂ ਉਸ ਲੈਵਲ ਦੇ ਉੱਤੇ ਲਿਆ ਕੇ ਖੜਾ ਕੀਤਾ ਕਿ ਅੱਜ ਹਾਲਤ ਇਹ ਹੈ ਵੀ ਜੇ ਹੁਣ ਪੰਥਕ ਸੀਟਾਂ ਦੀ ਗੱਲ ਜਿਵੇਂ ਤੁਸੀਂ ਵੀ ਕੀਤੀ ਤੇ ਉਹ ਲੈ ਦੇ ਕੇ 3 ਸੀਟਾਂ ਤੇ ਮਹਦੂਦ ਹੋਣ ਦੀ ਗੱਲ ਹੋ ਗਈ। ਹਾਲਾਂ ਜੇ ਤੁਸੀਂ ਪੰਜਾਬ ਦੇ ਵਿੱਚ ਸਿੱਖ ਆਬਾਦੀ ਦੇਖੋ ਔਰ ਜੇ ਕੁੱਲ ਮਿਲਾ ਕੇ ਜੇ ਅਸੀਂ ਅਸੈਂਬਲੀ ਤੋਂ ਪਾਰਲੀਮੈਂਟ ਵੱਲ ਜਾਈਏ, ਔਰ ਮੈਂ ਅੱਗੇ ਵੀ ਇਹ ਜ਼ਿਕਰ ਕੀਤਾ ਸੀ ਵੀ 117 ਸੀਟਾਂ ਨੇ ਪੰਜਾਬ ਅਸੈਂਬਲੀ ਦੀਆਂ, ਉਹਦੇ 'ਚ ਸਿਰਫ 16 ਜਾਂ 17 ਹਿੰਦੂ ਮੈਜੋਰਟੀ ਸੀਟਾਂ ਨੇ, ਅਦਰਵਾਈਜ਼ ਸਾਰੀਆਂ ਸਿੱਖ ਮੈਜੋਰਟੀ। ਇਹੀ ਕਾਰਨ ਹੈ ਕਿ ਜਦੋਂ ਬੀਜੇਪੀ ਜਾਂ ਉਸ ਤੋਂ ਪਹਿਲੇ ਉਹਦੀ ਜਿਹੜਾ ਅਵਤਾਰ ਭਾਰਤੀ ਜਨਸੰਘ ਸੀ, ਅਕਾਲੀ ਦਲ ਦੇ ਨਾਲ ਇਹਨਾਂ ਦਾ ਸਮਝੌਤਾ ਰਿਹਾ 26-27 ਸਾਲ ਤੋਂ ਲਗਾਤਾਰ ਤਾਂ ਨਾਲ ਸੀ। 1997 ਤੋਂ ਜਦੋਂ ਬੀਜੇਪੀ ਬਣੀ ਉਸ ਤੋਂ ਪਹਿਲਾਂ ਭਾਰਤੀ ਜਨਸੰਘ ਨਾਲ ਸੀ। 66 ਤੋਂ ਬਾਅਦ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ 1 ਨਵੰਬਰ 1966 ਨੂੰ ਪੰਜਾਬ ਹੋਣ ਚਾਹੁੰਦਾ ਹੈ। ਸੋ 17-18 ਸੀਟਾਂ ਹੀ ਅਕਾਲੀ ਦਲ ਬੀਜੇਪੀ ਨੂੰ ਛੱਡਦਾ ਸੀ, ਬਾਕੀਆਂ ਤੇ ਉਹ ਖੁਦ ਲੜਦੇ ਸੀ ਚੋਣਾਂ, ਕਿਉਂਕਿ ਅਲਟੀਮੇਟਲੀ ਔਰ ਕਦੇ ਵੀ ਬੀਜੇਪੀ ਜਿਹੜੀਆਂ ਇੱਕ ਅੱਧੀ ਵਾਰੀ ਜਦੋਂ ਬਹੁਤ ਵੇਵ ਸੀ, ਅਕਾਲੀ ਵੀ 74-75 ਤੇ ਪਹੁੰਚ ਗਏ ਸੀ, ਇਹਨਾਂ ਨੂੰ ਜਿਹੜੀਆਂ 12 ਜਾਂ 13 ਮਿਲੀਆਂ ਸੀ, ਨਹੀਂ ਤਾਂ 6-7 ਦੇ ਨੇੜੇ ਤੇੜੇ ਇਹਨਾਂ ਦੀ ਅਸੈਂਬਲੀ ਦੇ ਵਿੱਚ ਗਿਣਤੀ ਰਹਿੰਦੀ ਸੀ। ਔਰ ਅਕਾਲੀਆਂ ਦੀ ਮਦਦ ਨਾਲ ਹੀ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ 3 ਸੀਟਾਂ ਉਸੇ ਹੀ ਪ੍ਰਪੋਰਸ਼ਨ ਦੇ ਨਾਲ ਜੇ ਤੁਸੀਂ 13 ਚੋਂ 3 ਕੱਢ ਦਿਓ, 10 ਜਿਹੜੀਆਂ ਨੇ ਉਹ ਆਲਮੋਸਟ 3/4 ਦੀ ਬਣ ਜਾਂਦੀਆਂ ਜੀ, ਉਹ ਅਕਾਲੀਆਂ ਕੋਲ ਹੁੰਦੀਆਂ ਸੀ। ਔਰ ਉਹਦੇ 'ਚ ਵੀ ਅਸੀਂ ਦੇਖਦੇ ਹਾਂ ਜੇ ਪੰਥਕ ਕਹਿਣਾ ਹੋਏ, ਜੇ 1999 ਦੇ ਵਿੱਚ 9 ਕੈਂਡੀਡੇਟ ਜਿਹੜੇ ਨੇ ਉਹ ਸਿੱਖ ਮਾਈਂਡਡ ਜਾਂ ਖਾਲਿਸਤਾਨੀ ਮਾਈਂਡਡ ਚੁਣੇ ਗਏ ਸੀ, ਤੇ ਅੱਜ ਅਸੀਂ ਇਹ ਦੇਖ ਸਕਦੇ ਹਾਂ ਕਿ ਵੀ ਵਿਦਿਨ 40 ਇਅਰਸ ਤੁਸੀਂ 84 ਤੋਂ ਬਾਅਦ ਦੇਖੋ ਅਸੀਂ ਕਿੱਥੇ ਆ ਕੇ ਖੜੇ ਹੋ ਗਏ। ਪਹਿਲਾ ਪਾਰਟ ਤਾਂ ਇਹ ਦੇਖਣ ਵਾਲਾ ਹੈ ਜੀ। ਇੱਕੋ ਇੱਕ ਪੰਜਾਬ ਇੱਕ ਐਸੀ ਸਟੇਟ ਹੈ ਜਿੱਥੇ 4 ਕੋਣੇ ਮੁਕਾਬਲੇ ਹੋ ਰਹੇ ਨੇ, ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਜਿਵੇਂ ਅਸੀਂ ਯੂਪੀ ਬਿਹਾਰ ਮਹਾਰਾਸ਼ਟਰ ਦੀ ਗੱਲ ਕੀਤੀ, ਉੱਥੇ ਕਿਉਂਕਿ ਮਹਾਰਾਸ਼ਟਰ ਸ਼ਿਵ ਸੈਨਾ ਬਾਲ ਠਾਕਰੇ ਦੇ ਨਾਲ ਦੀ ਜਿਹੜਾ ਉਹ ਉਧਵ ਠਾਕਰੇ ਉਹਦੇ ਨਾਲ ਅੰਡਰਸਟੈਂਡਿੰਗ ਹੈ, ਯੂਪੀ ਦੇ ਵਿੱਚ ਯਾਦਵ ਦੇ ਨਾਲ ਹੈ, ਉਹਦੇ 'ਚ ਨਾ ਬਿਹਾਰ ਦੇ ਵਿੱਚ ਯਾਦਵ ਦੇ ਮੁੰਡੇ ਤੇਜਸਵੀ ਯਾਦਵ ਨਾਲ ਹੈ, ਯੂਪੀ ਦੇ ਵਿੱਚ ਜਿਹੜਾ ਉਹ ਅਭਿਲੇਖ ਯਾਦਵ ਨਾਲ ਹੈ। ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜਿਹੜਾ ਸਿਨੈਰੀਓ ਹੈ ਉਹ ਇਸ ਵਾਰ ਕਾਫੀ ਅਨਪ੍ਰੈਡਿਕਟੇਬਲ ਹੈ। ਕਾਰਨ ਹੁਣ ਤੱਕ ਬੀਜੇਪੀ ਔਰ ਅਕਾਲੀਆਂ ਦਾ ਸਮਝੌਤਾ ਹੁੰਦਾ ਸੀ। ਆਮ ਆਦਮੀ ਪਾਰਟੀ ਬੇਸ਼ੱਕ 2014 ਦੇ ਵਿੱਚ ਉਹਨੇ 4 ਸੀਟਾਂ ਗ੍ਰੈਬ ਕੀਤੀਆਂ ਸੀ ਪਾਰਲੀਮੈਂਟ ਦੀਆਂ, ਪਰ ਜੜ੍ਹਾਂ ਨਹੀਂ ਸੀ, ਕੋਈ ਉਹਨਾਂ ਦੇ ਕੋਲ ਆਪਣਾ ਇਨਫਰਾਸਟ੍ਰਕਚਰ ਨਹੀਂ ਸੀ। ਇੱਕ ਵੇਵ ਸੀ ਜਿਹੜੀ ਕਿ ਉਸ ਵੇਲੇ ਐਗਜ਼ਿਸਟਿੰਗ ਸਿਸਟਮ ਦੇ ਖਿਲਾਫ ਕਾਂਗਰਸ ਦੇ ਔਰ ਓਵਰਆਲ ਚੱਲ ਰਹੀ ਸੀ, ਜਿਹਦੇ ਚੋਂ ਕੇਜਰੀਵਾਲ ਨੇ 4 ਸੀਟਾਂ ਕੈਸ਼ ਕੀਤੀਆਂ ਜੀ। 2019 ਤੱਕ ਪਹੁੰਚਦਿਆਂ ਥੋੜਾ ਬਹੁਤ ਇਨਫਰਾਸਟ੍ਰਕਚਰ ਇਹਨਾਂ ਨੇ ਡਿਵੈਲਪ ਕਰ ਲਿਆ,
ਅਸੈਂਬਲੀ ਚੋਣਾਂ ਤੋਂ ਦੇ ਨੇੜੇ ਤੇੜੇ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ 20-25 ਸੀਟਾਂ ਜਿਹਦੇ ਚ ਮੇਨ ਆਪੋਜੀਸ਼ਨ ਪਾਰਟੀ ਅਕਾਲੀਆਂ ਦੀ ਥਾਂ 'ਤੇ ਅਕਾਲੀਆਂ ਕੋਲ 15 ਕੁ ਸੀਟਾਂ ਰਹਿ ਗਈਆਂ ਸੀ ਔਰ ਇਹਨਾਂ ਦੇ ਕੋਲ 25 ਦੇ ਨੇੜੇ ਤੇੜੇ ਸੀ ਜਦੋਂ ਹਰਵਿੰਦਰ ਸਿੰਘ ਫੂਲਕਾ ਜਿਹੜਾ ਲੀਡਰ ਬਣਦਾ। ਪਰ ਪਿਛਲੀਆਂ ਅਸੈਂਬਲੀ ਚੋਣਾਂ 2 ਸਾਲ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜੀ बढ़त ਜਾਂ ਜਿਸ ਅੰਦਾਜ਼ ਦੇ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ 117 ਚੋਂ ਲਈਆਂ, ਇਸ ਤੋਂ ਪਹਿਲਾਂ ਤਾਂ 66 ਤੋਂ ਜਦੋਂ ਤੋਂ ਪੰਜਾਬ ਬਣਿਆ ਕਿਸੇ ਕੋਲ ਵੀ ਨਹੀਂ ਸੀ। ਹੁਣ ਅੱਜ ਜਦੋਂ ਕਿ ਪਾਰਲੀਮੈਂਟਰੀ ਚੋਣਾਂ ਲੜੀਆਂ ਜਾ ਰਹੀਆਂ ਨੇ, 92 ਸੀਟਾਂ ਵਾਲੀ ਆਮ ਆਦਮੀ ਪਾਰਟੀ ਦੇ ਕੋਲ ਪੰਜਾਬ ਦੀ ਹਕੂਮਤ ਹੈ। ਅੰਡਰਸਟੈਂਡਿੰਗ ਪੋਲੀਟੀਕਲ ਅਲਾਇੰਸ ਉਹਨਾਂ ਨੇ ਕਾਂਗਰਸ ਦੇ ਨਾਲ ਕੀਤਾ ਹੈ, ਜਿਹੜੀ ਕਾਂਗਰਸ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਇੱਕ ਪਾਸੇ ਔਰ ਕਾਂਗਰਸ ਇਹ ਬਦਲ ਹੀ ਹੁੰਦਾ ਸੀ, ਜਿਹਨੂੰ ਤੁਸੀਂ ਉਹ ਮਿਊਜ਼ੀਕਲ ਚੇਅਰਸ ਦੀ ਗੇਮ ਕਹਿੰਦੇ ਹੋ ਕਿ ਉੱਤਰ ਕਾਟੋ ਮੈਂ ਚੜਾਂ, ਨਹੀਂ ਉਸ ਵਾਲਾ ਜਿਹੜਾ ਰੋਲ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਇਸ ਵੇਲੇ ਜਿਹੜਾ ਗਰਾਊਂਡ ਸਿਨੈਰੀਓ ਹੈ ਉਹ 3 ਸੀਟਾਂ ਪੰਥਕ ਜਿਨ੍ਹਾਂ ਨੂੰ ਤੁਸੀਂ ਮਾਰਕ ਕੀਤਾ ਹੈ, ਸੰਗਰੂਰ ਹੈ, ਬਠਿੰਡਾ ਹੈ ਔਰ ਖਡੂਰ ਸਾਹਿਬ ਹੈ ਜੀ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉੱਥੇ ਜਿਹੜੇ ਕੈਂਡੀਡੇਟ ਨੇ, ਜੇ ਤੁਸੀਂ ਸੰਗਰੂਰ ਦੇ ਹਵਾਲੇ ਜਿੱਥੇ ਕਿ ਮਾਨ ਸਾਹਿਬ ਆਪਣੀ ਸੀਟ ਨੂੰ ਰਿਟੇਨ ਰੱਖਣ ਦੇ ਲਈ ਲੜ ਰਹੇ ਨੇ, ਉਹਦੇ 'ਚ ਕਿਵੇਂ ਸੁਖਪਾਲ ਖਹਿਰਾ ਨੂੰ ਜਿਹੜਾ ਸਿਟਿੰਗ MLA ਹੈ ਇੱਥੋਂ ਭੁਲੱਥ ਕਪੂਰਥਲੇ ਤੋਂ, ਉਹਨੂੰ ਲਿਜਾ ਕੇ ਉੱਥੇ ਕਾਂਗਰਸ ਨੇ ਖੜਾ ਕੀਤਾ। ਫਿਰ ਅਸੀਂ ਦੇਖਦੇ ਹਾਂ ਵੀ ਕਿਉਂਕਿ ਉਹਨੂੰ ਆਪਣੀ ਰਾਜਧਾਨੀ ਮੰਨਦੇ ਨੇ ਆਮ ਆਦਮੀ ਪਾਰਟੀ ਵਾਲੇ, ਭਗਵੰਤ ਮਾਨ ਦੀ ਸੀਟ ਸੀ ਸੰਗਰੂਰ ਦੀ, ਉੱਥੋਂ ਉਹਨੇ ਆਪਣੇ ਕਲੋਜ਼ ਜਿਹੜਾ ਬੰਦਾ ਹੈ ਬੜੀ ਹੈ ਉਹਨੂੰ ਲਿਆ ਕੇ ਖੜਾ ਕੀਤਾ ਔਰ ਉਹਦੇ ਤੇ ਪੂਰਾ ਤਾਕਤ ਝੋਕੀ ਹੋਈ ਹੈ। ਬੀਜੇਪੀ ਨੇ ਕਿਵੇਂ ਉਸ ਬੰਦੇ ਨੂੰ ਜਿਹਦੇ ਕੋਲ ਪੈਸਾ ਹੈ, ਉਹ ਤੁਹਾਨੂੰ ਵੀ ਅਰਵਿੰਦ ਖੰਨਾ, ਉਹਨੂੰ ਲਿਆਂਦਾ ਕਿਉਂਕਿ ਸੰਗਰੂਰ ਸਾਈਜ਼ੇਬਲ ਉਹਦੇ 'ਚ ਮੰਡੀਆਂ ਦਾ ਇਲਾਕਾ ਵੀ ਪੈਂਦਾ, ਸੋ ਹਿੰਦੂ ਵੋਟਰ ਵੀ ਹੈ। ਸੋ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਨਿਰੋਲ ਆਪਣੇ ਕੰਮਾਂ ਦੇ ਆਧਾਰ ਤੇ ਜਾਂ ਪੰਥਕ ਏਜੰਡਾ ਜਾਂ ਪਾਰਲੀਮੈਂਟ 'ਚ ਕਾਰਗੁਜ਼ਾਰੀ ਜਾਂ ਜਿਹੜੀ ਪਾਰਲੀਮੈਂਟਰੀ ਫੰਡ ਮਿਲਦਾ ਉਹਨਾਂ ਨੇ ਲੋਕਾਂ ਤੱਕ ਪਹੁੰਚਾਇਆ, ਇਸ ਆਧਾਰ ਤੇ ਲੜਿਆ ਜਾ ਰਿਹਾ। ਹੁਣ ਕੁੱਲ ਮਿਲਾ ਕੇ ਜਿਹੜੀ ਲੜਾਈ ਬੀਜੇਪੀ ਹੈ, ਬੀਜੇਪੀ ਨੇ ਤਾਂ ਉਹਨਾਂ ਨੇ ਨਾ ਕੋਈ ਕੰਮ ਗਣਾਇਆ ਨਾ ਉਹ ਤਾਂ ਮੋਦੀ ਜੀ ਪੰਜਾਬ ਦੇ ਵਿੱਚ ਵੀ ਜਿਵੇਂ ਤੁਸੀਂ ਕਿਹਾ ਕਿ ਵੀ ਇੱਕ ਤੋਂ ਬਾਅਦ ਇੱਕ ਉਹਨਾਂ ਦਾ ਜਿਹੜੀ ਚੋਣ ਰੈਲੀ, ਔਰ ਤੁਸੀਂ ਜੇ ਮੋਦੀ ਦੀ ਸਟ੍ਰੈਟਜੀ ਦੇਖੋ ਕਿਉਂਕਿ ਹੁਣ ਚੋਣ ਪ੍ਰਚਾਰ ਪੰਜਾਬ 'ਚ ਖਤਮ ਹੋ ਗਿਆ ਔਰ ਇਧਰ ਨੂੰ ਜਿਹੜਾ ਕੰਨਿਆ ਕੁਮਾਰੀ ਉਹਦੇ ਵਿਵੇਕਾਨੰਦ ਰੌਕ ਤੇ ਚੜਨ ਤੋਂ ਪਹਿਲਾਂ ਮੋਦੀ ਨੇ ਪੰਜਾਬ 'ਚ ਹੁਸ਼ਿਆਰਪੁਰ 'ਚ ਐਡਰੈਸ ਕੀਤਾ, ਦੂਜੇ 'ਚ ਕੀਤਾ। ਪਹਿਲੀ ਆਪਣੀ ਫੇਰੀ ਵੇਲੇ ਉਹ, ਔਰ ਤੁਸੀਂ ਇਹ ਦੇਖੋਗੇ ਕਿ ਜਿਹੜਾ ਸਭ ਤੋਂ ਵੱਡਾ ਤਾਕਤ ਦਾ ਸੋਮਾ ਪੰਜਾਬ ਨੇ ਇਹਨਾਂ ਵਰਿਆਂ 'ਚ ਦਿੱਤਾ ਉਹ ਸੀ ਕਿਸਾਨ ਮੋਰਚੇ ਜੀ। ਕਿਸਾਨ ਕਾਨੂੰਨ ਵਾਪਸ ਕਰਾਉਣਾ। ਨਾ ਤੁਹਾਨੂੰ ਕੋਈ ਵੀ ਬੀਜੇਪੀ ਦੇ ਸਟਾਰ ਪ੍ਰਚਾਰਕ ਮੋਦੀ, ਅਮਿਤ ਸ਼ਾਹ ਜਾਂ ਦੂਜੇ ਵੀ ਜਿਹੜੇ ਉਤਰੇ ਨੇ, ਕਿਸਾਨਾਂ ਨੂੰ ਉਹਨਾਂ ਨੇ ਬਿਲਕੁਲ ਇੱਕ ਖੂੰਜੇ ਲਾ ਦਿੱਤਾ, ਉਹਦਾ ਕੋਈ ਜਿਹੜਾ ਮੈਂਸ਼ਨ ਤੱਕ ਨਹੀਂ ਹੈ। ਔਰ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਹੁਣ ਉਹਨਾਂ ਦੇ ਐਨਾਲਿਸਟ ਵੀ ਕਹਿ ਰਹੇ ਨੇ, ਉਹਨਾਂ ਨੇ ਕੈਲਕੂਲੇਟ ਕੀਤਾ ਕਿ 18-19% ਜੱਟ ਜਾਂ ਕਿਸਾਨ ਵੋਟ ਹੈ, ਉਹਨਾਂ ਨੂੰ ਤੁਸੀਂ ਛੱਡੋ ਔਰ ਦੂਜੇ ਪਾਸੇ ਤੁਸੀਂ 33-34% ਦਲਿਤ ਵੋਟ ਹੈ, ਹਿੰਦੂ ਵੋਟ ਜਿਹੜੀ 18-20%, ਹਾਲਾਂ 12-13% ਸਵਰਨ ਹਿੰਦੂ ਨੇ ਪੰਜਾਬ 'ਚ, ਜ਼ਿਆਦਾ ਨਹੀਂ ਹੈ ਜੀ। ਔਰ ਈਵਨ ਸਿੱਖਾਂ ਦੇ ਵਿੱਚ ਜਿਹੜੀ ਨਾਨ ਕਿਸਾਨ ਸਿੱਖ ਪੋਪੂਲੇਸ਼ਨ ਹੈ ਉਸ ਦੇ ਉੱਤੇ ਵੀ ਤੁਸੀਂ ਪੋਚ ਕਰੋ, ਜਿਹਨੂੰ ਕਿ ਜ਼ਾਤ ਪਾਤ ਦੀ ਜਿਹੜੀ ਹੈ ਅੱਗ ਦੇ ਥੱਲੇ ਵੰਡ, ਔਰ ਉਹਦੇ 'ਚ ਤੁਸੀਂ ਦੇਖੋਗੇ ਕਿ ਕਿਵੇਂ ਹੁਣ ਦੀ ਜਿਹੜੀ ਮੋਦੀ ਦਾ ਲੈਕਚਰ ਹੈ ਉਹ ਹੁਸ਼ਿਆਰਪੁਰ 'ਚ ਹੋਏ। ਉਹਨਾਂ ਨੇ ਉਹ ਇਹ ਸਮਝਦੇ ਨੇ ਕਿ ਜੇ 34% ਦਲਿਤ ਵੋਟ 'ਚੋਂ 10-15% ਉਹ ਲੈ ਜਾਣ ਤੇ 15% ਦੇ ਨੇੜੇ ਤੇੜੇ ਉਹ ਹਿੰਦੂ ਵੋਟ ਕੰਸੋਲੀਡੇਟ ਉਹਨਾਂ ਦੀ ਹੋ ਜਾਂਦੀ ਹੈ ਕਿਉਂ, ਤੇ ਫਿਰ ਉਹਨਾਂ ਦੇ ਕੋਲ ਜਿਹੜਾ ਹੈ ਉਹ ਪਾਰਲੀਮੈਂਟ ਸੀਟਾਂ 'ਚ ਸ਼ਾਇਦ ਮੇਰਾ ਆਪਣਾ ਅੰਦਾਜ਼ਾ ਕਿ ਬੀਜੇਪੀ ਨੂੰ ਸ਼ਾਇਦ ਇੱਕ ਵੀ ਸੀਟ ਨਾ ਮਿਲੇ। ਉਹਨਾਂ ਨੇ ਵੀ ਸ਼ਾਇਦ ਇਹੀ ਕੈਲਕੂਲੇਟ ਕੀਤਾ, ਪਰ ਉਹ ਤਾਂ ਹੈਡ ਕਰ ਰਹੇ ਨੇ ਅਸੈਂਬਲੀ ਚੋਣਾਂ ਲਈ ਕਿਉਂਕਿ ਉਹ ਪੰਜਾਬ ਦੀ ਤਾਕਤ ਗ੍ਰੈਬ ਕਰਨਾ ਚਾਹੁੰਦੇ ਨੇ। ਇਹੀ ਕਾਰਨ ਹੈ ਕਿ ਹੁਸ਼ਿਆਰਪੁਰ ਦੇ ਆਪਣੇ ਇਕੱਠ 'ਚ ਮੋਦੀ ਜਿਹੜਾ ਉਹ ਕਹਿੰਦਾ ਜੀ ਮੈਂ ਬਨਾਰਸ ਵਾਰਾਣਸੀ ਤੋਂ MP ਹਾਂ, ਕਾਂਸ਼ੀ ਜਿੱਥੇ ਜਿਹੜੇ ਨੇ ਗੁਰੂ ਰਵਿਦਾਸ ਜੀ ਪੈਦਾ ਹੋਏ, ਤਾਂ ਇਹ ਮਿੰਨੀ ਕਾਂਸ਼ੀ ਹੈ ਹੁਸ਼ਿਆਰਪੁਰ, ਜਿੱਥੇ ਉਹਨਾਂ ਦਾ ਇਹ ਸਾਰਾ ਔਰ ਇਹ ਉਹ ਹੈ ਔਰ ਉਹਨਾਂ ਦੇ ਹੱਕਾਂ ਦੀ ਗੱਲ। ਔਰ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਦੇਖੋਗੇ ਕਿ ਸਭ ਤੋਂ ਗੰਦਾ ਰੋਲ ਜੇ ਇਸ ਸਾਰੇ ਪੀਰੀਅਡ 'ਚ ਬੀਜੇਪੀ ਦੇ ਬਿਹਾਫ 'ਚ ਪੰਜਾਬ 'ਚ ਕੋਈ ਪੈਦਾ ਕਰ ਰਿਹਾ ਹੈ ਤੇ ਉਹ ਹੰਸਰਾਜ ਹੰਸ ਹੈ। ਉਹ ਉਸ ਨਫ਼ਰਤ ਨੂੰ ਪੈਦਾ ਕਰ ਰਿਹਾ ਹੈ ਤਾਂ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਦਲਿਤ ਵੋਟਰ, ਕਿਸਾਨ ਦੇ ਨਾਲ ਜਿਹੜਾ ਸੀਰੀ ਹੈ ਜਾਂ ਮਜ਼ਦੂਰ ਹੈ,
ਉਹਨਾਂ ਦੇ ਕੰਨਾਂ 'ਚ ਭਰ ਰਿਹਾ ਕਿ ਬਹੁਤ ਜਲਦੀ ਤੁਸੀਂ ਮੂਰਲੇ ਲਾਈਨ ਤੇ ਹੋਵੋਗੇ, ਦੂਸਰੇ ਪਿੱਛੇ ਖਲੋਤੇ ਹੋਣਗੇ ਔਰ ਉਹ ਕਹਿ ਰਹੇ ਜੀ ਮੇਰੇ ਤੇ ਕਰ ਰਹੇ ਨੇ ਔਰ ਮੈਨੂੰ ਹੀ ਕਿਉਂ ਤੰਗ ਕਰ ਰਹੇ ਨੇ। ਸੋ ਜਿਹੜਾ ਅੰਡਰ ਕਰੰਟ ਹੈ ਜੋ ਕਿ ਬੀਜੇਪੀ ਦੀ ਡਿਵਾਈਡ ਐਂਡ ਰੂਲ ਦੇ ਥੱਲੇ ਜਿਵੇਂ ਇਹਨਾਂ ਨੇ ਹਿੰਦੂ ਮੁਸਲਮਾਨ ਨਫ਼ਰਤ ਪੈਦਾ ਕੀਤੀ। ਪੰਜਾਬ 'ਚ ਤਾਂ ਮੁਸਲਮਾਨਾਂ ਦੀ ਪਾਪੂਲੇਸ਼ਨ ਮਲੇਰਕੋਟਲੇ ਨੂੰ ਛੱਡ ਕੇ ਕਿਤੇ ਹੈ ਨਹੀਂ। ਸੋ ਪੰਜਾਬ 'ਚ ਈਵਨ ਬਾਈ ਐਂਡ ਲਾਰਜ ਕੋਈ ਹਿੰਦੂ ਸਿੱਖ ਰਾਈਟਸ ਵੀ ਨਹੀਂ ਕਦੇ ਹੋਏ ਇਹ, ਔਰ ਇਹਦੇ ਬਾਵਜੂਦ ਉਹ ਇਹ ਸੈਕਸ਼ਨ ਦੇ ਉੱਤੇ ਕਾਊਂਟ ਕਰ ਰਹੇ ਆ ਕਿ ਵੀ ਇਹਨਾਂ ਦੀ ਜਿਹੜੀ ਹੈ ਉਹ ਸੌਦੇਬਾਜ਼ੀ ਜਿਹੜੀ ਇਹ ਕਰਨਾ ਚਾਹੁੰਦੇ ਨੇ ਗਰਾਊਂਡ ਲੈਵਲ ਤੇ। ਹਾਲਾਂ ਅਸੀਂ ਸਮਝਦੇ ਹਾਂ ਕਿ ਪੰਜਾਬ ਦਾ ਦਲਿਤ ਮੈਚਿਓਰ ਹੈ, ਖਾਸ ਤੌਰ ਤੇ ਦੁਆਬੇ 'ਚੋਂ ਜਿਹੜਾ ਬਾਹਰ ਗਿਆ ਉਹਨਾਂ ਨੂੰ ਪਤਾ ਹੈ ਕਿ ਵੀ ਅਲਟੀਮੇਟਲੀ ਬ੍ਰਾਹਮਣਵਾਦ ਦੀ ਸਭ ਪੁਆੜੇ ਦੀ ਜੜ ਇਹ ਕਾਂਸ਼ੀ ਰਾਮ ਦਾ ਕਹਿਣਾ ਹੈ, ਜਿਹੜਾ ਕਾਂਸ਼ੀ ਰਾਮ ਉਸ ਪੰਜਾਬ ਦੀ ਧਰਤੀ ਨੇ ਹੀ ਦਿੱਤਾ ਹੈ ਜਿਹਨੇ ਕਿ ਯੂਪੀ ਦੇ ਵਿੱਚ ਇਹਨਾਂ ਦੀਆਂ ਜੜ੍ਹਾਂ ਨੂੰ ਹਿਲਾਇਆ। ਸੋ ਇਸ ਸਭ ਦੇ ਚੱਲਦਿਆਂ ਜਿਹੜਾ ਮੈਨੂੰ ਇਹ ਲੱਗਦਾ ਕਿ ਵੀ ਪੰਥਕ ਸੀਟਾਂ ਦੀ ਗੱਲ ਅਸੀਂ ਕਰ ਲਈਏ ਨਾਲ ਦੀ ਨਾਲ ਕਿ ਉੱਥੇ ਜਿਹੜੀ ਹੁਣ ਤੱਕ ਦੀ ਵੇਵ ਬਣੀ ਹੋਈ ਹੈ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਤਿੰਨੋਂ ਹੀ ਸੀਟਾਂ ਮੁਕਾਬਲੇ ਦੀਆਂ ਸੀਟਾਂ ਨੇ। ਔਰ ਜਿੱਥੇ ਇਹਦੇ 'ਚ ਹਾਲਾਂਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਤਾਂ ਹੁੰਗਾਰਾ ਸ਼ੁਰੂ ਤੋਂ ਹੀ ਮਿਲਿਆ ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਉਹਨਾਂ ਦੀ ਚੋਣ ਕਮਾਨ ਸੰਭਾਲੀ, ਆਲਰੇਡੀ ਉੱਥੋਂ ਉਹਨਾਂ ਨੇ ਚੋਣ ਲੜੀ ਸੀ, 2 ਲੱਖ ਤੋਂ ਜ਼ਿਆਦਾ ਵੋਟਾਂ ਲਈਆਂ ਸੀ। ਲੇਕਿਨ ਜਿਹੜੀ ਬਹੁਤ ਹੈਰਾਨੀ ਬਹੁਤਿਆਂ ਨੂੰ ਹੋਈ ਔਰ ਜਿਹਨੇ ਬਹੁਤ ਸਾਰਿਆਂ ਨੂੰ ਹਿੰਦੂ ਤਵੀਆਂ ਨੂੰ ਜਿਹੜਾ ਉਹ ਪਰੇਸ਼ਾਨ ਵੀ ਕੀਤਾ ਹੈ, ਉਹ ਸਰਬਜੀਤ ਸਿੰਘ ਜਿਹੜੇ ਸ਼ਹੀਦ ਬਿਆਨ ਸਿੰਘ ਦੇ ਸਪੁੱਤਰ ਨੇ, ਬਠਿੰਡੇ ਤੋਂ ਉਹਨਾਂ ਦਾ ਫਰੀਦਕੋਟ ਤੋਂ ਉਹਨਾਂ ਦਾ ਜਿਹੜਾ ਉਭਾਰ ਹੈ ਔਰ ਸਡਨ ਉਭਾਰ। ਔਰ ਇਹਦੇ ਬਾਵਜੂਦ ਕਿ ਉਹ ਪਹਿਲਾਂ ਵੀ ਹਾਲਾਂ ਮਾਨ ਅਕਾਲੀ ਦਲ ਦੀ ਸੀਟ ਤੇ 2 ਵਾਰ ਲੜੇ ਲੇਕਿਨ ਉਹ ਨਾਨ ਐਗਜ਼ਿਸਟੈਂਟ ਵਾਂਗ ਸੀ। ਹਾਲਾਂ ਵੋਟਾਂ ਉਦੋਂ ਵੀ ਉਹਨਾਂ ਨੇ ਬਠਿੰਡੇ ਤੋਂ ਹੀ ਸ਼ਾਇਦ ਇੱਕ ਵਾਰੀ ਲੱਖ ਤੋਂ ਜ਼ਿਆਦਾ ਉਹਨਾਂ ਨੇ ਲਈਆਂ ਸੀ। ਹੁਣ ਇਸ ਸਾਰੇ ਨੂੰ ਅਸੀਂ ਜਿਹੜਾ ਜਿਵੇਂ ਬਾਕੀ ਪੰਥ ਦਰਦੀਆਂ ਵਾਂਗ ਹੋਪ ਕਰਦੇ ਹਾਂ ਕਿ ਭਾਈ ਇਹ ਜਿਹੜਾ ਐਟਲੀਸਟ ਪੰਜਾਬ ਦੀ ਅਣਖ ਔਰ ਗੈਰਤ ਦੇ ਪ੍ਰਤੀਕ ਜਿਹੜੇ ਇਹ ਹਲਕੇ ਨੇ ਇਹਨਾਂ 'ਚੋਂ ਜਿਹੜੀ ਹੈ ਉਹ ਚੰਗਾ ਮੁਕਾਬਲਾ ਨਿਕਲੇ, ਜਿੱਤ ਨਿਕਲੇ ਤਾਂ ਬਹੁਤ ਚੰਗੀ ਗੱਲ ਹੈ, ਨਹੀਂ ਤਾਂ ਘੱਟੋ ਘੱਟ ਆਪਣੀ ਇਹ ਹਾਜ਼ਰੀ ਤਾਂ ਜ਼ਰੂਰ ਦਰਜ ਕਰਵਾਉਣ। ਔਰ ਬਠਿੰਡਾ ਸੀਟ ਜਿਹੜੀ ਸ਼ਾਇਦ ਬਾਦਲਾਂ ਦੇ ਲਈ, ਬਾਕੀ ਤਾਂ ਉਹਨਾਂ ਨੇ 3rd ਔਰ 4th ਪਲੇਸ ਦੇ ਲਈ ਮੁਕਾਬਲਾ ਹੋਏਗਾ ਬੀਜੇਪੀ ਔਰ ਅਕਾਲੀਆਂ ਦੇ ਵਿੱਚ। ਜੋ ਨਜ਼ਰ ਆ ਰਿਹਾ ਮੇਨ ਸੀਟਾਂ ਦੇ ਉੱਤੇ ਮੁਕਾਬਲਾ ਉਹ ਇੱਕ ਪਾਸੇ ਕਾਂਗਰਸ ਹੈ, ਦੂਸਰੇ ਪਾਸੇ ਆਮ ਆਦਮੀ ਪਾਰਟੀ ਹੈ। ਪਿਛਲੀ ਪਾਰਲੀਮੈਂਟ 'ਚ ਜੇ 9 ਸੀਟਾਂ ਸੀ ਕਾਂਗਰਸ ਦੇ ਕੋਲ ਤੇ ਇਸ ਵਾਰ ਉਹ 5-4 ਹੋ ਸਕਦੀਆਂ, ਕਿਸੇ ਨਾ ਕਿਸੇ ਪਾਸਿਓਂ ਕਿੱਧਰ ਨੂੰ बढ़त ਜਾਂਦੀ ਹੈ ਕੀ ਜਾਂਦਾ ਹੈ। ਲੇਕਿਨ ਇਸ ਸਾਰੇ ਦੇ ਅੰਡਰ ਕਰੰਟ 'ਚ ਅਸੀਂ ਜਿਹੜੀ ਸ਼ੈਤਾਨੀ ਬੀਜੇਪੀ ਦੀ ਦੇਖਦੇ ਹਾਂ, ਜੇ ਅਮਿਤ ਸ਼ਾਹ ਲੁਧਿਆਣੇ ਆ ਕੇ ਜਿਹੜੇ ਬੁੱਚੜ ਬੇਅੰਤੇ ਦੇ ਪੋਤੇ ਨੂੰ ਜਿਹਨੂੰ ਬੀਜੇਪੀ ਜੁਆਇਨ ਕਰਵਾਈ ਹੈ ਉਹਨੂੰ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਇਹਨੂੰ ਤੁਸੀਂ ਦਿੱਲੀ ਭੇਜੋ, ਇਹਨੂੰ ਮੈਂ ਬੜਾ ਆਦਮੀ ਬਣਾ ਕੇ ਭੇਜਾਂਗਾ ਔਰ ਅਸੀਂ ਬਿਲਕੁਲ ਮਾਫ ਨਹੀਂ ਕਰਾਂਗੇ ਜੇ ਉਹਨਾਂ ਨੂੰ ਜਿਨ੍ਹਾਂ ਨੇ ਇਹਦੇ ਦਾਦੇ ਨੂੰ ਮਾਰਿਆ। ਸੋ ਅਸੀਂ ਇਹ ਦੇਖ ਰਹੇ ਹਾਂ ਔਰ ਗਰਾਊਂਡ ਲੈਵਲ ਤੇ ਨਫ਼ਰਤ ਦਲਿਤ ਭਾਈਚਾਰੇ ਜਿਹਦੇ ਲਈ ਹੰਸਰਾਜ ਹੰਸ ਉਹਨਾਂ ਦਾ ਮੇਨ ਸਪੋਕਸਪਰਸਨ ਬਣਿਆ ਹੋਇਆ। ਸੋ ਇਹ ਖਤਰਨਾਕ ਰੁਝਾਨ ਹੈ ਔਰ ਅਸੀਂ ਸਮਝਦੇ ਹਾਂ ਕਿ ਪੰਜਾਬ ਨੇ 2014 'ਚ ਵੀ ਮੋਦੀ ਦਾ ਰੱਥ ਰੋਕਿਆ ਸੀ। ਪੰਜਾਬ ਦੇ ਵਿੱਚ ਭਾਵੇਂ 4 ਸੀਟਾਂ ਆਮ ਆਦਮੀ ਪਾਰਟੀ ਨੂੰ ਹੀ ਮਿਲੀਆਂ ਸੀ। 2019 'ਚ ਜਦੋਂ ਈਵਨ ਸਿਕਿਉਰਿਟੀ ਦੇ ਨਾਂ ਥੱਲੇ ਇੱਕ ਪੂਰੀ ਵੇਵ ਚਲਾਈ ਗਈ ਸੀ ਉਸ ਨੂੰ ਵੀ ਪੰਜਾਬ ਨੇ ਰੋਕਿਆ ਸੀ। ਤੇ ਮੈਨੂੰ ਨਹੀਂ ਲੱਗਦਾ ਕਿ ਵੀ ਇਸ ਵਾਰ ਬੀਜੇਪੀ ਕੋਈ ਕਦੀ ਸੀਟ ਵੀ ਕੱਢ, ਹਾਂ ਚੰਡੀਗੜ੍ਹ ਦੀ ਸੀਟ ਥੋੜੀ ਬਹੁਤ ਉਹ ਕੰਟੈਸਟਡ ਹੈਗੀ ਹੈ, ਉਹਦੇ 'ਚੋਂ ਬੀਜੇਪੀ ਬੀਟ ਕਰ ਸਕਦੀ ਹੈ ਉਹਨੂੰ, ਉਹ ਵਿਸ਼ਵਨਾਥ ਤਿਵਾੜੀ ਦੇ ਮੁੰਡੇ ਨੂੰ। ਪੰਜਾਬ 'ਚ ਨਹੀਂ ਹੈ ਇਸ ਕਿਸਮ ਦਾ ਔਰ ਇਹੀ ਸਿਨੈਰੀਓ ਜਿਹੜਾ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜਾ ਕਿਉਂਕਿ ਅਜੇ ਵੋਟਾਂ ਦੀ ਪਰਸੈਂਟੇਜ ਵੀ ਡਿਸਾਈਡ ਕਰੇਗੀ ਜਿੱਦਣ 1 ਜੂਨ ਨੂੰ ਪੈਂਦੀਆਂ, ਅਖੀਰਲੇ 72 ਘੰਟੇ ਆਪਣੇ ਆਪ 'ਚ ਕਰੂਸ਼ਲ ਨੇ। ਔਰ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਮੁੱਦਾ ਹੈ ਇਸ ਵੇਲੇ ਜਿੱਥੇ ਕੌਮੀ ਗੈਰਤ ਔਰ ਬੰਦੀ ਸਿੰਘਾਂ ਦਾ ਮੁੱਦਾ ਵੀ ਹਾਈਲਾਈਟ ਹੋਇਆ, ਉੱਥੇ ਡਰੱਗ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਹ 3 ਹਲਕੇ ਜਿਹੜੇ ਖਾਸ ਤੌਰ ਤੇ ਡਿਸਾਈਡਿੰਗ ਹੋ ਸਕਦੇ ਨੇ, ਉਹਨਾਂ ਨੇ ਦੇਖ ਲਿਆ ਕਿ ਭਾਈ ਅਕਾਲੀਆਂ ਦੇ ਪੀਰੀਅਡ 'ਚ ਡਰੱਗਸ ਦੀ ਸ਼ੁਰੂਆਤ ਹੋਈ, ਕਾਂਗਰਸ 'ਚ ਅਮਰਿੰਦਰ ਨੇ ਗੁਟਕੇ ਤੇ ਸਹੁੰ ਚੁੱਕੇ, ਵਰਸਟ ਹੋਇਆ ਔਰ ਅੱਜ ਹਾਲਾਤ ਉਸ ਤੋਂ ਵੀ ਬਦਤਰ ਹੈ। ਔਰ ਇਹ ਜਿਹੜਾ ਬਿਲਕੁਲ ਕੇਜਰੀਵਾਲ ਦੀ ਪਾਰਟੀ ਉਹਨਾਂ ਨੀਤੀਆਂ ਨੂੰ ਹੀ ਅੱਗੇ ਤੋਰ ਰਹੀ ਹੈ ਜਿਹੜਾ ਬੀਜੇਪੀ ਦੀ B ਟੀਮ ਵਾਂਗ ਹੀ ਹੈ। ਵੱਖਰੀ ਗੱਲ ਹੈ ਕਿ ਭਾਈ ਕਿਹਨੂੰ ਗ੍ਰਿਫਤਾਰ ਕੀਤਾ ਜਾਂ ਵਾਪਸ ਉਹਨੂੰ ਸੁਪਰੀਮ ਕੋਰਟ ਨੇ ਕਿਹਾ ਵੀ ਤੂੰ ਚੱਲ 1 ਜੂਨ ਨੂੰ ਅੰਦਰ ਚਾਲੋ,
ਹੈਲਥ ਗਰਾਊਂਡ ਦੇ ਉੱਤੇ ਬੇਲ ਮੰਗ ਰਿਹਾ। ਸੋ ਕੁੱਲ ਮਿਲਾ ਕੇ ਇੱਕ ਗੱਲ ਤਾਂ ਦੀ ਸੰਭਾਵਨਾ ਤਾਂ ਆਲਮੋਸਟ ਨਜ਼ਰ ਆਉਂਦੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਬੀਜੇਪੀ ਦੇ ਪੈਰ ਪੰਜਾਬ 'ਚ ਨਹੀਂ ਲੱਗਣਗੇ। ਵੋਟ ਪਰਸੈਂਟੇਜ ਉਹ ਦੁੱਗਣੀ ਵੀ ਕਰ ਸਕਦੇ ਨੇ। ਪਹਿਲਾਂ ਪਿਛਲੀਆਂ ਚੋਣਾਂ 6 ਤੋਂ 8% ਵੋਟਾਂ ਪੰਜਾਬ 'ਚ ਉਹਨਾਂ ਨੂੰ ਮਿਲੀਆਂ ਔਰ ਐਤਕੀ ਉਹਨਾਂ ਨੇ ਜਿਹੜੇ ਵੱਡੇ ਵੱਡੇ ਪਗੜਾਂ ਵਾਲੇ ਅਮਰਿੰਦਰ ਤੋਂ ਲੈ ਕੇ ਇਸ ਕਿਸਮ ਦੇ ਜੁਆਇਨ ਕਰਨ ਆਏ ਨੇ, ਪ੍ਰਨੀਤ ਕੌਰ ਖੜੀ ਹੈ ਜਾਂ ਦੂਸਰੇ ਪਾਸੇ ਉਹਦਾ ਬੁੱਚੜ ਬੇਅੰਤੇ ਦਾ ਪੋਤਾ ਹੈ ਜਾਂ ਦੂਜੇ ਹਾਈਲਾਈਟ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੋਟ ਪਰਸੈਂਟੇਜ ਉਹਨਾਂ ਦੀ ਵਧੇਗੀ ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਉਹ ਕੋਈ ਸੀਟ ਕੱਢਣ ਦੀ ਸਮਰੱਥਾ ਰੱਖਦੇ ਨੇ ਅੱਜ ਦੀ ਡੇਟ 'ਚ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਬੀਜੇਪੀ ਦੇ ਫੈਕਟਰ ਨੂੰ ਜੇ ਅਸੀਂ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਲੱਗਦੇ ਹੱਥ ਉਹਨੂੰ ਵੀ ਅਸੀਂ ਡਿਸਕਸ ਕਰ ਲਈਏ। ਬੀਜੇਪੀ ਦਾ ਜਿਹੜਾ ਪੰਜਾਬ ਦੇ ਵਿੱਚ ਆਮਦ ਦੇ ਹਵਾਲੇ ਨਾਲ ਜੇ ਦੇਖਿਆ ਜਾਵੇ, ਕਿਉਂਕਿ ਉਹ ਬਹੁਤ ਜ਼ੋਰ ਲਾ ਰਹੇ ਆ, ਜਿਹੜੀ ਉਹਨਾਂ ਦੀ ਸਟ੍ਰੈਟਜੀ ਸੀਗੀ ਪਹਿਲਾਂ ਮਤਲਬ ਉਹਨਾਂ ਨੇ ਕੰਪਲੀਟਲੀ ਜਿਹੜਾ ਹਿੰਦੂਤਵਾ ਦਾ ਚਿਹਰਾ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ, ਉਹ ਗੱਲ ਨਹੀਂ ਬਣੀ ਹੈਗੀ। ਹਿੰਦੂ ਚਿਹਰੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਗੱਲ ਨਹੀਂ ਬਣੀ। ਇਸ ਵਾਰੀ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਉਹ ਜਿਹੜੇ ਸਿੱਖ ਚਿਹਰੇ ਹੈਗੇ ਆ ਜਿਨ੍ਹਾਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਉਹੀ ਨਾਮਾਂ ਵਾਲੇ, ਇੱਧਰੋਂ ਫੜਿਆ ਕਿਸੇ ਨੂੰ, ਇੱਧਰੋਂ ਫੜਿਆ। ਤਰਨਜੀਤ ਸੰਧੂ ਦੀ ਬੈਕਗਰਾਊਂਡ, ਪਰਿਵਾਰਕ ਬੈਕਗਰਾਊਂਡ ਮਤਲਬ ਅਮਰੀਕਾ ਤੋਂ ਲਿਜਾ ਕੇ ਉੱਥੇ ਉਹਨਾਂ ਨੇ ਅੰਮ੍ਰਿਤਸਰ ਉਤਾਰਿਆ ਆ। ਸੋ ਮਤਲਬ ਤੇ ਦਲਿਤ ਵੋਟ ਬੈਂਕ ਨੂੰ ਕੰਸੋਲੀਡੇਟ ਕਰਕੇ ਦਲਿਤਾਂ ਨੂੰ ਨਾਲ ਲਾਉਣ ਦੀ ਜਿਹੜੀ ਨੀਤੀ ਹੈਗੀ ਆ। ਤੇ ਵੱਡਾ ਫੈਕਟਰ, ਸਭ ਤੋਂ ਵੱਡਾ ਫੈਕਟਰ ਇਹਦੇ ਵਿੱਚ ਕਿ ਜਿਹੜੀ ਪੰਜਾਬ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਜਿਹੜਾ ਕਿਸਾਨੀ ਹੈਗੀ ਆ, ਕਿਸਾਨੀ ਨੂੰ ਕੰਪਲੀਟਲੀ ਦਰਕਿਨਾਰ ਕਰਨ ਦੀ ਜਿਹੜੀ ਨੀਤੀ ਆ, ਮਤਲਬ ਇਹਨੂੰ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਵੀ ਬੀਜੇਪੀ ਇੱਕ ਨਵੇਂ ਕਿਸਮ ਦਾ ਆਪਣੀ ਜਿਹੜੀ ਉਹਨਾਂ ਦੀ ਜੋੜ ਤੋੜ ਦੀ ਸਿਆਸਤ ਹੁੰਦੀ ਆ ਉਸ ਦੇ ਥੱਲੇ ਉਹ ਇੱਕ ਐਕਸਪੈਰੀਮੈਂਟ ਕਰਨ ਜਾ ਰਹੇ ਆ। ਸੋ ਇੱਥੇ ਮਤਲਬ ਇਹ ਸਵਾਲ ਹੁਣ ਫਿਰ ਇਹ ਬਣ ਜਾਂਦਾ ਆ, ਤੁਸੀਂ ਇਹ ਕਿਹਾ ਕਿ ਉਹਨਾਂ ਦੀ ਜਿਹੜੀ ਵੋਟ ਪਰਸੈਂਟੇਜ ਆ ਉਹ ਤੁਹਾਨੂੰ ਵੱਧਦੀ ਨਜ਼ਰ ਆਉਂਦੀ ਹੈ, ਪਰ ਪੰਜਾਬ ਦਾ ਜਦੋਂ ਅਸੀਂ ਦੇਖਦੇ ਹਾਂ, ਪੰਜਾਬ ਨੇ ਹਮੇਸ਼ਾ ਜਿਹੜਾ ਦਿੱਲੀ ਦਾ ਉਸ ਕਿਸਮ ਦਾ ਗਲਬਾ ਆ ਉਹਨੂੰ ਰੈਜ਼ਿਸਟ ਕੀਤਾ। ਉਹ ਕਾਂਗਰਸ ਦੇ ਰੂਪ ਦੇ ਵਿੱਚ ਵੀ ਸੀ ਇੱਕ ਸਟੇਜ ਦੇ ਉੱਤੇ, ਤੇ ਹੁਣ ਸਿੱਧਮ ਸਿੱਧਾ ਜਦੋਂ ਤੋਂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਆ ਉਦੋਂ ਤੋਂ ਬੀਜੇਪੀ ਦੇ ਰੂਪ ਦੇ ਵਿੱਚ ਹੈਗਾ। ਈਵਨ ਜਦੋਂ ਕਿਸਾਨ ਸੰਘਰਸ਼ ਸ਼ੁਰੂ ਹੋਇਆ ਆ, ਉਹ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਹੈ, ਪਰ ਜਦੋਂ ਉਹਨਾਂ ਨੇ ਕਾਲ ਦਿੱਲੀ ਚਲੋ ਦੀ ਦਿੱਤੀ, ਜਦੋਂ ਮਤਲਬ ਦਿੱਲੀ ਰੈਜ਼ੋਨੇਟ ਕੀਤਾ ਵੀ ਦਿੱਲੀ ਜਾਣਾ ਆ, ਤੇ ਉਹ ਜਿਹੜੀ ਪੰਜਾਬ ਦੀ ਇੱਕ ਤਰਬੀਅਤ ਦਾ ਹਿੱਸਾ ਜਾਂ ਜਿਹੜੀ ਇੱਕ ਹਿਸਟੋਰੀਕਲੀ ਪੰਜਾਬ ਦੀ ਦਿੱਲੀ ਨਾਲ ਜਿਸ ਕਿਸਮ ਦੀ ਟਸਲ ਰਹੀ ਹੈ, ਉਹ ਇੱਕ ਫੈਕਟਰ ਨੇ ਬੜਾ ਕੰਮ ਕੀਤਾ ਕਿਸਾਨ ਸੰਘਰਸ਼ ਦੇ ਵਿੱਚ ਕਿ ਅਸੀਂ ਦਿੱਲੀ ਨੂੰ ਜਿਹੜੀ ਹੈ ਉਹ ਮਾਤ ਦੇਣੀ ਆ। ਸੋ ਪੰਜਾਬ ਵਰਸਸ ਦਿੱਲੀ ਦੇ ਨਜ਼ਰੀਏ ਤੋਂ ਜਦੋਂ ਅਸੀਂ ਇਸ ਕੰਟੈਸਟ ਨੂੰ ਦੇਖਦੇ ਹਾਂ ਤਾਂ ਕੀ ਲੱਗਦਾ ਕਿ ਕੀ ਪੰਜਾਬ ਇਸ ਵਕਤ ਫਿਰ 2014 ਤੇ 19 ਦੇ ਵਾਂਗ ਦਿੱਲੀ ਨੂੰ, ਬੀਜੇਪੀ ਨੂੰ ਮਾਤ ਦੇਊਗਾ? ਦੇਖੋ, ਜਿਹੜੀ ਮੰਦੇ ਭਾਗਾਂ ਨੂੰ ਜੇ ਮੈਂ ਕਹਾਂ ਕਿ ਪੰਜਾਬ ਦੇ ਵਿੱਚ ਇਸ ਸਪਿਰਿਟ ਨੂੰ ਪੋਲੀਟੀਕਲ ਈਡੀਅਮ 'ਚ ਕਨਵਰਟ ਕਰਕੇ ਕੋਈ ਜਥੇਬੰਦਕ ਚੈਲੰਜ ਦੇਣ ਵਾਲੀ ਧਿਰ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਨਹੀਂ ਹੈ। ਜੇ ਬਾਦਲ ਅਕਾਲੀ ਦਲ ਹੀ ਇਮਾਨਦਾਰ ਹੁੰਦਾ, ਥੋੜੀ ਬਹੁਤ ਇਮਾਨਦਾਰੀ ਵੀ ਰੱਖਦੇ, ਆਪਣੇ ਡਿਕਲਾਈਨ ਤੋਂ ਬਾਅਦ 15 ਸੀਟਾਂ ਅਸੈਂਬਲੀ 'ਚ ਰਹਿ ਗਈਆਂ, ਫਿਰ ਹੁਣ 3 ਰਹਿ ਗਈਆਂ, ਲੂਜ਼ਰ ਨੇ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਸੁਖਬੀਰ ਬਾਦਲ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲ ਰਿਹਾ ਹੈ, ਜਾਂ ਉੱਥੇ ਜਾ ਕੇ ਉਹਨੂੰ ਵਲਟੋਏ ਨੂੰ ਖੜਾ ਕੀਤਾ ਹੈ, ਜਾਂ ਅਦਰਵਾਈਜ਼ ਵੀ ਈਵਨ ਸੰਗਰੂਰ ਦੇ ਹਵਾਲੇ ਨਾਲ ਵੀ, ਜੇ ਇੱਕ ਵੀ ਧਿਰ ਸਿੰਸੀਅਰ ਹੋ ਕੇ, ਹਾਲਾਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਨਾ ਉਹਨਾਂ ਦੇ ਵਸ 'ਚ ਹੈ, ਹੁਣ ਆਲਰੇਡੀ ਏਜ ਵੀ ਜਿਹੜੀ ਹੈ ਕੈਚ ਕਰ ਰਹੀ ਹੈ ਔਰ ਆਰਗੇਨਾਈਜੇਸ਼ਨਲ ਢਾਂਚਾ ਬੜਾ ਮਹਿਦੂਦ ਹੈ, ਆਵਾਜ਼ ਉਹਨਾਂ ਦੀ ਬੁਲੰਦ ਹੈ। ਸੋ ਇਹ ਜੋ ਪੰਜਾਬ ਦੇ ਵਿੱਚ ਬੀਜੇਪੀ ਕਰ ਰਹੀ ਹੈ, ਇਹਨਾਂ ਦੇ ਲਈ ਜਿਹੜਾ ਮਾਡਲ ਹੈ ਉਹ ਹਰਿਆਣਾ ਹੈ। ਸੋਸ਼ਲ ਇੰਜੀਨੀਅਰਿੰਗ। ਸੋਸ਼ਲ ਇੰਜੀਨੀਅਰਿੰਗ ਕੀ ਹੈ? ਤੁਸੀਂ ਹੁਣ ਹਰਿਆਣਾ ਬਣਵਾਇਆ ਤਾਂ ਜਾਟਾਂ ਨੇ ਸੀ, ਕਿਉਂਕਿ ਹਾਲਾਂਕਿ ਜੇ ਅਸੀਂ ਦੇਖੀਏ ਕਿ ਵੀ ਜੇ ਸੱਚਮੁੱਚ ਪੋਲੀਟੀਕਲ ਐਸਪੀਰੇਸ਼ਨਸ ਕੌਮਾਂ ਦੀ ਹੋਏ ਤੇ 2-3 ਜ਼ਿਲ੍ਹੇ ਹਰਿਆਣੇ ਦੇ ਜਿਹੜੇ ਜਾਟ ਨੇ ਵੈਸਟਰਨ ਯੂਪੀ ਦੇ ਨਾਲ ਰਲਾ ਕੇ ਜਾਟ ਲੈਂਡ ਉਹਨਾਂ ਨੂੰ ਦੇਣਾ ਚਾਹੀਦਾ ਸੀ। ਪਰ ਜਦੋਂ ਹਰਿਆਣਾ ਬਣਿਆ, ਇਹ ਅੰਡਰਸਟੂਡ ਸੀ, ਜਿਵੇਂ ਜਦੋਂ ਪੰਜਾਬੀ ਸੂਬਾ ਜਾਂ ਪੰਜਾਬ ਬਣਿਆ, ਅੰਡਰਸਟੂਡ ਸੀ ਕਿ ਬਈ ਇਹ ਸਿੱਖਾਂ ਦੀ ਪੋਲੀਟੀਕਲ ਐਸਪੀਰੇਸ਼ਨਸ ਨੂੰ ਫੁੱਲਫਿਲ ਕਰਨ ਲਈ ਹੈ ਤਾਂ ਕਿ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ ਜੀ। ਹੁਣ ਹਰਿਆਣੇ ਦੀ ਡੈਮੋਗ੍ਰਾਫੀ 'ਚ ਜਾਟ ਪਾਪੂਲੇਸ਼ਨ 30% ਹੈ, ਡੋਮੀਨੇਟ ਕਰਦੇ ਸੀ ਚੌਧਰੀ ਬੰਸੀ ਲਾਲ, ਦੇਵੀ ਲਾਲ, ਰਾਓ ਬਰਿੰਦਰ ਸਿੰਘ ਹਮੇਸ਼ਾ।
ਅੱਜ ਤੁਸੀਂ ਦੇਖੋ ਜਾਟ ਕਿੱਥੇ ਨੇ ਹਰਿਆਣੇ 'ਚ, ਮਾਰਜਨਲਾਈਜ਼। ਉਹਨਾਂ ਨੇ ਬੀਜੇਪੀ, ਕਿਉਂਕਿ ਜਾਟ ਉਹੀ ਸਰ ਛੋਟੂ ਰਾਮ ਦੀ ਜਿਹੜੀ ਹੈ ਲੈਗੇਸੀ ਵਾਲੇ ਲੋਕ, ਜਿਨ੍ਹਾਂ ਨੂੰ ਹੁਣ ਬੀਜੇਪੀ ਦੀ ਪੇਰੈਂਟ ਪਾਰਟੀ ਭਾਰਤੀ ਜਨਸੰਘ, ਬਾਣੀਏ, ਟ੍ਰੇਡਰ, ਜਿਹਦੀ ਨਫ਼ਰਤ ਕਿਸਾਨ ਔਰ ਬਾਣੀਏ ਦਾ, ਜੇ ਨਫ਼ਰਤ ਦਾ ਇਤਿਹਾਸ ਦੇਖਣਾ ਹੋਏ ਤੇ ਉਹ ਵਾਈਟ ਐਂਡ ਬਲੈਕ ਵਾਲੀ ਕੈਟਾਗਰੀ 'ਚ ਚਲਾ ਜਾਂਦਾ ਹੈ ਰੇਸਿਜ਼ਮ ਦੇ, ਕਿਉਂਕਿ ਐਕਸਪਲੋਇਟੇਸ਼ਨ, ਲੁੱਟਣਾ, ਜ਼ੀਰੋਆਂ ਲਾਣੀਆਂ, ਸੂਦੀ ਔਰ ਜ਼ਮੀਨਾਂ ਕਬਜ਼ੇ 'ਚ ਕਰਨੀਆਂ। ਔਰ ਜਿਹਨੂੰ ਸਰ ਛੋਟੂ ਰਾਮ ਨੇ ਇਹ ਲਾ ਬਣਾ ਕੇ ਕਿ ਗੈਰ ਕਾਸ਼ਤਕਾਰ ਜਿਹੜਾ ਉਹ ਕਾਸ਼ਤਕਾਰ ਦੀ ਜ਼ਮੀਨ ਖਰੀਦ ਹੀ ਨਹੀਂ ਸਕਦਾ, ਉਹ ਵੇਚਦਾ ਹਰਿਆਣਾ ਹੀ ਸੀ ਜੀ। ਇਸ ਲਈ ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕੋਈ ਗੈਰ ਜਾਟ ਜਿਹੜਾ ਹੈ ਉਹ ਹਰਿਆਣੇ ਦਾ ਚੀਫ ਮਿਨਿਸਟਰ ਬਣ ਸਕਦਾ ਹੈ। ਪਰ ਤੁਸੀਂ ਬੀਜੇਪੀ ਦਾ ਪਾਰਟ ਦੇਖੋ ਵੀ ਇਹਨਾਂ ਨੇ ਕਿਵੇਂ BC OBC ਜਿਹੜੇ ਲਹਿੰਦੇ ਪੰਜਾਬ 'ਚੋਂ ਆਏ ਖੱਤਰੀ, ਜਿਵੇਂ ਮਨੋਹਰ ਲਾਲ ਖੱਟੜ ਜਿਹਨਾਂ 'ਚੋਂ ਚੀਫ ਮਿਨਿਸਟਰ ਬਣਿਆ ਜੀ, ਜਾਟ ਬਿਲਕੁਲ ਖੂੰਜੇ ਲਾ ਦਿੱਤੇ ਨੇ। ਅੱਜ ਹੀ ਮੇਰੀ ਇੱਕ ਹੋਰ ਜਾਟ ਬੈਲਟ ਦੇ ਆਗੂ ਨਾਲ ਗੱਲ ਹੋ ਰਹੀ ਸੀ, ਉਹ ਵੀ ਕਹਿੰਦੇ ਜੀ ਕਿ ਵੀ ਜੇ ਇਹ ਪੀਰੀਅਡ ਹੈ ਵੀ ਇਸ ਵੇਲੇ ਜਾਟ ਲੈਂਡ ਦੇ ਅੰਦਰ ਜਿਹੜਾ ਇਹਨਾਂ ਪ੍ਰਤੀ ਬਹੁਤ ਹਰਿਆਣੇ 'ਚ ਇਸ ਲਈ ਉਹ ਲੂਜ਼ ਕਰਨਗੇ, ਕਿਉਂਕਿ ਜਿਹੜੀਆਂ ਉਹਨਾਂ ਦੀਆਂ ਔਰ ਜਿਹੜਾ ਇੱਕ ਤਬਕਾ ਜਾਟਾਂ ਦਾ ਉਹ ਹਿੰਦੂਤਵਾ ਦੇ ਢੇਰ ਚੜ ਗਿਆ। ਪਿਛਲੀ ਵਾਰ 10 ਦੀਆਂ 10 ਪਾਰਲੀਮੈਂਟ ਦੀਆਂ ਸੀਟਾਂ ਇਹਨਾਂ ਨੂੰ ਮਿਲੀਆਂ। ਹੁਣ ਇਹੀ ਪੋਲੀਟਿਕਸ ਉਹ ਪੰਜਾਬ 'ਚ ਕਰਨਾ ਚਾਹੁੰਦੇ ਨੇ। ਉਹਨਾਂ ਨੇ ਪੰਜਾਬ 'ਚ ਦੇਖਿਆ ਕਿ ਵੀ ਜਿਹੜਾ ਡੋਮੀਨੇਟਿੰਗ ਸਿੱਖ ਫੈਕਟਰ ਹੈ, ਸਿੱਖ ਫੈਕਟਰ ਜਿਹੜਾ ਕਿਸਾਨ ਹੈ ਉਹੀ ਲੀਡ ਕਰਦਾ ਹੈ। ਅਕਾਲੀ ਦਲ ਦੀ ਵੀ ਬੈਕਬੋਨ ਉਹੀ ਸੀ, ਚੈਲੰਜ ਕਰਨ ਦੇ ਵਿੱਚ ਵੀ ਉਹ ਉਹੀ ਸਭ ਤੋਂ ਮੋਹਰੇ ਰਿਹਾ। ਔਰ ਪੰਜਾਬ 'ਚ ਕੋਈ ਐਸੀ ਨਫ਼ਰਤ ਨਹੀਂ ਹੈ ਜ਼ਾਤ ਪਾਤੀ ਜਾਂ ਦੂਸਰੀ ਬੇਸ ਦੇ ਉੱਤੇ, ਹਾਲਾਂ ਇਹ ਮਾਨਸਿਕਤਾ ਤਾਂ ਨਹੀਂ ਤੁਸੀਂ ਕਿਸੇ ਦੀ ਬਦਲ ਸਕਦੇ। ਸੋ ਉਹਨਾਂ ਨੇ ਇਹ ਜਿਹੜੀ ਨਵੀਂ ਸਟ੍ਰੈਟਜੀ ਕੀਤੀ ਹੈ ਉਹ ਇਹੀ ਹੈ ਕਿ ਵੀ ਜੇ ਸ਼ਹਿਰੀ ਹਿੰਦੂ ਬਲਾਕ 12, 14, 15% ਵੋਟ ਸੋਲਿਡਲੀ, ਦਲਿਤ ਵੋਟ ਤਾਂ 10, 12%, ਔਰ ਬਾਕੀ ਜਿਹੜੇ ਭਾਈਚਾਰੇ ਨੇ ਉਹਨਾਂ 'ਚ ਕੋਈ ਹੋਰ ਨਾਂ ਦੇ ਥੱਲੇ 30, 32%। ਦੇਖੋ ਜੇ ਪੰਜਾਬ ਦੀਆਂ ਅਸੀਂ ਚੋਣਾਂ ਦੇ ਵੇਲੇ ਦੇਖੋ 32, 33% ਕਾਂਗਰਸ ਦੀ ਹੁੰਦੀ ਸੀ, 34, 35% ਅਕਾਲੀਆਂ ਦੀ, ਸਰਕਾਰ ਅਕਾਲੀਆਂ ਦੀ ਬਣਦੀ ਸੀ ਜੀ। ਉਹੀ ਜੇ 32, 33% ਵੋਟਾਂ ਉਹਨਾਂ ਕੋਲ ਨੇ, 34, 35 ਕਾਂਗਰਸ ਕੋਲ ਨੇ, ਸਰਕਾਰ ਕਾਂਗਰਸ ਦੀ ਬਣਦੀ ਸੀ। ਸੋ ਉਹਨਾਂ ਨੂੰ ਪਹਿਲੀ ਸਟੇਜ ਤੇ ਤਾਂ ਉਹਨਾਂ ਦੀ ਇਹੀ ਕੋਸ਼ਿਸ਼ ਹੈ ਕਿ ਆਉਣ ਵਾਲੀਆਂ ਅਸੈਂਬਲੀ, ਇਸ ਵਾਰ ਤਾਂ ਉਹਨਾਂ ਦਾ ਮਕਸਦ ਇਸ ਇੰਜੀਨੀਅਰਿੰਗ ਨੂੰ ਪਰਖਣਾ ਹੈ। ਅਸੈਂਬਲੀ ਚੋਣਾਂ 'ਚ ਪਹਿਲੀ ਸਟੇਜ ਤੇ ਉਹ ਕਿੰਗ ਮੇਕਰ ਦੇ ਰੋਲ 'ਚ ਆਉਣਾ ਚਾਹੁੰਦੇ ਨੇ ਕਿ ਜੇ 20% ਦੇ ਨੇੜੇ ਤੇੜੇ ਉਹਨਾਂ ਦੀ ਵੋਟ ਪਰਸੈਂਟੇਜ ਪਹੁੰਚ ਜਾਂਦੀ ਹੈ, ਉਹ 20-22 ਸੀਟਾਂ ਦੇ ਉੱਤੇ ਜਿਹੜਾ ਅਸੈਂਬਲੀ ਦੇ ਵਿੱਚ ਛੋਟੇ ਹਲਕੇ ਹੁੰਦੇ ਨੇ, ਹੁਣ ਪਾਰਲੀਮੈਂਟ ਦੇ 9 ਹਲਕੇ ਉਹਦੇ ਨਾਲ ਜੁੜਦੇ ਨੇ। ਸੋ ਖੇਡ ਪੰਜਾਬ 'ਚ ਬੜੀ, ਹਾਲਾਂ ਤੁਸੀਂ ਬਿਲਕੁਲ ਠੀਕ ਕਿਹਾ ਵੀ ਰੱਥ ਰੋਕਣਾ ਪੰਜਾਬ ਦੇ ਹਿੱਸੇ ਆਇਆ, ਪਰ ਸਿੱਖ ਯੂਨਿਟੀ ਕਿੱਥੇ ਹੈ? ਅਕਾਲ ਤਖਤ ਜਾਂ ਪੰਥਕ ਪਾਰਟੀ ਦੇ ਥੱਲੇ ਕਾਮਨ ਏਜੰਡਾ ਕਿੱਥੇ ਹੈ? ਇੱਕ ਪਾਸੇ ਜੇ ਇਸ ਕਿਸਮ ਦਾ ਹੋਏ ਫਿਰ ਮੈਂ ਸਮਝਦਾ ਵੀ ਪੰਜਾਬ 'ਚ ਜਿਹੜੀਆਂ ਬੈਕਵਰਡ ਕਲਾਸਿਸ ਨੇ ਜਾਂ OBC ਨੇ ਜਾਂ ਜਿਨ੍ਹਾਂ ਨੂੰ ਦਲਿਤ ਕਹਿ ਕੇ, ਹੁਣ ਦਲਿਤ ਮਾਝੇ ਦੇ ਵਿੱਚੋਂ ਮਜ਼੍ਹਬੀ ਹੈ ਜਿਹੜਾ ਅੱਗੇ ਵੱਧ ਕੇ ਜੇ ਸਿੱਖੀ ਲਈ ਲੜਨ ਵਾਲੀਆਂ ਪਹਿਲੀਆਂ ਜਿੰਨੀਆਂ ਤੁਹਾਡੀਆਂ ਸਿੱਖ ਐਲਾਈਜ਼ ਨੇ, ਲਾਈਟ ਇਨਫੈਂਟਰੀਜ਼, ਉਹ ਸਾਰੀ ਮਜ਼੍ਹਬੀ ਸਿੱਖਾਂ ਤੇ ਮਹਿਦੂਦ ਰਹੀਆਂ ਨੇ ਫੌਜ ਦੇ ਅੰਦਰ ਵੀ ਔਰ ਦੂਸਰੇ ਵੀ। ਔਰ ਉਹਦੇ 'ਚ ਜੇ ਅਸੀਂ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ ਦੀ ਗੱਲ ਕਰਦੇ ਹਾਂ ਤੇ ਇਹ ਕਿਵੇਂ ਕਿਸੇ ਨੂੰ ਕਿਸਾਨੀ ਜਾਂ ਨੌਨ ਕਿਸਾਨੀ ਨਾਲ ਨਫ਼ਰਤ ਦੀ, ਸਿੱਖ ਤਾਂ ਸਿੱਖ ਹੈ। ਸੋ ਇਹ ਤਾਂ ਹੀ ਹੋ ਸਕਦਾ ਹੈ ਇਹ ਕੱਲ। ਔਰ ਇਹਨੂੰ ਅੱਜ ਮੈਂ ਕਿਸੇ ਐਨਾਲਿਸਟ ਦਾ ਦੇਖ ਰਿਹਾ ਸੀ ਕਿ ਜੀ ਇਹ ਪੰਜਾਬ 'ਚ ਜਿਹੜੇ ਇਸ਼ੂ ਆਉਂਦੇ ਨੇ ਸਿੱਖੀ ਨਹੀਂ, ਐਮੋਸ਼ਨਲ ਇਸ਼ੂ ਹੁੰਦਾ ਹੈ। ਸਿੱਖੀ ਐਮੋਸ਼ਨ ਤੁਹਾਡੀ ਚੀਜ਼ ਹੈ ਕੋਈ, ਸਿੱਖੀ ਤੁਹਾਡੀ ਜੀਵਨ ਜਾਂਚ ਹੈ। ਔਰ ਜੇ ਨਜ਼ਰ ਆਉਂਦਾ ਹੈ ਜੇ ਕਿਸਾਨੀ ਮੂਵਮੈਂਟ ਚੱਲੀ ਔਰ ਇਹਦੇ 'ਚ ਇੱਕ ਰਿਮਾਰਕੇਬਲ ਪਾਰਟ ਸੀ ਜਿਹਦੇ ਕਰਕੇ ਬੀਜੇਪੀ ਇਹਨਾਂ ਚੋਣਾਂ ਦੇ ਵਿੱਚੋਂ ਨਫ਼ਰਤ ਕਿਸਾਨ ਜਾਂ ਸਿੱਖ ਜਾਂ ਕਿਰਤੀ ਜਾਂ ਈਵਨ ਸ਼ਹਿਰੀ ਬਾਣੀਆਂ ਕਿੱਧਰ ਨੂੰ ਜਾਏਗਾ ਚੋਣਾਂ 'ਚ ਇਹ ਤਾਂ ਪਤਾ ਨਹੀਂ, ਲੇਕਿਨ ਕਿਸਾਨ ਮੋਰਚੇ ਵੇਲੇ ਕੋਈ ਵਿਰੋਧ 'ਚ ਨਹੀਂ ਖਲੋਤਾ ਕਿਉਂਕਿ ਪੰਜਾਬ ਦਾ ਜਿਹੜਾ ਇੱਕ ਪ੍ਰੈਕਟੀਕਲ ਆਸਪੈਕਟ ਹੈ ਉਹਨਾਂ ਨੂੰ ਇਹ ਸਮਝ ਵੀ ਆਈ ਹੈ ਕਿ ਸਾਡੀ ਹੋਣੀ ਕਿਸਾਨ ਦੇ ਨਾਲ ਜੁੜੀ ਹੋਈ ਹੈ ਜੀ। ਖੇਤ 'ਚ ਕੰਮ ਕਰਨ ਵਾਲੇ ਨੂੰ ਵੀ ਪਤਾ ਹੈ ਕਿ ਭਾਈ ਮੈਂ ਪੰਜਾਬੀ ਹਾਂ। ਜੇ ਇੱਕ ਯੂਪੀ ਬਿਹਾਰ ਦਾ ਆ ਕੇ ਰਿਕਸ਼ਾ ਚਲਾਉਂਦਾ ਹੈ, ਸਬਜ਼ੀਆਂ ਦੀ ਮਾਰਕੀਟ ਉਹਨਾਂ ਕਾਬੂ ਕੀਤੀ ਹੈ, ਉਹ ਜਿਹੜੀਆਂ ਨਰਸਰੀ ਸੀ ਉਹ ਤਾਂ ਉਹਨਾਂ ਦੇ ਕੋਲ ਪਹਿਲਾਂ ਹੀ ਸੀ। ਦੂਸਰਾ ਸਾਰਾ ਪਾਰਟ ਹੈ ਮੇਰਾ ਮਰਨਾ ਜੀਣਾ ਜਿਹੜਾ ਉਹ ਪੰਜਾਬ ਦੇ ਨਾਲ ਹੈ। ਔਰ ਜਿੱਥੇ ਈਵਨ ਸੰਤ ਰਾਮ ਉਦਾਸੀ ਵਰਗੇ ਰੈਵੋਲੂਸ਼ਨਰੀ ਸ਼ਾਇਰ ਜਿਹੜੇ ਬੇਸ਼ੱਕ ਸੋਸ਼ਲ ਡਿਵਾਈਡ ਦੀ ਗੱਲ ਕਰਦੇ ਨੇ, ਪਰ ਜਦੋਂ ਜੱਟ ਤੇ ਸੀਰੀ ਗਲ ਲੱਗ ਕੇ ਰੋਂਦੇ ਨੇ ਇੱਕ ਦੂਜੇ ਦੇ, ਜੇ ਖੇਤ ਨਹੀਂ ਹੁੰਦਾ ਤੇ ਉਹ
ਜੱਟ ਔਰ ਕਿਸਾਨ ਜਿਹੜਾ ਮਜ਼ਦੂਰ ਹੈ ਉਹ ਸੈਪਰੇਟ ਨਹੀਂ ਹੈ। ਔਰ ਇਹਦੇ 'ਚ ਮੈਂ ਕੋਈ ਕਾਸਟ ਦੇ ਐਂਗਲ ਤੋਂ ਜੱਟ ਲਫ਼ਜ਼ ਨਹੀਂ ਇਸਤੇਮਾਲ ਕਰ ਰਿਹਾ, ਮੈਂ ਕਿਰਸਾਨੀ ਦਾ, ਕਿਉਂਕਿ ਕਿਵੇਂ ਹੋ ਸਕਦਾ ਵੀ ਤੁਸੀਂ ਪੰਜਾਬ ਦੀ ਕਿਰਸਾਨੀ ਦੀ ਗੱਲ ਨਾ ਕਰੋ, MSP ਦੀ ਗੱਲ ਨਾ ਕਰੋ, ਦੂਸਰਾ ਨਾ ਕਰੋ। ਸਾਰੀ ਜਿਹਦੀ ਇਕੋਨਮੀ ਉਹਦੇ ਤੇ ਬੇਸਡ ਹੈ, ਸਾਰਾ ਚੱਲ ਚਲਾ ਉਹਦੇ ਨਾਲ ਜੁੜਿਆ ਹੋਇਆ। ਸੋ BJP ਨੇ ਗੰਦੀ ਖੇਡ ਖੇਡੀ ਹੈ ਇਸ ਵਾਰ, ਅਜੇ ਉਸ ਦਾ ਬੀਜ ਬੀਜਣ ਦੀ ਕੋਸ਼ਿਸ਼ ਕੀਤੀ ਹੈ ਔਰ ਅਸੀਂ ਹੋਪ ਕਰਦੇ ਹਾਂ ਕਿ ਇਹ ਬੀਜ ਜਿਹੜਾ ਉਹ ਧਰਤੀ ਦੇ ਥੱਲੇ ਹੀ ਦੱਬਿਆ ਰਹੇਗਾ, ਇਹ ਪੁੰਗਰੇਗਾ ਨਹੀਂ। ਜੇ ਪੁੰਗਰਿਆ ਤਾਂ ਬਹੁਤ ਖਤਰਨਾਕ ਹੱਦ ਤੱਕ ਜਾਏਗਾ ਔਰ ਇਸ ਨੂੰ ਇਹ ਫਿਰ ਨਫ਼ਰਤ ਦੀ ਰਾਜਨੀਤੀ 'ਚੋਂ ਹੀ ਇਹ ਆਪਣੀਆਂ ਰੋਟੀਆਂ ਸੇਕਦੇ ਨੇ। ਉਹ ਹਿੰਦੂ ਮੁਸਲਮਾਨ ਹੋਏ ਜਾਂ ਕਿਸੇ ਹੋਰ ਥਾਂ ਤੇ ਜਾ ਕੇ ਉਹ ਦਰਾਵੜਾਂ ਦੇ ਖਿਲਾਫ ਉਹ ਜਗਨਨਾਥਪੁਰੀ 'ਚ ਕਹਿ ਰਿਹਾ ਜੀ ਤੁਹਾਡੀਆਂ ਚਾਬੀਆਂ ਤਾਮਿਲ ਲੈ ਗਏ, ਤੇ ਕਿਤੇ ਹੋਰ ਜਾ ਕੇ ਕਿਸੇ ਹੋਰ ਦੇ ਖਿਲਾਫ ਜਿਹੜੀ ਲਾਈਨ ਹੈ, ਜਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਇਹ ਕਾਸਟ ਜੀ, ਇਹ ਗੁੱਜਰ ਅੱਡ ਨੇ ਤੇ ਇਹ ਫਲਾਣੇ ਗੋਜਰੀ ਅੱਡ ਨੇ ਤੇ ਪੁੰਛੀ ਅੱਡ ਨੇ ਤੇ ਰਿਆਸੀ ਵਾਲੇ ਅੱਡ ਨੇ, ਜਿੱਥੇ ਉਹ ਰਿਜ਼ਰਵੇਸ਼ਨ ਦੇ ਨਾਂ ਥੱਲੇ, ਉੱਥੇ ਵੀ ਉਹਨਾਂ ਦੀ ਕੋਸ਼ਿਸ਼ ਹੈ ਕਿ ਮੁਸਲਮਾਨ ਵੋਟ ਬੈਂਕ ਨੂੰ ਵੀ ਇਸ ਕਿਸਮ ਨਾਲ ਡਿਵਾਈਡ ਕਰੋ। ਉਹਨਾਂ ਨੂੰ ਲੱਗੇ ਜੀ ਅਸੀਂ ਤਾਂ ਸਪੈਸ਼ਲ ਰਿਜ਼ਰਵੇਸ਼ਨ ਵਾਲੇ ਗੁੱਜਰ ਹੈ, ਨਹੀਂ ਇਹ ਤਾਂ ਜਿਹੜੇ ਨੇ ਉਹ ਦੂਸਰੀ ਧਾਰਾ ਵਾਲੇ ਨੇ। ਪਰ ਮੈਨੂੰ ਲੱਗਦਾ ਵੀ ਪੰਜਾਬ ਗੁਰੂਆਂ ਦੀ ਧਰਤੀ ਹੈ। ਪ੍ਰੋਫੈਸਰ ਪੂਰਨ ਸਿੰਘ ਦੇ ਲਫ਼ਜ਼ਾਂ 'ਚ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਪੰਜਾਬ ਦੀ ਗੈਰਤ, ਅਣਖ ਔਰ ਪੰਜਾਬ ਦਾ ਕਰੰਟ ਸਿੱਖੀ ਵੈਲਿਊਜ਼ ਹੈ, ਜਿਸ 'ਚ ਲਲਕਾਰ ਹੈ, ਭਬਕਾਰ ਹੈ, ਚੈਲੰਜ ਹੈ, ਰਿਵੋਲਟ ਹੈ, ਰਿਬੈਲੀਅਨ ਹੈ ਔਰ ਸਰਬੱਤ ਦੇ ਭਲੇ ਦੀ ਗੱਲ ਹੈ। ਇੱਥੇ ਹਿੰਦੂਤਵਾ ਦਾ, ਨਫ਼ਰਤ ਦਾ ਬੀਜ ਜਿਹੜਾ ਹੈ ਉਹ ਪੁੰਗਰ ਨਹੀਂ ਸਕਦਾ ਹੈ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਸਾਡਾ ਜਿਹੜਾ ਅੱਜ ਦਾ ਅਖੀਰਲਾ ਸੈਗਮੈਂਟ ਹੈਗਾ ਉਹਦੇ ਤੇ ਵਿਚਾਰ ਚਰਚਾ ਕਰਾਂਗੇ। ਘੱਲੂਘਾਰਾ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਅਤੇ ਭਾਰਤੀ ਹਕੂਮਤ ਵੱਲੋਂ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿਰੋਧ ਵਿੱਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿਖੇ ਇੰਡੀਅਨ ਅੰਬੈਸੀ ਸਾਹਮਣੇ 6 ਜੂਨ 2024 ਨੂੰ ਹੋਵੇਗਾ ਭਾਰੀ ਵਿਰੋਧ ਪ੍ਰਦਰਸ਼ਨ। ਈਸਟ ਕੋਸਟ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਆਓ ਭਾਰਤੀ ਹਕੂਮਤ ਦਾ ਖੂਨੀ ਚਿਹਰਾ ਬੇਨਕਾਬ ਕਰੀਏ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਵਿੱਚ ਆਪਣੀ ਵਚਨਬੱਧਤਾ ਦੁਹਰਾਈਏ। 6 ਜੂਨ 2024 ਦਿਨ ਵੀਰਵਾਰ ਸਵੇਰੇ 10 ਵਜੇ ਇੰਡੀਅਨ ਅੰਬੈਸੀ ਵਾਸ਼ਿੰਗਟਨ DC ਸਾਹਮਣੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਦੀਆਂ ਸਮੂਹ ਸੰਗਤਾਂ ਵੱਲੋਂ ਟਰਾਈ ਸਟੇਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਣੀ ਕੇ ਬੋਹਿਤ, ਸ਼ਾਂਤੀ ਦੇ ਪੁੰਜ, ਭਾਣੇ ਦੀ ਮੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਇਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ 8 ਜੂਨ ਦਿਨ ਸ਼ਨੀਵਾਰ 2024 ਨੂੰ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸੰਗਤਾਂ ਨੂੰ ਬੇਨਤੀ ਹੈ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸਹੀ 11 ਵਜੇ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਖਾਸ ਕਰਕੇ ਮਾਤਾਵਾਂ ਭੈਣਾਂ ਨੂੰ, ਕਿ ਉਹ ਆਪਣੇ ਸਿਰਾਂ ਤੇ ਨੀਲੀਆਂ ਅਤੇ ਕੇਸਰੀ ਦੁਪੱਟੇ ਲੈ ਕੇ ਆਉਣ ਦੀ ਕਿਰਪਾਲਤਾ ਕਰਨ। ਵੀਰਾਂ ਤੇ ਬਜ਼ੁਰਗਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਸਿਰਾਂ ਤੇ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਹੁਣ ਗੱਲ ਕਰੀਏ ਅਖੀਰਲੇ ਸੈਗਮੈਂਟ ਦੇ ਵਿੱਚ, ਜਦੋਂ ਅਸੀਂ ਵੱਖਰੇ ਰਾਜ ਦੀ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਇਸ ਵਕਤ ਚੋਣਾਂ ਦੇ ਦੌਰਾਨ ਅਸੀਂ ਗੱਲ ਕਰ ਰਹੇ ਹਾਂ ਤੇ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ
ਇਸ ਸ਼ੋਅ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਇੱਕ ਮੁੱਢਲਾ ਸਵਾਲ ਹੁੰਦਾ ਵੀ ਖਾਲਿਸਤਾਨ ਦੀ ਜਿਹੜੀ ਕਾਇਮੀ ਹੈ ਕੀ ਉਹ ਭਾਰਤੀ ਨਿਆਂ ਪ੍ਰਣਾਲੀ ਜਾਂ ਜਿਹੜੀ ਚੋਣ ਪ੍ਰਣਾਲੀ ਹੈਗੀ ਹੈ ਉਸ ਦੇ ਰਾਹੀਂ ਮੁਕੰਮਲ ਹੋ ਸਕਦੀ ਹੈ। ਇਹ ਇੱਕ ਮੁੱਢਲਾ ਸਵਾਲ ਹੈ। ਇਹਦੇ ਵਿੱਚ ਦੋਵੇਂ ਪਾਸੇ ਦੇ ਜਿਹੜੇ ਥਾਟਸ ਹੈਗੇ ਆ ਉਹ ਗਰਾਊਂਡ ਦੇ ਉੱਤੇ ਐਗਜ਼ਿਸਟ ਕਰਦੇ ਆ। ਪਿਛਲੇ ਸਮੇਂ ਦੇ ਵਿੱਚ ਵੀ ਉਹ ਹੁੰਦਾ। ਸੋ ਇਹਨੂੰ ਜਿਹੜਾ ਇੱਕ ਬੁਨਿਆਦੀ ਜਿਹਾ ਸਵਾਲ ਹੈ ਇਹਨੂੰ ਪਿਛੋਕੜ ਦੇ ਵਿੱਚ ਰੱਖਦੇ ਹਾਂ ਕਿਉਂਕਿ ਜਿਹੜਾ ਪਿਛਲਾ ਅਜੋਕਾ ਸਿੱਖ ਸੰਘਰਸ਼ 'ਚ ਅਸੀਂ 1984 ਤੋਂ ਲੈ ਕੇ ਹੁਣ ਤੱਕ ਦਾ ਸਮਾਂ ਦੇਖੀਏ ਇਹਦੇ ਵਿੱਚ ਹੀ ਇੰਨਾ ਕੁਝ ਪਿਆ ਆ ਇਹਦੇ ਵਿੱਚ ਦੇਖਣ ਦੇ ਲਈ ਜਾਂ ਸਮਝਣ ਦੇ ਲਈ ਕਿ ਅਸੀਂ ਅਗਾਂਹ ਨੂੰ ਸੇਧ ਲੈ ਕੇ ਵੱਧ ਸਕੀਏ। ਦੇਖੋ ਤੁਸੀਂ ਬੜਾ ਮੌਲਿਕ ਸਵਾਲ ਪੁੱਛਿਆ ਹੈ ਕਿਉਂਕਿ ਇਹ ਸਵਾਲ ਅਕਸਰ ਇੱਥੋਂ ਸ਼ੁਰੂ ਹੋ ਜਾਂਦਾ ਹੈ ਕਿ ਜੇ ਸਿੱਖ ਨੁਮਾਇੰਦਿਆਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਦੇ ਉੱਤੇ ਦਸਤਖਤ ਨਹੀਂ ਸੀ ਕੀਤੇ ਤੇ ਫਿਰ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੀ ਕਮਾਂਡ ਥੱਲੇ 1950 ਤੋਂ ਚੋਣਾਂ ਦਾ ਹਿੱਸਾ ਕਿਉਂ ਬਣਦਾ ਰਿਹਾ। ਇਕੱਲਾ ਉਹ ਚੋਣਾਂ ਦਾ ਹਿੱਸਾ ਹੀ ਨਹੀਂ ਬਣਿਆ, ਸਗੋਂ ਜਿਹੜਾ ਇੱਕ ਨੁਮਾਇੰਦਾ ਦਸਤਖਤ ਨਾ ਕਰਨ ਵਾਲਾ ਹੁਕਮ ਸਿੰਘ ਸੀ ਉਹ ਇਕੱਲਾ MP ਨਹੀਂ ਬਣਿਆ, ਉਹ ਸਪੀਕਰ ਇੰਡੀਅਨ ਪਾਰਲੀਮੈਂਟ ਵੀ ਸੀ ਜੀ। ਸੋ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਤੇ ਜ਼ਾਹਰ ਹੈ ਕਿ ਵੀ ਉਸ ਪੀਰੀਅਡ ਦੀ ਲੀਡਰਸ਼ਿਪ ਨੇ ਇਹ ਡਿਸੀਜਨ ਲਿਆ ਵੀ ਭਾਵੇਂ ਸਿੰਬੋਲਿਕਲੀ ਅਸੀਂ ਸੰਵਿਧਾਨ ਨੂੰ ਰਿਜੈਕਟ ਕਰ ਦਿੱਤਾ ਹੈ ਪਰ ਸਾਡੇ ਲਈ ਫਿਰ ਵੀ ਇਹ ਬਿਹਤਰ ਹੈ ਕਿ ਅਸੀਂ ਕੌਮੀ ਨੁਮਾਇੰਦਗੀ ਜਿਹੜੀ ਹੈ ਉਹ ਕਰੀਏ ਪਾਰਲੀਮੈਂਟ ਦੇ ਵਿੱਚ ਵੀ ਔਰ ਅਸੈਂਬਲੀਆਂ ਦੇ ਵਿੱਚ ਵੀ। ਇਹੀ ਕਾਰਨ ਸੀ ਕਿ ਬਾਈਕਾਟ ਲਾਈਨ ਚੋਣਾਂ ਦੀ ਇੱਕ ਦੋ ਮੌਕਿਆਂ ਦੇ ਉੱਤੇ ਆਈ ਜਦੋਂ ਕਿ ਅਸੀਂ ਧਰਮਯੁੱਧ ਮੋਰਚੇ ਦੇ ਵੇਲੇ ਦੇਖਦੇ ਹਾਂ ਕਿ ਜਿਹੜੇ ਇਲੈਕਟਿਡ ਨੁਮਾਇੰਦੇ ਸੀ ਭਾਵੇਂ ਰਾਜ ਸਭਾ ਮੈਂਬਰ ਸੀ ਜਾਂ ਪਾਰਲੀਮੈਂਟ ਦੇ ਮੈਂਬਰ ਸੀ ਉਹਨਾਂ ਨੇ ਅਕਾਲੀ ਦਲ ਨੇ ਜਿਵੇਂ ਬੀਬੀ ਰਜਿੰਦਰ ਕੌਰ ਉਹਨਾਂ ਨੇ ਅਸਤੀਫੇ ਦਿੱਤੇ ਸੀ। ਇਹ ਧਰਮਯੁੱਧ ਮੋਰਚੇ ਦੇ ਵੇਲੇ ਦਾ ਫੈਸਲਾ ਸੀ। ਜੇ ਅਸੀਂ ਪੰਥਕ ਰਾਜਨੀਤੀ ਇਸ ਤੋਂ ਹਟਵੀਂ ਵੀ ਸਿੱਖ ਧਿਰਾਂ ਦੀ ਗੱਲ ਕਰੀਏ ਤੇ ਬੇਸ਼ੱਕ ਸਰ ਕਪੂਰ ਸਿੰਘ ਜਿਨ੍ਹਾਂ ਨੇ ਖੁਦ ਵੀ ਸਫ਼ਰ ਕੀਤਾ ਇਸ ਸਾਰੇ ਚੋਂ ਆਪਣਾ ਅਹੁਦਾ ਵੀ ਗਵਾਇਆ ਇਲੈਕਸ਼ਨ ਦਾ ਹਿੱਸਾ ਵੀ ਬਣੇ ਔਰ 1962 ਤੋਂ 1977 ਤੱਕ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਰਹੇ ਜਦੋਂ ਅਸੀਂ ਕੋਟ ਕਰਦੇ ਫਿਰ ਪੰਜਾਬ ਅਸੈਂਬਲੀ ਦੇ ਵਿੱਚ ਵੀ ਉਹ ਸਮਰਾਲੇ ਤੋਂ MLA ਬਣੇ। ਲੇਕਿਨ ਇਸ ਸਾਰੇ ਦੌਰ ਦੇ ਵਿੱਚ ਜੇ ਅਸੀਂ ਜੂਨ 84 ਤੱਕ ਸਾਰੇ ਹੀ ਪਾਸਿਆਂ ਤੋਂ ਆਈਏ ਪੰਜਾਬੀ ਸੂਬਾ ਬਣਾਉਣ ਦਾ ਬਿੱਲ ਜਦੋਂ ਪਾਰਲੀਮੈਂਟ 'ਚ ਪੇਸ਼ ਹੋਇਆ ਸਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਸਨ ਉਹਨਾਂ ਨੇ ਜਿਹੜੀ ਉਹਨਾਂ ਦੀ ਸਪੀਚ ਹੈ ਅਸੀਂ ਅੱਜ ਵੀ ਕੋਟ ਕਰਦੇ ਪਰ ਉਹ ਕੋਈ ਅਸਰਅੰਦਾਜ਼ ਤਾਂ ਨਹੀਂ ਹੋਈ ਰਿਕਾਰਡ ਦੀ ਖਾਤਰ ਤਾਂ ਰਹੀ। ਉਹਨਾਂ ਨੇ ਗੰਦਾ ਅੰਡਾ ਵੀ ਕਿਹਾ ਇਹਨੂੰ ਜਿਹੜਾ ਬਿੱਲ ਸੀ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਬਿੱਲ ਲਿਆਂਦਾ ਗਿਆ ਪਰ ਔਰ ਇਹੀ ਪਾਰਟ ਜੇ ਅਸੀਂ ਅੱਜ ਜਿਹੜੇ ਸਰ ਸਿਮਰਨਜੀਤ ਸਿੰਘ ਮਾਨ ਆਲਰੇਡੀ 2 ਵਾਰ ਪਾਰਲੀਮੈਂਟ 'ਚ ਜਿਹੜਾ ਉਹ ਰਿਪਰੈਜ਼ੈਂਟ ਕਰ ਚੁੱਕੇ ਨੇ ਇੱਕ ਵਾਰ ਉਹਨਾਂ ਨੇ ਸਹੁੰ ਨਹੀਂ ਸੀ ਚੁੱਕੀ ਹੁਣ ਅਗਲੀ ਵਾਰ ਜਾ ਰਹੇ ਨੇ ਅਸੀਂ ਉਹਨਾਂ ਦੇ ਵੀ ਦੇਖਦੇ ਹਾਂ ਵੀ ਉਹਨਾਂ ਨੇ ਹਰ ਮੁੱਦੇ ਦੇ ਉੱਤੇ ਉਹ ਸਿੱਖਾਂ ਦੀ ਆਜ਼ਾਦੀ ਦਾ ਹੋਏ ਦਲਿਤਾਂ ਦਾ ਹੋਏ ਬਾਬਰੀ ਮਸਜਿਦ ਦਾ ਹੋਏ ਟਰਾਈਬਲਸ ਦੇ ਹੱਕਾਂ ਦਾ ਹੋਏ ਉਹਨਾਂ ਨੇ ਆਵਾਜ਼ ਚੁੱਕੀ। ਬਹੁਤੇ ਸੁਣ ਵੀ ਨਹੀਂ ਰਹੇ ਹੁੰਦੇ ਜਾਂ ਵਕਤ ਵੀ ਨਹੀਂ ਦੇ ਰਹੇ ਹੁੰਦੇ ਫਿਰ ਵੀ ਉਹ ਫੋਰਸਫੁਲੀ ਕਰਦੇ ਨੇ ਲੇਕਿਨ ਵਿਦ ਵਾਟ ਰਿਜ਼ਲਟ। ਫਿਰ ਅਸੀਂ ਜੇ ਕਲੈਕਟਿਵਲੀ ਦੇਖੀਏ ਕਿ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਫਾਈਨਲ ਡਾਕੂਮੈਂਟ ਸੀ ਜਿਹੜਾ ਇਸ ਗੱਲ ਦੀ ਗਾਰੰਟੀ ਸੀ ਕਿ ਜੇ ਭਾਰਤ ਦੇ ਵਿੱਚ ਟਰੂਲੀ ਫੈਡਰਲ ਸਿਸਟਮ ਆ ਜਾਏ ਪੰਜਾਬ ਆਟੋਨੋਮਸ ਰੀਜਨ ਜਿਹਦੇ ਥੱਲੇ 3-4 ਮਹਿਕਮੇ ਸੈਂਟਰ ਡਿਫੈਂਸ ਫੋਰਨ ਅਫੇਅਰਸ ਕਮਿਊਨੀਕੇਸ਼ਨ ਕਰੰਸੀ ਆਪਣੇ ਕੋਲ ਰੱਖੇ ਬਾਕੀ ਸੂਬੇ ਆਟੋਨੋਮਸ ਹੋਣ ਤਾਂ ਕਿ ਸਿੱਖਾਂ ਦੇ ਧਾਰਮਿਕ ਸਮਾਜਿਕ ਸੱਭਿਆਚਾਰਕ ਲਿੰਗੁਇਸਟਿਕ ਜਿਹੜੇ ਆਸਪੈਕਟ ਨੇ ਉਹ ਪ੍ਰਵਾਨ ਚੜ੍ਹ ਸਕਣ ਜਾਂ ਪ੍ਰਫੁੱਲਤ ਹੋ ਸਕਣ ਔਰ ਧਰਮਯੁੱਧ ਮੋਰਚੇ ਦਾ ਬੇਸ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਦਾ ਮਤਾ ਸੀ ਔਰ ਜਿਹੜੇ ਅਲਫਾਜ਼ ਅਸੀਂ ਸੰਤ ਪਿੰਡਾਂ ਵਾਲਿਆਂ ਦੇ ਅਕਸਰ ਕੋਟ ਕਰਦੇ ਹਾਂ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨਹੀਂ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਵੀ ਸਾਡੇ ਲਈ ਕਿਉਂਕਿ ਮੈਂ ਉਸ ਧਿਰ ਨੂੰ ਹੀ ਰਿਪਰੈਜ਼ੈਂਟ ਕੀਤਾ ਜੂਨ 84 'ਚ ਤੋਂ ਬਾਅਦ ਜਿਹਨੇ 5 ਮੈਂਬਰੀ ਪੰਥਕ ਕਮੇਟੀ ਔਰ ਖਾਲਿਸਤਾਨ ਦਾ ਐਲਾਨਨਾਮਾ ਔਰ ਇੱਥੇ ਹੁੰਦੇ ਆ ਐਜ਼ ਏ ਖਾਲਿਸਤਾਨ ਦੇ ਸਪੋਕਸ ਪਰਸਨ। ਸੋ ਅਸੀਂ ਤਾਂ 40 ਵਰੇ ਪਹਿਲਾਂ ਇਹ ਫਾਈਨਲ
ਕਨਸਟੀਟਿਊਸ਼ਨ ਨੂੰ ਪਾੜ ਕੇ ਸੁੱਟ ਦਿੱਤਾ ਸੀ। ਹਾਲਾਂ ਉਸ ਤੋਂ ਪਹਿਲਾਂ ਵੀ ਦਸਤਖਤ ਤਾਂ ਨਹੀਂ ਸੀ ਕੀਤੇ ਹੋਏ, ਸਾਡੀ ਕੋਈ ਆਸਥਾ ਦਾ ਚਿੰਨ੍ਹ ਤਾਂ ਹੈ ਨਹੀਂ ਸੀ, ਸਾਡੇ ਲਈ ਉਹ ਕੋਈ ਪਾਇਸ ਡਾਕੂਮੈਂਟ ਨਹੀਂ ਸੀ। ਪਰ ਇਹਦੇ ਬਾਵਜੂਦ ਹੋਪਿੰਗ ਅਗੇਂਸਟ ਹੋਪ ਕਿ ਜੇ ਇੰਡੀਅਨ ਸਿਸਟਮ, ਜੇ 1950 ਵਾਲੀ ਕਾਂਗਰਸ ਦੀ ਲੀਡਰਸ਼ਿਪ, ਨਹਿਰੂ, ਪਟੇਲ ਔਰ ਦੂਸਰਿਆਂ ਨੇ ਬਦਮਾਸ਼ੀ ਕੀਤੀ ਹੈ ਤੇ ਸ਼ਾਇਦ ਕੋਈ ਨਿਆਂ ਸੰਗਤ ਗੱਲ ਕਰਨ ਵਾਲੀ ਧਿਰ ਆਏ, ਉਹ ਕਹੇ ਕਿ ਜੀ ਇਹ ਤਾਂ ਕੌਮ ਤਾਜ ਹੈ ਇਸ ਮੁਲਕ ਦਾ, ਇਹਨਾਂ ਨੂੰ ਅਕੋਮੋਡੇਟ ਕਰੋ, ਦਿਓ ਇਹਨਾਂ ਨੂੰ, ਬਾਕੀਆਂ ਨੂੰ ਵੀ ਦਿਓ, ਮੁਲਕ ਮਜ਼ਬੂਤ ਹੁੰਦਾ ਹੈ। ਪਰ ਜੇ ਉਹਨਾਂ ਨੇ ਸਾਡੇ ਖਿਲਾਫ ਸਰਵਨਾਸ਼ ਦੀ ਜੰਗ ਐਲਾਨ ਦਿੱਤੀ, ਟੋਟਲ ਵਾਰ, ਉਸ ਤੋਂ ਬਾਅਦ ਉਸ ਸਿਸਟਮ ਨਾਲ ਸਾਡਾ ਤਾਂ ਕੋਈ ਤਾਲੁਕ ਨਹੀਂ ਹੈ। ਇਹੀ ਕਾਰਨ ਹੈ ਬਹੁਤ ਵਾਰ ਅੱਜ ਵੀ, ਜਦੋਂ ਹੁਣ ਵੀ ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਭਾਵੇਂ ਦਬੀ ਜਿਹੀ ਡਿਬੇਟ ਹੀ ਸੀ ਕਿ ਜੀ ਅੰਮ੍ਰਿਤਪਾਲ ਸਿੰਘ ਚੋਣਾਂ 'ਚ ਕਿਵੇਂ ਖੜ ਗਿਆ, ਜਾਂ ਮਾਨ ਸਾਹਿਬ ਨੇ ਅੱਗੇ ਕੀ ਖੱਟ ਲਿਆ, ਜਾਂ ਕੀ ਹੈ ਕੀ ਨਹੀਂ। ਹਾਲਾਂ ਹੁਣ ਇਸ ਕਿਸਮ ਦਾ ਨਹੀਂ ਹੈ ਕਿ ਵੀ ਕਿਸੇ ਨੇ ਕੋਈ ਬਾਈਕਾਟ ਦੀ ਕੋਈ ਮੁਹਿੰਮ ਚਲਾਈ ਹੋਏ, ਜਿਵੇਂ 91 'ਚ ਚਲਾਈ ਜਾਂ 92 'ਚ ਚਲਾਈ, ਜਿਹਦੇ ਨੂੰ ਲੈ ਕੇ ਕਈ ਵਾਰ ਇਹ ਕਿਹਾ ਵੀ ਜਾਂਦਾ ਜੀ ਉਦੋਂ ਬਣ ਜਾਂਦੀ ਆਪਣੀ ਤੇ ਫਿਰ ਪਾਸ ਕਰ ਦਿੰਦੇ ਜੋ ਦੂਜੇ। ਔਰ ਮੈਂ ਪਿਛਲੇ ਦਿਨਾਂ 'ਚ ਰਾਜੀਵ ਗਾਂਧੀ ਦਾ ਲਾਸਟ ਇੰਟਰਵਿਊ ਜਿਹੜਾ ਉਹਨੇ ਬਾਰਬਰਾ ਕ੍ਰਾਸੈਟ ਔਰ ਇੱਕ ਹੋਰ ਰਿਪੋਰਟਰ ਨੂੰ ਦਿੱਤਾ, ਉਸ ਤੋਂ ਬਾਅਦ ਜਿਸ ਤੋਂ ਬਾਅਦ ਉਸ ਦਾ ਹੋਇਆ, ਉਹਦੇ 'ਚ ਉਹਨੇ ਕਿਹਾ ਸੀ, ਉਹਨੂੰ ਪੁੱਛਿਆ ਇਹ ਸਵਾਲ ਕਿ ਜੀ ਤੁਸੀਂ ਪੰਜਾਬ ਚੋਣਾਂ ਕਿਉਂ ਨਹੀਂ ਕਰਵਾਈਆਂ 84 ਤੋਂ ਬਾਅਦ, ਇੰਨੀ ਸਾਲ ਪ੍ਰੈਜ਼ੀਡੈਂਟ ਰੂਲ ਰਿਹਾ। ਉਹਨੇ ਕਿਹਾ ਜੀ ਸਾਡੇ ਕੋਲ ਇਹ ਪੁਖਤਾ ਜਾਣਕਾਰੀ ਸੀ ਕਿ ਪੰਜਾਬ 'ਚ ਜੋ ਸੀ ਕਰੰਟ, ਉਹ ਤਾਂ ਜਿਹੜੀਆਂ ਧਿਰਾਂ ਨੇ ਪਾਵਰ 'ਚ ਆਉਣਾ ਸੀ ਉਹਨਾਂ ਨੇ ਆਟੋਨਮੀ ਡਿਕਲੇਅਰ ਕਰ ਦੇਣੀ ਸੀ, ਯਾਨੀ ਖਾਲਿਸਤਾਨ ਐਲਾਨ ਦੇਣਾ ਸੀ। ਸੋ ਮਤਲਬ ਇਹ ਹੈ ਕਿ ਵੀ ਉਹਨਾਂ ਨੇ ਤੁਹਾਨੂੰ ਕਦੇ ਵੀ ਉਸ ਪਲੇਟਫਾਰਮ ਤੱਕ ਜਾਣ ਨਹੀਂ ਦੇਣਾ ਹੈ। ਹੁਣ ਵੀ ਕਈਆਂ ਦਾ ਸੀ ਜੀ ਅੰਮ੍ਰਿਤਪਾਲ ਦੇ ਪੇਪਰ ਕਿਵੇਂ ਮਨਜ਼ੂਰ ਹੋ ਗਏ, ਬਾਕੀਆਂ ਦਾ, ਮੈਂ ਕਿਹਾ ਜੀ ਹੁਣ ਅਸੀਂ ਵੀ ਉਹੀ ਗੱਲਾਂ ਕਰਦੇ ਹਾਂ ਵੀ ਨਾ ਮਨਜ਼ੂਰ ਹੁੰਦਾ ਫਿਰ ਅਸੀਂ ਕੀ ਕਰ ਲੈਂਦੇ, ਹੋ ਗਏ ਫਿਰ ਅਸੀਂ ਕੀ ਕਰ ਲਿਆ। ਸੋ ਇਸ ਸਾਰੇ ਦੇ ਥੱਲੇ ਸੋ ਅਸੀਂ ਸਮਝਦੇ ਹਾਂ ਵੀ ਜੇ ਤਾਂ 1984 ਤੋਂ ਬਾਅਦ ਐਜ਼ ਏ ਪੋਲੀਟੀਕਲ ਸਟ੍ਰੈਟਜੀ ਜੀ ਇਹ ਡਿਸੀਜਨ ਜੁਝਾਰੂ ਧਿਰਾਂ ਨੇ ਲਿਆ ਹੁੰਦਾ ਵੀ ਅਸੀਂ ਤਾਂ ਇਸ ਤੋਂ ਦੂਰ ਰਹਿਣਾ, ਪਰ ਅਸੀਂ ਇੱਕ ਨੈਟਵਰਕ ਆਪਣਾ ਪੋਲੀਟੀਕਲ ਧਿਰ ਦੇਣੀ ਹੈ ਜਿਹੜੀ ਵਿਦਨ ਦਾ ਸਿਸਟਮ ਲੜੇਗੀ। ਉਹ ਅਸੀਂ ਉਹਦੇ 'ਚ ਇੰਟਰਫੀਅਰ ਨਹੀਂ ਕਰਾਂਗੇ, ਉਹਨਾਂ ਨੂੰ ਅਸੀਂ ਵਿਦਨ, ਉਹ ਇੱਕ ਅੰਡਰਸਟੈਂਡੇਬਲ ਸਟ੍ਰੈਟਜੀ ਸੀ। ਜਦੋਂ ਕਈ ਵਾਰੀ ਹੁੰਦਾ ਜੀ 91 'ਚ ਕਿਉਂ ਬਾਈਕਾਟ ਕੀਤਾ, 92 'ਚ ਕਿਉਂ, 99 'ਚ ਵੀ ਜਦੋਂ ਅਸੀਂ ਕਹਿੰਦੇ ਹਾਂ ਜੀ 9 ਸਾਡੇ MP ਬਣੇ 2-2 3-3 ਲੱਖ ਵੋਟਾਂ ਦੇ ਫਰਕ ਨਾਲ, ਉਦੋਂ ਵੀ ਤੁਸੀਂ ਜੁਝਾਰੂ ਜਥੇਬੰਦੀਆਂ ਜਾਂ ਪੰਥਕ ਕਮੇਟੀ ਦੇ ਬਿਆਨ ਕੱਢ ਕੇ ਦੇਖ ਲਓ, ਕਾਲ ਬਾਈਕਾਟ ਦੀ ਸੀ, ਸਿਰਫ ਉਹਨਾਂ ਨੇ ਇੰਪਲੀਮੈਂਟ ਨਹੀਂ ਸੀ ਕੀਤਾ। ਸੋ ਉਹ 85 ਦੀਆਂ ਚੋਣਾਂ ਹੋਣ ਜਦੋਂ ਬਰਨਾਲਾ ਬਣਦਾ, 99 ਦੀਆਂ ਪਾਰਲੀਮੈਂਟ ਚੋਣਾਂ ਹੋਣ, 91 ਦੀਆਂ ਜਿਹੜੀ 32 ਘੰਟੇ ਪਹਿਲਾਂ ਪੋਸਟਪੋਨ ਕੀਤੀਆਂ ਗਈਆਂ, ਜਾਂ 92 ਦੀਆਂ ਜਿਹੜੀਆਂ ਮੁਕੰਮਲ ਬਾਈਕਾਟ ਹੋਇਆ ਔਰ ਬੁੱਚੜ ਬੇਅੰਤਾ ਪਾਵਰ ਦੇ ਵਿੱਚ ਆਇਆ। ਸੋ ਮੈਂ ਸਮਝਦਾ ਵੀ ਜੇ ਇਸ ਦੇ ਉੱਤੇ ਕਿਸੇ ਦੀ ਕੋਈ ਹੋਰ ਸੋਚ ਹੈ ਤੇ ਉਹਨੂੰ ਮੁਬਾਰਕ ਹੈ, ਪਰ ਅਸੀਂ ਤਾਂ ਇਸ ਧਾਰਨਾ ਦੇ ਨਾਲ ਹੀ ਖੜੇ ਹੈ ਕਿ ਇਸ ਸਿਸਟਮ 'ਚੋਂ ਸਾਡੇ ਲਈ ਕੁਛ ਨਹੀਂ ਨਿਕਲਣਾ ਹੈ। ਫਿਰ ਵੀ ਕਿਉਂਕਿ ਲੋਕਲ ਜਿਹੜੇ ਲੋਕਾਂ ਦੇ ਟਾਈਮ ਟੂ ਟਾਈਮ ਡਿਸੀਜਨ ਹੁੰਦੇ ਨੇ, ਅਸੀਂ ਉਸ ਦਾ ਉਹਨੂੰ ਸਤਿਕਾਰ ਦਿੰਦੇ ਹਾਂ, ਰਿਸਪੈਕਟ ਕਰਦੇ ਹਾਂ, ਪਰ ਅਸੀਂ ਸਮਝਦੇ ਹਾਂ ਕਿ ਭਾਈ ਇਸ ਸਿਸਟਮ ਤੋਂ ਕੁਛ ਵੀ ਨਹੀਂ ਨਿਕਲਣਾ ਹੈ। ਤੁਸੀਂ ਸਾਰੀਆਂ ਸਿਆਸੀ ਧਿਰਾਂ ਦਾ ਹਾਲ ਦੇਖ ਲਓ, ਪੋਲੀਟੀਕਲ ਪਾਰਟੀਆਂ, ਜਦੋਂ ਸਿੱਖਾਂ ਦਾ ਮੁੱਦਾ ਆਉਂਦਾ, ਔਰ ਇਸ ਸਾਰੇ ਪੀਰੀਅਡ 'ਚ ਨਾ 40 ਸਾਲਾਂ 'ਚ ਕੋਈ ਧਿਰ ਦਿੱਲੀ 'ਚ ਔਰ ਪੰਜਾਬ 'ਚ ਕੋਈ ਪੰਜਾਬ ਦੇ ਇਸ਼ੂ ਦੀ ਤੁਹਾਨੂੰ ਗੱਲ ਕਰਦੀ ਨਜ਼ਰ ਆ ਰਹੀ ਹੋਏ, ਕਦੇ ਕਿਸੇ ਨੂੰ ਲੱਗਾ ਹੋਏ ਕਿ ਜੀ ਪੰਜਾਬ ਦੇ ਨਾਲ ਬਹੁਤ ਧੱਕਾ ਹੋਇਆ ਹੈ ਔਰ ਇਹਨਾਂ ਨੂੰ ਤੁਸੀਂ ਕੋਈ ਨਾ ਕੋਈ ਜਿਹੜਾ ਉਹ ਪੈਕੇਜ, ਕੋਈ ਰਿਲੀਫ, ਕੋਈ ਨਾ, ਨਾਟ ਐਟ ਆਲ। ਹਾਲਾਂ ਉਹਦੇ ਨਾਲ ਕੋਈ ਸਾਡੀ ਤਸੱਲੀ ਹੋਣ ਵਾਲੀ ਨਹੀਂ ਹੈ, ਪਰ ਮੈਂ ਤਾਂ ਈਵਨ ਜਿਹਨੂੰ ਤੁਸੀਂ ਕਾਸਮੈਟਿਕ ਸਰਜਰੀ ਕਹਿੰਦੇ ਹੋ ਕਿ ਵੀ ਕੋਈ ਕਾਸਮੈਟਿਕ ਲੈਵਲ ਦੇ ਉੱਤੇ ਹੀ ਤੁਹਾਨੂੰ ਸ਼ਿੰਗਾਰਨ ਦੀ ਕੋਸ਼ਿਸ਼ ਕਰ ਰਹੇ ਹੋਣਾ, ਉਹ ਤਾਂ ਤੁਹਾਡੇ ਲਈ, ਉਹ ਤਾਂ ਉਹ ਆ ਕੇ ਕਹਿ ਰਿਹਾ ਹੋਮ ਮਿਨਿਸਟਰ ਕਿ ਜੀ ਇਹਨੂੰ ਤੁਸੀਂ ਬਣਾ ਕੇ ਇਹਨੂੰ ਰਵਨੀਤ ਬਿੱਟੂ ਨੂੰ ਭੇਜੋ ਦਿੱਲੀ, ਮੈਂ ਇਹਨੂੰ ਬੜਾ ਆਦਮੀ ਬਣਾ ਕੇ ਭੇਜਾਂਗਾ। ਹੁਣ ਬੜਾ ਆਦਮੀ ਬਣਾਉਣ ਦਾ ਕੀ ਮਤਲਬ ਹੈ ਕਿ ਅਗਲੀ ਜਿਹੜੀ ਹੈ ਜੈਨੋਸਾਈਡ ਦੀ ਤਿਆਰੀ। ਸੋ ਉਹਨਾਂ ਦੇ ਲਈ ਕੋਈ ਫਰਕ ਨਹੀਂ ਪੈਂਦਾ। 1999 'ਚ ਵੀ ਉਹਨਾਂ ਨੇ ਈਵਨ ਇਲੈਕਟਡ ਜਿਹੜਾ ਮੈਂਬਰ ਪਾਰਲੀਮੈਂਟ ਜਗਦੇਵ ਸਿੰਘ ਖੁੱਡੀਆਂ ਜੀ, ਉਹਦਾ ਮਰਡਰ ਕੀਤਾ, ਉਹਨੂੰ ਹਾਲਾਂ ਸੁਸਾਈਡ ਬਣਾਇਆ ਸੀ, ਪਤਾ ਹੀ ਨਹੀਂ, ਕਿਉਂਕਿ ਜਗਦੇਵ ਸਿੰਘ ਖੁੱਡੀਆਂ ਦੀ ਗੱਲ ਇੱਕ ਦਿਨ ਪਹਿਲਾਂ ਅਮਰੀਕਾ ਦੇ ਇੱਕ ਸਿੱਖ ਆਗੂ ਨਾਲ ਹੋਈ, ਜਿਨ੍ਹਾਂ ਨੇ ਗੱਲ ਮੈਨੂੰ ਖੁਦ ਦੱਸੀ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਖਾਲਿਸਤਾਨ ਦਾ ਮਤਾ ਲਿਆਉਣਾ, ਔਰ 2 ਦਿਨ ਬਾਅਦ ਉਹਦੀ ਲਾਸ਼ ਮਿਲੀ ਕਿ ਜੀ ਉਹ ਬਹੁਤ ਪਰੇਸ਼ਾਨ। ਹੁਣ ਇਲੈਕਸ਼ਨ ਜਿੱਤੀ ਹੋਏ ਤੇ ਕੋਈ ਸੁਸਾਈਡ ਕਰੇ, ਉਸ ਲੈਵਲ ਦਾ ਬੰਦਾ ਜਿਹੜਾ ਗ੍ਰਾਸ ਰੂਟ ਲੈਵਲ ਤੇ ਇਮਾਨਦਾਰ ਅਕਾਲੀ
ਔਰ ਇਮਾਨਦਾਰ ਸਿੱਖ ਸੀ। ਔਰ ਤੁਸੀਂ ਇਹ ਜਿਹਨੂੰ ਤੁਸੀਂ ਟ੍ਰੈਜਡੀ ਦੇਖੋ ਸਮੇਂ ਦੀ ਔਰ ਅੱਜ ਉਹਦਾ ਹੀ ਮੁੰਡਾ ਜਿਹੜਾ ਜਗਮੀਤ ਖੁੱਡੀਆਂ ਦਾ, ਉਹਨੂੰ ਜਿਹੜਾ ਸ਼ਾਇਦ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਹੋਇਆ, ਕਿੱਥੋਂ, ਬਠਿੰਡੇ ਤੋਂ ਜੀ। ਹਾਂ, ਸੋ ਮਤਲਬ ਇਹ ਹੈ ਵੀ ਦਿੱਲੀ ਵਾਲੇ ਤਾਂ ਉਹ ਇੱਕ ਦੇ ਖਿਲਾਫ ਦੂਜੇ ਨੂੰ ਘੁਮਾਉਣ ਦੀ ਲਾਈਨ ਹੈ, ਨਿਕਲਣਾ ਲਕਾਣਾ ਕੁਛ ਨਹੀਂ ਹੈ। ਸੋ ਸਾਡੀ ਜਿਹੜੀ ਹੈ ਇਸ ਦੇ ਉੱਤੇ ਟੇਕ ਬਿਲਕੁਲ ਕਲੀਅਰ ਹੈ ਕਿ ਵੀ ਭਾਰਤੀ ਇਲੈਕਟਰਲ ਸਿਸਟਮ ਦੇ ਇਲੈਕਸ਼ਨ ਸਿਸਟਮ ਚੋਂ ਖਾਲਿਸਤਾਨ ਦੀ ਪ੍ਰਾਪਤੀ ਦਾ ਕੋਈ ਵੀ ਜਿਹੜਾ ਕੁਛ ਨਹੀਂ ਨਿਕਲ ਸਕਦਾ। ਹਾਂ, ਜੇ ਇਸ ਨੂੰ ਕੋਈ ਐਜ਼ ਏ ਪਲੇਟਫਾਰਮ ਇਸਤੇਮਾਲ ਕਰਨਾ ਚਾਹੁੰਦਾ ਹੈ ਆਪਣੀ ਗੱਲ ਕਹਿਣ ਦੇ ਲਈ ਜਾਂ ਕੌਮ ਦੀ ਗੱਲ ਕਰਨ ਦੇ ਲਈ, ਉਹ ਠੀਕ ਹੈ, ਉਹਨਾਂ ਕੁ ਰਾਹ ਗੁਜ਼ਰ ਹੁੰਦਾ ਰਹੇਗਾ। ਜੀ ਡਾਕਟਰ ਸਾਹਿਬ, ਇਸੇ ਦੇ ਨਾਲ ਜਾਂਦੇ ਜਾਂਦੇ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟਸ ਆਏ ਆ ਉਹ ਲੈ ਲਈਏ। ਸਾਰੇ ਫਤਿਹ ਸਾਂਝੀ ਕਰਦੇ ਆ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ, ਖਾਲਿਸਤਾਨ ਜ਼ਿੰਦਾਬਾਦ। ਧਰਮ ਸਿੰਘ ਫਤਿਹ ਬੁਲਾਉਂਦੇ ਆ। ਜਸਪੀਰ ਸਿੰਘ, ਹਰਮਨ ਪੰਨੂ, ਖਾਲਿਸਤਾਨ ਹੀ ਹੱਲ ਹੈ। ਪਾਲ ਸਿੰਘ ਗਰੇਵਾਲ ਫਤਿਹ ਬੁਲਾਉਂਦੇ ਆ। ਜਸਵੀਰ ਬਰਾੜ, ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਪਰਮਜੀਤ ਸਿੰਘ ਸੂਰਮਾ, TV 84 ਦੇ ਸਮੁੱਚੇ ਪਰਿਵਾਰ ਵਾਲਿਓ, ਸਤਿ ਸ੍ਰੀ ਅਕਾਲ ਜੀ। ਫਤਿਹ ਪ੍ਰਵਾਨ ਕਰੋ, ਖਾਲਿਸਤਾਨ ਜ਼ਿੰਦਾਬਾਦ। ਕਮਾਂਡੋ ਫੋਰਸ ਜਸਕੀਰਤ ਸਿੰਘ ਫਤਿਹ ਬੁਲਾਉਂਦੇ ਆ। ਕੁਲਦੀਪ ਕੌਰ, ਪੰਜਾਬ ਹੱਲ, ਖਾਲਿਸਤਾਨ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ। ਡਾਕਟਰ ਸਾਹਿਬ ਤੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ, ਚੜ੍ਹਦੇ ਪੰਜਾਬ ਤੋਂ। ਬਲਵਿੰਦਰ ਸਿੰਘ ਸਤਿ ਸ੍ਰੀ ਅਕਾਲ ਕਹਿੰਦੇ ਆ। ਪੰਜਾਬ ਤੇ ਪੰਜਾਬੀਆਂ ਦੇ ਹਰ ਮਸਲੇ ਦਾ ਹੱਲ ਆਜ਼ਾਦੀ ਹੈ, ਖਾਲਿਸਤਾਨ ਜ਼ਿੰਦਾਬਾਦ। ਮਿਸ਼ਰਾ ਸਿੰਘ, ਖਾਲਿਸਤਾਨ ਜ਼ਿੰਦਾਬਾਦ। ਬਲਵਿੰਦਰ ਸਿੰਘ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ। ਪ੍ਰਭਜਿੰਦਰ ਕੌਰ ਫਤਿਹ ਬੁਲਾਉਂਦੇ ਆ। ਪ੍ਰਭ ਕੌਰ, ਯਮੁਨਾ ਨਗਰ, ਹਰਿਆਣਾ, ਇੰਡੀਆ, ਉਹਨਾਂ ਨੇ ਲਿਖਿਆ, ਬਿਲੀਵ ਉੱਥੋਂ ਦੇਖ ਰਹੇ ਆ। ਬਹੁਤ ਵੈਲਕਮ, ਤੁਸੀਂ ਰੈਗੂਲਰਲੀ ਦੇਖਦੇ ਹੋ, ਬਹੁਤ ਬਹੁਤ ਸ਼ੁਕਰੀਆ। ਫਿਰ ਬੰਟੀ ਸੰਧੂ ਲਿਖਦੇ ਆ ਹਿੰਦੀ ਦੇ ਵਿੱਚ, यहाँ बोलने की आज़ादी है इसलिए खालिस्तान के नारे लगाते हो, वो भी बाहर बैठकर, शर्म करो। वाहिगुरु जी की वाणी जो जोड़ने वाली है और तुम। फिर अगे लिख दिया 7% तो पंजाब का हिस्सा पाकिस्तान में है, वहाँ नहीं बोला जाता, वहाँ से तो भाग आए। जिस धरती को महाराज ने परिवार का बलिदान दे संजोया, तुम उसमें जहर क्यों घोल रहे हो। ਇਹ ਬੰਟੀ ਸੰਧੂ ਜੀ ਲਿਖਦੇ ਆ ਤੇ ਖੁਸ਼ ਕੇ ਉਹ ਕਰਦੇ ਆ, ਦਿਸ ਇੰਡੀਅਨ ਸੈਂਟਰਲ ਗਵਰਨਮੈਂਟ ਸ਼ੁੱਡ ਜਸਟ ਲੈਟ ਪੰਜਾਬ ਅਲੋਨ। ਆਈ ਡੋਂਟ ਅੰਡਰਸਟੈਂਡ ਵਾਈ ਸਿੰਗਰਸ ਔਰ ਐਕਟਰਸ ਆਰ and actresses go in politics. If Bhai Amritpal Singh wins, we better not be celebrating. ਹਾਂ, ਬਿਲਕੁਲ ਭੈਣ ਜੀ ਨੇ ਠੀਕ ਕਿਹਾ। ਔਰ ਇਹ ਜਿਹੜੇ ਬੰਟੀ ਸੰਧੂ ਸਾਹਿਬ, ਜਾਲੀ ਸੰਧੂ ਸਾਹਿਬ ਨੇ, ਇਹਨਾਂ ਨੂੰ ਦੇਵਨਾਗਰੀ ਤਾਂ ਬਹੁਤ ਸੋਹਣੀ ਲਿਖੀ ਹੋਈ ਹੈ ਇਹਨਾਂ ਨੇ। ਇਹ ਸਾਰੇ ਇਸ ਕਿਸਮ ਦੇ ਹੀ ਸੰਧੂ ਬਣੇ ਹੋਏ ਨੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਪਾਕਿਸਤਾਨ ਦੇ ਨਾਲ ਅਸੀਂ ਹਿੱਸਾ ਵੰਡਾ ਲਿਆ ਸੀ 47 'ਚ। 29 ਜ਼ਿਲ੍ਹਿਆਂ 'ਚੋਂ 13 ਜ਼ਿਲ੍ਹੇ ਅਸੀਂ ਲਏ ਹੋਏ ਨੇ। ਹੁਣ ਅਸੀਂ ਤੁਹਾਡੇ ਨਾਲ ਹੀ ਹਿਸਾਬ ਕਰਨਾ ਹੈ। ਪਾਕਿਸਤਾਨ ਨਾਲ ਅਸੀਂ ਬ੍ਰਦਰਲੀ ਰਿਲੇਸ਼ਨਸ਼ਿਪ, ਖੁੱਲ੍ਹਾ ਬਾਰਡਰ ਜਿਵੇਂ ਅਮਰੀਕਾ ਕੈਨੇਡਾ ਦਾ, ਉਵੇਂ ਹੀ ਹੋਣਾ ਹੈ। ਸੋ ਤੁਸੀਂ ਆਪਣਾ ਫਿਕਰ ਕਰੋ, ਪਾਕਿਸਤਾਨ ਦਾ ਫਿਕਰ ਛੱਡੋ। ਤੇ ਬਾਲੀ ਅਕਸਰ ਦੀ ਆਈਡੀ ਤੋਂ ਬੰਟੀ ਜੀ, ਤੁਹਾਨੂੰ ਸੰਤ ਜਰਨੈਲ ਸਿੰਘ ਜੀਆਂ ਦੀਆਂ ਸਪੀਚਾਂ ਸੁਣਨ ਦੀ ਲੋੜ ਆ। ਤੁਸੀਂ ਭੁਲੇਖੇ ਵਿੱਚ ਜੇ ਜੀ ਰਹੇ ਹੋ। ਜੇ ਤੁਸੀਂ ਅਜਿਹੀ ਸਰਕਾਰ ਦੇ ਹੱਥ ਨਹੀਂ ਚੜ੍ਹੇ, ਤੁਸੀਂ ਗੁਲਾਮੀ ਵਿੱਚ ਰਹਿ ਕੇ ਖੁਸ਼ ਲੱਗ ਰਹੇ ਹੋ। ਬਾਕੀ ਕਰਚਾ ਸਿੰਘ ਤੇ ਰਾਜਿੰਦਰ ਸਿੰਘ ਫਤਿਹ ਬੁਲਾਉਂਦੇ ਆ। ਉਸ ਕਿਸਮ ਦਾ ਹੀ ਪਾਰਟ ਹੈ ਮੇਰਾ ਖਿਆਲ ਹੈ। ਠੀਕ ਹੈ, ਹਾਂਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ, ਭਾਰਤ ਦੇ ਵਿੱਚ ਜਿਹੜੀ ਚੋਣ ਪ੍ਰੋਸੈਸ ਆ ਉਹਦੇ ਆਲਮੋਸਟ ਮੁਕੰਮਲ ਹੋਣ ਦੇ ਉੱਤੇ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੋਂ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਡਾਕਟਰ ਸਾਹਿਬ ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।